का खालसा वाहिगुरू जी की फतेह अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਡੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਰਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 19 सितंबर 2024 5 असू नानक शाह संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਯੂਕੇ ਦੀਆਂ ਸਿੱਖ ਸੰਗਤਾਂ ਵੱਲੋਂ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਉਹ ਡਿਵੈਲਪਮੈਂਟਸ ਹੋ ਰਹੀਆਂ ਨੇ ਜਿਨ੍ਹਾਂ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਔਰ ਇਹਨਾਂ ਵਿੱਚ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤ ਸਰਕਾਰ ਮੋਦੀ ਅਜੀਤ ਡੋਵਲ ਸਾਮੰਤ ਗੋਇਲ ਵਿਕਰਮ ਯਾਦਵ ਅਤੇ ਨਿਖਿਲ ਗੁਪਤਾ ਦੇ ਖਿਲਾਫ ਨਿਊਯਾਰਕ ਦੀ ਅਦਾਲਤ ਵਿੱਚ ਕੀਤਾ ਗਿਆ ਮੁਕੱਦਮਾ ਹੈ ਔਰ ਇਸ ਦੇ ਨਾਲ ਹੀ ਅੱਜ ਕੈਲੀਫੋਰਨੀਆ ਦੇ ਕਾਂਗਰਸਮੈਨ ਐਡਮ ਸ਼ਿਫ ਅਤੇ ਹੋਰ ਜਿਹੜੇ 6 ਕਾਂਗਰਸਮੈਨ ਵੱਲੋਂ US ਹਾਊਸ ਵਿੱਚ ਇੱਕ ਮਤਾ ਲਿਆਂਦਾ ਗਿਆ ਹੈ ਜਿਸ ਦਾ ਨਾਂ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ। ਸੋ ਇਸ ਵਿੱਚ ਭਾਰਤ ਨੂੰ ਸਊਦੀ ਅਰੇਬੀਆ ਚੀਨ ਤੇ ਈਰਾਨ ਨੂੰ ਜਿਹੜਾ ਟ੍ਰਾਂਸਨੈਸ਼ਨਲ ਦਾ ਜ਼ਿਆਦਾ ਦੋਸ਼ੀ ਗਰਦਾਨੀਆਂ ਇਸ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦਾ ਪ੍ਰੋਵੀਜ਼ਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੋ ਲਈ ਤੁਹਾਡਾ ਸਾਥ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਜੇ ਤੱਕ ਵੀ ਅਸੀਂ ਭਾਵੇਂ ਹੁਣ 2 ਦਿਨ ਆਲਮੋਸਟ ਹੋ ਗਏ ਨੇ ਸਾਨੂੰ ਯੂਕੇ ਤੋਂ ਆਏ ਪਰ ਅਜੇ ਵੀ ਯੂਕੇ ਦੀਆਂ ਸਿੱਖ ਸੰਗਤਾਂ ਦੇ ਪਿਆਰ ਵਿੱਚ ਅਸੀਂ ਗੁੜੁੰਦੇ ਨਾਈਸ ਉਹਨਾਂ ਯਾਦਾਂ ਨੂੰ ਵੀ ਮਾਣ ਰਹੇ ਔਰ ਮੈਂ ਕੱਲ ਕੁਝ ਵੀਰਾਂ ਭੈਣਾਂ ਦਾ ਜ਼ਿਕਰ ਕੀਤਾ ਲੇਕਿਨ ਸਾਡੇ ਕੁਝ ਹੋਰ ਵੀਰ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਆਪਣਤ ਦਾ ਇਜ਼ਹਾਰ ਕੀਤਾ ਜਿਨ੍ਹਾਂ 'ਚ ਵੀਰ ਕੁਲਵੰਤ ਸਿੰਘ ਮੁਠੱਡਾ ਜਿਹੜੇ ਖੁਦ ਬਹੁਤ ਜ਼ਿਆਦਾ ਉੱਥੇ ਪੰਜਾਬ 'ਚ ਹੁੰਦੇ ਆ ਟਾਰਚਰ ਹੋਏ 2002 ਤੋਂ ਬਾਅਦ ਅਮਰੀਕਾ 'ਚ ਆਏ ਔਰ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਨੂੰ ਵੀ ਉਹਨਾਂ ਨੇ ਬੜੇ ਸੁਚਾਰੂ ਢੰਗ ਦੇ ਨਾਲ ਲੀਡ ਕੀਤਾ ਬੜੇ ਕਮਿਟਡ ਨੇ ਔਰ ਗੁਰਦੁਆਰਾ ਸਾਹਿਬ ਵਾਲਪਰਹੈਂਪਟਨ ਦੇ ਮੁੱਖ ਪ੍ਰਬੰਧਕਾਂ 'ਚੋਂ ਨੇ। ਇਸੇ ਤਰ੍ਹਾਂ ਸਾਡੇ ਵੀਰ ਅੰਮ੍ਰਿਤ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਦੇ ਲਈ ਇੰਟਰਨਸ਼ਿਪ ਕਰਨ ਇੱਥੇ ਨਿਊਯਾਰਕ ਵੀ ਆਏ ਸੀ ਔਰ ਉਹਨਾਂ ਨੇ ਵੀ ਜਦੋਂ ਅਸੀਂ ਮਿਲੇ ਉਹਨਾਂ ਨੂੰ ਪਤਾ ਸੀ ਔਰ ਬੜੇ ਪਿਆਰ ਦੇ ਨਾਲ ਉਹਨਾਂ ਨੇ ਦਸਤਾਰ ਤੋਹਫੇ ਦੇ ਤੌਰ ਤੇ ਵੀ ਭੇਟ ਕੀਤੀ ਕੁਝ ਹੋਰ ਵੀ ਜਿਹੜੇ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਔਰ ਬਹੁਤ ਜ਼ਿਆਦਾ ਆਪਣਾ ਦਾ ਇਜ਼ਹਾਰ ਕੀਤਾ। ਸੋ ਬਾਕੀ ਆਮ ਸਿੱਖ ਸੰਗਤ ਚੋਂ ਭਾਵੇਂ ਇਹ ਠੀਕ ਹੈ ਸਾਡਾ ਟ੍ਰਿਪ ਜਾਂ ਟੂਰ ਕੋਈ ਫੰਡ ਰੇਜ਼ਿੰਗ ਨਹੀਂ ਸੀ ਨਾ ਹੀ ਅਸੀਂ ਕੋਈ ਟੀਵੀ 84 ਦੀ ਪ੍ਰਮੋਸ਼ਨ ਲਈ ਗਏ ਸੀ ਲੇਕਿਨ ਫਿਰ ਵੀ ਜਿਹੜੇ ਕੁਝ ਵੀਰ ਭੈਣਾਂ ਟੀਵੀ 84 ਨਾਲ ਜੁੜੇ ਹੋਏ ਨੇ ਉਹਨਾਂ ਨੇ ਆਪਣੇ ਤੌਰ ਤੇ ਥੋੜ੍ਹਾ ਬਹੁਤ ਭਾਵੇਂ ਉਹ ਜਿਹਨੂੰ ਅਸੀਂ ਤਿਲ ਫੁੱਲ ਕਹਿੰਦੇ ਹਾਂ ਪਰ ਉਹ ਉਹਨਾਂ ਦੀ ਪਿਆਰ ਭੇਟ ਹੈ ਉਹਨਾਂ ਦੀ ਕਿਰਤ ਕਮਾਈ ਹੈ ਔਰ ਮੈਂ ਇਸ ਨੂੰ ਐਪਰੋਪ੍ਰੀਏਟ ਸਮਝਿਆ ਕਿ ਅੱਜ ਦੀ ਸਪਾਂਸਰਸ਼ਿਪ ਅਸੀਂ ਸਮੂਹ ਉਹਨਾਂ ਸਿੱਖ ਸੰਗਤਾਂ ਵੱਲੋਂ ਭਾਵੇਂ ਜਿਨ੍ਹਾਂ ਨੇ 10 ਪਾਉਂਡ 20 ਪਾਉਂਡ ਵੀ ਦਿੱਤੇ ਲੇਕਿਨ ਉਹਨਾਂ ਨੇ ਟੀਵੀ 84 ਨੂੰ ਐਡਮਾਇਰ ਕੀਤਾ ਔਰ ਉਹ ਸਮਝਦੇ ਨੇ ਕਿ ਟੀਵੀ 84 ਇੱਕ ਕੌਮੀ ਚੈਨਲ
ਹੈ ਜਿਹੜਾ ਖਾਲਿਸਤਾਨ ਦੀ ਨਿੱਠ ਕੇ ਗੱਲ ਕਰਦਾ। ਜੀ ਹਾਲਾਂਕਿ ਯੂਕੇ ਦੇ ਬਹੁਤ ਸਾਰੇ ਚੈਨਲ ਜਿਹੜੇ ਸਿੱਖ ਚੈਨਲ ਸਕਾਈ ਦੇ ਉੱਤੇ ਨੇ ਉਹਨਾਂ ਦੇ ਵਿੱਚ ਵੀ ਗੱਲ ਹੁੰਦੀ ਹੈ, ਲੇਕਿਨ ਇਹ ਮੇਰਾ ਨਹੀਂ ਕਹਿਣਾ ਹੈ। ਉੱਥੇ ਉਹਨਾਂ ਨੇ ਕਿਹਾ ਵੀ ਜਿਵੇਂ ਆਰਟੀਕੂਲੇਟ ਕਰਕੇ ਔਰ ਸਮੁੱਚੇ ਤੌਰ ਤੇ ਖਾਲਿਸਤਾਨ ਨੂੰ ਸਮਰਪਿਤ ਚੈਨਲ TV 84 ਹੈ, ਇਸ ਕਿਸਮ ਦਾ ਇੱਕ ਅੱਧਾ ਚੈਨਲ ਯੂਕੇ ਛੱਡ ਕੇ ਬਾਕੀਆਂ ਦਾ ਰਵੱਈਆ ਜ਼ਿਆਦਾ ਬਿਜ਼ਨਸ ਵਾਲਾ ਹੈ। ਤਾਂ ਅਸੀਂ ਕਿਹਾ ਜੀ ਸਾਡਾ ਤਾਂ ਝੰਡਾ ਖਾਲਿਸਤਾਨ ਦਾ ਲੱਗਾ ਹੋਇਆ ਹੈ ਔਰ ਅਸੀਂ 12 ਸਾਲ ਪਹਿਲਾਂ ਜਦੋਂ ਇਸ ਦੀ ਸ਼ੁਰੂਆਤ ਕੀਤੀ ਤੇ ਸਾਡਾ ਮੇਨ ਜਿਹੜਾ ਮਿਸ਼ਨ ਸਟੇਟਮੈਂਟ ਇਹ ਸੀ ਕਿ ਦੁਨੀਆ 'ਚ ਕੋਈ ਦੋ ਬੰਦੇ ਆਪਸ 'ਚ ਮਿਲਣ, ਦੋ ਮੁਲਕਾਂ ਦੇ ਸਮਝੌਤੇ ਹੋਣ, ਕੋਈ ਖਬਰ ਕਿਸੇ ਨਾਲ ਵੀ ਸੰਬੰਧਿਤ ਹੋਏ, ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਔਰ ਉਸ ਸਭ ਦਾ ਸਿੱਖਾਂ ਦੇ ਨਿਸ਼ਾਨੇ ਕੌਮੀ ਘਰ ਖਾਲਿਸਤਾਨ ਦੇ ਲਈ ਉਹ ਕਿਵੇਂ ਸਹਾਇਕ ਜਾਂ ਵਿਰੋਧ 'ਚ ਜਾਏਗੀ। ਅਸੀਂ ਇਸ ਸਾਡਾ ਲੈਂਸ ਜਿਹੜਾ ਹੈ ਇਸ ਨੁਕਤੇ ਤੋਂ ਹੀ ਹਰ ਚੀਜ਼ ਨੂੰ ਦੇਖਦਾ ਹੈ, ਪਰਖਦਾ ਹੈ ਔਰ ਅਸੀਂ ਇਹ ਵੀ ਐਲਾਨੇ ਹਾਂ ਔਰ ਅਸੀਂ ਘੱਟੋ ਘੱਟ ਪਿਛਲੇ 12 ਸਾਲਾਂ 'ਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਾਡਾ ਇਹ ਪਲੇਟਫਾਰਮ ਹਰ ਪੰਥ ਪ੍ਰਸਤ ਸਿੱਖ ਜਥੇਬੰਦੀ ਲਈ ਖੁੱਲ੍ਹਾ ਹੈ। ਅਸੀਂ ਕਦੇ ਵੀ ਭਾਵੇਂ ਉਹਨਾਂ 'ਚੋਂ ਕੁਛ ਉਹ ਵੀ ਨੇ ਜਿਹੜੇ ਕ੍ਰਿਟਿਕ ਵੀ ਨੇ ਸਾਡੇ ਹੋਣਗੇ ਜਾਂ ਕਿਸੇ ਹੋਰ ਨਾਲ ਉਹਨਾਂ ਦਾ ਮਤਭੇਦ ਹੋਏ, ਪਰ ਸਾਡਾ ਇਹ ਕਹਿਣਾ ਹੁੰਦਾ ਕਿ ਭਾਈ ਤੁਹਾਡੀ ਕੋਈ ਵੀ ਇਵੈਂਟ ਕਿਤੇ ਵੀ ਹੈ, ਕੋਈ ਵੀ ਤੁਹਾਡਾ ਸਾਡੇ ਪਲੇਟਫਾਰਮ ਤੇ ਆ ਕੇ ਕੋਈ ਆਪਣੀ ਗੱਲ ਕਹਿਣਾ ਚਾਹੁੰਦਾ ਜਿਹਦਾ ਸੰਬੰਧ ਖਾਲਿਸਤਾਨ ਨਾਲ ਹੋਏ। ਹਾਂ ਕੁਛ ਵੀਰ ਭੈਣਾਂ ਨਾਰਾਜ਼ ਵੀ ਹੋਏ ਜਿਹੜੇ ਅਕਾਊਂਟ ਸੈਟਲ ਕਰਨਾ ਚਾਹੁੰਦੇ ਨੇ ਕਿਸੇ ਦੂਸਰੇ ਦੇ ਨਾਲ ਕਿ ਫਲਾਂ ਨੇ ਇੰਟਰਵਿਊ ਦੇ ਵਿੱਚ ਇਹ ਕਹਿ ਦਿੱਤਾ ਤੇ ਅਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹਾਂ। ਤਾਂ ਸਾਡਾ ਇਹ ਕਹਿਣਾ ਹੁੰਦਾ ਕਿ ਵੀ ਬਹਿਸ ਕਦੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ। ਹਾਂ ਵਿਚਾਰ ਵਟਾਂਦਰਾ ਜੇ ਇਸ ਦੇ ਵਿੱਚ ਹੈਲਥੀ ਕ੍ਰਿਟਿਸਿਜ਼ਮ ਵੀ ਹੋਏ, ਆਲੋਚਨਾ ਵੀ ਹੋਏ, ਇਸ਼ੂਜ਼ ਦੀ ਗੱਲ ਵੀ ਹੋਏ, ਸੋ ਅਸੀਂ ਇਸ ਦੇ ਝੰਡਾ ਬਰਦਾਰ ਹੈ ਇਸ ਥਾਟ ਤੇ। ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਬਹੁਤ ਸਾਰੇ ਦੂਸਰੇ ਆਲਮੋਸਟ 300 ਤੋਂ 400 ਪੰਜਾਬੀ ਚੈਨਲ ਜਿਹੜੇ IP ਬਾਕਸ ਦੇ ਨੇ ਦੇਖਦੇ ਹਾਂ ਤੇ ਉਹਨਾਂ 'ਚ ਤੁਹਾਨੂੰ ਨਜ਼ਰ ਆਏਗਾ ਕਿ ਉਹਨਾਂ ਨੇ ਕਿਵੇਂ ਮੰਤਰ ਜੰਤਰ ਤੰਤਰ, ਕੋਈ ਜੋਤਸ਼ੀ, ਕੋਈ ਤਾਂਤਰਿਕ, ਕੋਈ ਦੂਜੇ ਬਿਠਾ ਕੇ, ਕਈਆਂ ਨੇ ਤਾਂ ਘੰਟੇ ਘੰਟੇ ਦੇ ਸ਼ੋਅ ਜੋਤਸ਼ੀਆਂ ਨੂੰ ਦਿੱਤੇ ਹੋਏ ਨੇ, ਉਹ ਬੈਠ ਕੇ ਟਿਪੜੇ ਲਾ ਰਹੇ ਹੁੰਦੇ ਨੇ ਔਰ 80% ਉਹਨਾਂ ਦੀ ਕਲਾਇੰਟੇਲ ਜਾਂ ਉਹਨਾਂ ਦੇ ਗਾਹਕ ਜਿਹੜੇ ਨੇ ਉਹ ਸਿੱਖ ਪਰਿਵਾਰਾਂ 'ਚ ਚੋਂ ਹੀ ਹੁੰਦੇ ਨੇ। ਸੋ ਇਹ ਇੱਕ ਵੱਡਾ ਗੁੰਮਰਾਹ ਕਰਨ ਵਾਲਾ ਪਾਰਟ ਹੈ। ਸੋ ਹਾਲਾਂ ਸਾਡਾ ਇਹ ਬਿਲਕੁਲ ਇਸ ਤੇ ਸਪਸ਼ਟ ਨਜ਼ਰੀ ਹੈ ਕਿ ਕੋਈ ਜੰਤਰੀ ਮੰਤਰੀ ਤੰਤਰੀ ਜਾਂ ਕੋਈ ਵੀ ਇਸ ਕਿਸਮ ਦੀ ਕੋਈ ਐਡ ਜਾਂ ਕਿਸੇ ਨੂੰ ਵੀ ਈਵਨ ਆ ਜਿਹੜੇ ਪਿੱਛੇ ਪੰਜਾਬ ਤੋਂ ਕਿਸੇ ਆਯੁਰਵੈਦਿਕ ਵਾਲਿਆਂ ਨੇ ਕੀਤਾ ਜੀ ਆ ਸਾਡੀ ਬੂਟੀ ਫਲਾਣੇ ਦਾ ਇਲਾਜ ਦੂਜਾ ਤੀਜਾ, ਸਾਡਾ ਕਹਿਣਾ ਸੀ ਕਿ ਭਾਈ ਨਹੀਂ, ਅਸੀਂ ਜਿਹੜੀ ਚੀਜ਼ ਸਾਇੰਟਿਫਿਕ ਆਧਾਰ ਦੇ ਉੱਤੇ ਪ੍ਰੂਵਨ ਨਹੀਂ ਹੈ ਜਸਟ ਇਹ ਤੁਸੀਂ ਦੂਸਰੀਆਂ ਹੀ ਦਵਾਈਆਂ ਦੇਣੀਆਂ ਨੇ ਤੇ ਉਹ ਜਿਹੜਾ ਉਹਨੂੰ ਅਸੀਂ ਆਪਣਾ ਪ੍ਰੋਪੇਗੈਂਡਾ ਵਾਲਾ ਉਹਨਾਂ ਨੇ ਬੜਾ ਸਾਈਜ਼ੇਬਲ ਅਮਾਉਂਟ ਆਫਰ ਕੀਤਾ, ਪਰ ਸਾਡਾ ਕਹਿਣਾ ਸੀ ਕਿ ਵੀ ਅਸੀਂ ਇਸ ਕਿਸਮ ਦਾ ਕੁਝ ਵੀ ਜਿਹੜਾ ਹੈ ਉਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਸੋ ਅਸੀਂ ਸਮੂਹ ਯੂਕੇ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਤਹਾ ਮੁਹੱਬਤ, ਇੰਤਹਾ ਕੌਮੀ ਕਾਜ਼ ਨਾਲ ਕਮਿਟਮੈਂਟ। ਅੱਜ ਹੀ ਮਲਕ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਹਾਲਾਂ ਕਿਹਾ ਤਾਂ ਉਸੇ ਅੰਦਾਜ਼ 'ਚ ਹੀ ਕਹਿਣ ਲੱਗੇ ਜੀ ਇਹ ਜਿਹੜਾ ਪਿਆਰ ਹੈ ਇਹ ਤੁਹਾਨੂੰ ਤਾਂ ਹੈ ਹੀ ਹੈ ਪਰ ਇਹ ਤੁਹਾਡੇ ਨੂੰ ਇਸ ਲਈ ਹੈ ਕਿ ਕੌਮ ਦੇ ਲਈ। ਮੈਂ ਕਿਹਾ ਜੀ ਮੈਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਅਲਟੀਮੇਟਲੀ ਜਿਹੜੇ ਜਿਸ ਨਿਸ਼ਾਨੇ ਨੂੰ ਲੈ ਕੇ ਅਸੀਂ ਤੁਰੇ ਕੌਮ ਦੇ ਵਿੱਚ ਇਸ ਵੇਲੇ ਜਿੰਨੀ ਚੇਤਨਤਾ ਹੈ ਉਸ ਦੇ ਵਿੱਚ ਜ਼ਾਹਰ ਹੈ ਕਿਸਾਨ ਮੂਵਮੈਂਟ ਨੇ ਇੱਕ ਵੱਡਾ ਰੋਲ ਅਦਾ ਕੀਤਾ। ਔਰ ਪਿਛਲਾ ਇੱਕ ਵਰ੍ਹਾ ਕਿਉਂਕਿ 18 ਸਤੰਬਰ ਗੁਜ਼ਰ ਚੁੱਕਾ ਹੈ ਜਦੋਂ ਕਿ ਜਸਟਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ 18 ਜੂਨ 2023 ਨੂੰ ਹੋਈ, ਉਸ ਦੇ ਲਈ ਭਾਰਤੀ ਸਟੇਟ ਨੂੰ ਜ਼ਿੰਮੇਵਾਰ ਦੱਸਣ ਵਾਲੀ ਸਟੇਟਮੈਂਟ ਪਾਰਲੀਮੈਂਟ ਦੇ ਵਿੱਚ 18 ਸਤੰਬਰ ਨੂੰ ਦਿੱਤੀ। ਉਸ ਤੋਂ ਬਾਅਦ ਬਹੁਤ ਸਾਰੀਆਂ ਡਿਵੈਲਪਮੈਂਟਸ ਅਨਫੋਲਡ ਹੋਈਆਂ ਜਿਹੜੀਆਂ ਅਸੀਂ ਇਸ ਸਾਰੇ ਵਰ੍ਹੇ 'ਚ ਕਿ ਅਮਰੀਕਾ ਦੇ ਵਿੱਚ ਨਿਖਲ ਗੁਪਤਾ ਜਾਂ ਰਾਜ ਐਂਸੀ ਜਾਂ ਵਿਕਰਮ ਯਾਦਵ ਜਾਂ ਪਿੱਛੇ ਸਾਰੇ ਦਾ ਕੀ ਰੋਲ ਹੈ ਔਰ ਇਹ ਵਰਤਾਰਾ ਜਿਹੜਾ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲ ਰਿਹਾ ਹੈ। ਔਰ ਇਹ ਗੱਲ ਕੱਲੀ ਬਾਹਰਲੇ ਤੱਕ ਮਹਿਦੂਦ ਨਹੀਂ ਹੈ। ਅੱਜ ਹੀ ਇੱਕ ਕੋਰਟ ਕੇਸ 'ਚ ਜੱਜ ਦੇ ਨਾਲ ਜਿਹੜਾ ਮੈਨੂੰ ਬਰੀਫ ਗੱਲਬਾਤ ਦਾ ਮੌਕਾ ਮਿਲਿਆ ਉਸ ਦੇ ਵਿੱਚ ਵੀ ਸਾਡਾ ਯਤਨ ਇਹ ਹੁੰਦਾ ਵੀ ਇਕੱਲਾ ਇੱਕ ਲੈਵਲ ਤੇ ਨਹੀਂ ਕਿ ਇਸ ਗੱਲ ਨੂੰ ਕੋਈ
ਜਿਹੜਾ ਹੈ ਉਹ ਪੋਲੀਟੀਕਲ ਲੈਵਲ ਤੇ ਅਸੀਂ ਦੇਖਦੇ ਹਾਂ। ਅਸੀਂ ਸਮਝਦੇ ਹਾਂ ਵੀ ਇਸ ਗੱਲ ਨੇ ਜਿਹੜੇ ਸਾਡੇ ਵੀਰ ਭੈਣਾਂ ਉੱਥੋਂ ਜਿਨ੍ਹਾਂ ਹਾਲਾਤਾਂ 'ਚ ਭਾਵੇਂ ਇਕਨੋਮਿਕਲ ਰਿਫਿਊਜੀ ਨੇ ਬਹੁਤ ਸਾਰੇ, ਪੋਲੀਟੀਕਲੀ ਨਾ ਵੀ ਹੋਏ, ਲੇਕਿਨ ਹਾਲਾਤ ਤਾਂ ਅਸੀਂ ਜੇ ਪੰਜਾਬ ਵੱਲ ਨਜ਼ਰ ਮਾਰੀਏ ਤੇ ਇਹ ਭਾਰਤੀ ਹਕੂਮਤ ਨੇ ਉਹ ਹਾਲਾਤ ਬਣਾ ਦਿੱਤੇ ਨੇ ਕਿ ਨਾ ਉੱਥੇ ਰੁਜ਼ਗਾਰ ਹੈ, ਨਾ ਉੱਥੇ ਹਵਾ ਸਾਫ਼ ਰਹਿਣ ਦਿੱਤੀ ਹੈ, ਨਾ ਪਾਣੀ ਜਿਹੜਾ ਹੈ ਉਹ ਸਾਫ਼ ਹੈ, ਔਰ ਜਿਹੜਾ ਵੀ ਕੋਈ ਆਵਾਜ਼ ਕਿ ਫਰੀडम ਆਫ ਐਕਸਪ੍ਰੈਸ਼ਨ ਦਾ ਜੋ ਹੈ ਹੀ ਹੈ ਹਾਲ। ਔਰ ਜੋ ਹਾਲ ਅਸੀਂ ਦੇਖਦੇ ਹਾਂ ਕਿ ਈਵਨ ਹੁਣ ਉਹ ਨੀਟ ਦੇ ਐਗਜ਼ਾਮ ਹੋਣ, ਟੈਕਨੀਕਲ ਹੋਣ, ਰਾਜਸਥਾਨ, ਦਿੱਲੀ, ਦੂਸਰਿਆਂ ਥਾਵਾਂ ਤੇ ਕਿਰਪਾਨ ਲੋਹਾਣ ਦੇ ਨਾਲ ਤਾਂ ਚੱਲਿਆ ਹੀ ਹੋਇਆ, ਹੁਣ ਕੜੇ ਲੋਹਾਣ ਤੱਕ ਵੀ ਆ ਗਏ ਨੇ। ਸੋ ਇਸ ਸਭ ਦੇ ਚੱਲਦੇ ਆ ਜਦੋਂ ਜੱਜਾਂ ਦੇ ਨਾਲ ਜਾਂ ਵਕੀਲਾਂ ਦੇ ਨਾਲ ਉਹਨਾਂ ਤੱਕ ਇਹ ਪਹੁੰਚਦਾ ਹੈ ਕਿ ਭਾਈ ਗੱਲ ਕੱਲੀ ਇਹ ਨਹੀਂ ਵੀ ਉੱਥੇ ਅਸੀਂ ਆਪਣੇ ਧਰਮ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ ਜਾਂ ਆਪਣੇ ਵਿਚਾਰਾਂ ਦਾ ਇਜ਼ਹਾਰ ਨਹੀਂ ਕਰ ਸਕਦੇ ਆਜ਼ਾਦਾਨਾ, ਪਰ ਜੇ ਅਸੀਂ ਇੱਥੇ ਆ ਕੇ ਜਿਸ ਮੁਲਕ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਉਹ ਕੋਰ ਹੈ ਇੱਥੋਂ ਦੇ ਸਾਰੇ ਸਿਸਟਮ ਦਾ, ਇਹ ਔਰ ਇਸ ਸਾਰੇ ਦੇ ਜਿਹੜੀ ਅਮਰੀਕਾ ਦੀ ਫਸਟ ਅਮੈਂਡਮੈਂਟ ਹੈ ਜਾਂ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਹੈ, ਉਹ ਤੁਹਾਨੂੰ ਹੱਕ ਦਿੰਦਾ ਹੈ। ਇਹ ਉਹ ਮੁਲਕ ਨੇ, ਕੈਨੇਡਾ ਨੇ 2 ਵਾਰ ਆਪਣੇ ਜਿਹੜਾ ਸੂਬੇ ਕਿਊਬੈਕ ਦੇ ਵਿੱਚ 1980 ਚ 1995 ਚ ਰੈਫਰੈਂਡਮ ਕਰਵਾਏ ਨੇ ਕਿ ਭਾਈ ਜੇ ਕਿਊਬੈਕ ਦੇ ਲੋਕ ਚਾਹੁੰਦੇ ਨੇ ਕਿ ਵੀ ਅਸੀਂ ਨਾਲ ਨਹੀਂ ਰਹਿਣਾ ਤੇ ਉਹ ਦੱਸ ਦੇਣ, ਉਵੇਂ ਹੀ ਹੋਏਗਾ। ਔਰ ਅੱਜ ਵੀ ਇੱਕ ਪਾਰਟੀ ਆ ਬਲੌਕ ਕਿਊਬੈਕੋਇਸ ਜਿਹੜੀ ਕਿ ਅੱਡ ਹੋਣਾ ਚਾਹੁੰਦੀ ਹੈ ਕੈਨੇਡਾ ਨਾਲੋਂ, ਹਾਲਾਂਕਿ ਜਦੋਂ ਦੋਨੋਂ ਵਾਰ ਰੈਫਰੈਂਡਮ ਹੋਏ ਉਹਨਾਂ ਨੇ ਲੂਜ਼ ਕੀਤਾ ਰੈਫਰੈਂਡਮ, ਪਰ ਉਹ ਕਿਸੇ ਵੇਲੇ ਵੀ ਫੇਰ ਕਰਵਾ ਸਕਦੇ ਨੇ। ਲੇਕਿਨ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਉਸ ਗੰਦਸਤਾਨ ਚੋਂ ਨਿਕਲ ਕੇ ਬਾਹਰ ਅਮਰੀਕਾ, ਕੈਨੇਡਾ, ਯੂਕੇ ਜਾਂ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਿਹੜੀ ਹੈ ਕਿਸਮਤ ਘੜਨ ਦਾ ਫੈਸਲਾ ਕੀਤਾ, ਮਿਹਨਤ ਦੇ ਨਾਲ ਅੱਗੇ ਵਧਣ ਦਾ, ਜੇ ਸਾਡੇ ਦਰਾਂ ਦੇ ਉੱਤੇ ਇਹ ਜਿਹੜੀ ਕਿਲਿੰਗ ਮਸ਼ੀਨਰੀ ਉਹਨਾਂ ਦੀ ਪਹੁੰਚ ਗਈ ਹੈ ਗੰਦੇ ਅਜੀਤ ਡੋਵਲ ਔਰ ਮੋਦੀ ਔਰ ਦੂਸਰੇ ਦੇ, ਤੇ ਫਿਰ ਸਾਡੇ ਕੋਲ ਕੀ ਚੋਇਸਿਸ ਨੇ। ਔਰ ਇਹ ਗੱਲ ਜਦੋਂ ਜੱਜ ਦੇ ਨਾਲ ਬਰੀਫ ਉਸ ਬਰੀਫਿੰਗ ਦੇ ਦੌਰਾਨ ਆਇਆ ਤੇ ਅਸੀਂ ਕਿਹਾ ਕਿ ਭਾਈ ਇਹ ਸਾਡਾ ਮੀਡੀਆ TV 84 ਕਿਉਂਕਿ ਇੱਕ ਆਵਾਜ਼ ਹੈ, ਆਜ਼ਾਦੀ ਦੀ ਆਵਾਜ਼ ਹੈ, ਔਰ ਇਹ ਜਦੋਂ ਸਾਡੇ ਲਾਈਵ ਸ਼ੋਅ ਚੱਲ ਰਹੇ ਹੁੰਦੇ ਨੇ ਉਹਦੇ ਥੱਲੇ ਹੀ ਕਿੰਨੇ ਥ੍ਰੈਟਨਿੰਗ ਕਮੈਂਟ ਹੁੰਦੇ ਨੇ, ਕਿੰਨੇ ਜਿਹੜੇ ਨੇ ਨਫ਼ਰਤ ਭਰੇ ਕਮੈਂਟ ਹੁੰਦੇ ਨੇ, ਕਿੰਨਿਆਂ ਨੂੰ ਸਾਨੂੰ ਬਲੌਕ ਕਰਨਾ ਪੈਂਦਾ ਹੈ, ਕਿੰਨਿਆਂ ਨੂੰ ਜਿਹੜਾ ਉਹ ਰਿਪੋਰਟ ਕਰਨਾ ਪੈਂਦਾ। ਸੋ ਜੇ ਈਵਨ ਇਸ ਲੈਵਲ ਦੇ ਪਲੇਟਫਾਰਮ ਦੇ ਉੱਤੇ ਵੀ ਜਿਹੜਾ, ਔਰ ਕੱਲਾ ਇਹ ਨਹੀਂ ਹੈ ਕਿ ਭਾਈ ਇਹ ਕੋਈ ਸਾਡੀ ਸੇਫਟੀ ਤੱਕ ਹੀ ਤਾਲੁਕ ਹੈ, ਚਲੋ ਸਾਡਾ ਤਾਂ ਇੰਡੀਵਿਜੂਅਲੀ ਵੀ ਡਿਊਟੀ ਟੂ ਵਾਰਨ ਵਾਂਗ ਨੋਟਿਸ ਹੈ, ਲੇਕਿਨ ਜਿਹੜੇ ਇਹਨਾਂ ਅਦਾਰਿਆਂ ਲਈ ਕੰਮ ਕਰਦੇ ਨੇ ਉਹਨਾਂ ਦੇ ਲਈ ਕਿਉਂਕਿ ਜਿਹੜੀ ਲੜਾਈ ਹੈ ਔਰ ਜਿਹੜਾ ਨੈਰੇਟਿਵ ਹੈ ਇੰਡੀਅਨ ਸਿਸਟਮ ਦਾ, ਉਹ ਤੇ ਮੀਡੀਆ ਰਾਹੀਂ ਉਹਨਾਂ ਨੇ ਉਹ ਭਾਵੇਂ IT ਸੈਕਟਰ ਵਾਲੇ ਲੋਕ ਬਿਠਾਏ ਹੋਏ ਨੇ ਜਾਂ ਅਦਰਵਾਈਜ਼ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲ ਆਰਮੀ ਬਿਠਾਈ ਹੋਈ ਹੈ, ਉਹਦੇ ਤੋਂ ਜੀਣਾ ਆਰਾਮ ਕਰ ਦਿੰਦੇ ਨੇ। ਤੇ ਕਿੰਨੇ ਨੇ ਜਿਹੜੇ ਇਸ ਨੈਰੇਟਿਵ ਦੇ ਨਾਲ ਉਹਨਾਂ ਦੇ ਉਸ ਸਾਰੇ ਝੂਠ ਨੂੰ, ਉਹਨਾਂ ਦੇ ਜਿਹੜਾ ਉਹਨਾਂ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਜਿਹੜਾ ਐਕਸਪੋਜ਼ ਕਰਦੇ ਨੇ। ਸੋ ਇਹਦੇ 'ਚ ਠੀਕ ਹੈ ਕੋਈ TV 84 ਕੋਈ CNN ਨਹੀਂ ਬਣ ਗਿਆ ਹੋਇਆ, ਲੇਕਿਨ ਅੱਜ ਆਪਣੇ ਅਸੀਂ ਗੁਰੂ ਦੇ ਮਾਣ ਨਾਲ ਇਹ ਕਹਿ ਸਕਦੇ ਹਾਂ ਆਪਣੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਤੁਸੀਂ ਸਾਡੇ ਤੋਂ ਜੋ ਆਸ ਤਵੱਕੋ ਕੀਤੀ, ਘੱਟੋ ਘੱਟ ਇਕਨੋਮਿਕਲ ਡਿਫਿਕਲਟੀਜ਼ ਦੇ ਬਾਵਜੂਦ ਸਾਡੀ ਸਾਰੀ ਟੀਮ ਨੇ ਬੜੀ ਡੈਡੀਕੇਸ਼ਨ ਦੇ ਨਾਲ ਜਿਹੜਾ ਇਸ ਝੰਡੇ ਨੂੰ ਬੁਲੰਦ ਰੱਖਿਆ ਹੋਇਆ। ਔਰ ਇਹ ਜਿਹੜਾ ਪਿਆਰ ਵੀ ਹੈ ਸੰਗਤਾਂ ਦਾ, ਇਹ ਉਸ ਕਾਜ਼ ਨਾਲ ਹੈ। ਔਰ ਸਾਡਾ ਵੀ ਚਾਹਨਾ ਜਿਹੜੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਮੀਡੀਆ ਦੀ ਐਕਸਪੈਂਸ਼ਨ ਦੀ ਵੀ ਗੱਲ ਕਿ ਅਸੀਂ ਆਪਣੇ ਸਿਧਾਂਤ ਨਾਲ ਕਦੇ ਸਮਝੌਤਾ ਨਾ ਕਰੀਏ ਔਰ ਜਿਹੜਾ ਗੁਰੂ ਕਦਮ ਸਾਬਤ ਰੱਖਣ। ਹੁਣ ਅਸੀਂ ਗੱਲ ਕਰਦੇ ਹਾਂ ਬਹੁਤ ਵਾਰ ਡਿਵੈਲਪਮੈਂਟਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਔਰ ਕਈ ਵਾਰ ਹੁਣ ਸਾਡੇ 5 ਸੈਗਮੈਂਟ ਹੁੰਦੇ ਨੇ, ਕਈ ਵਾਰ 10 ਸੈਗਮੈਂਟਸ ਦੀਆਂ ਖਬਰਾਂ ਅਸੀਂ ਕੱਢੀਆਂ ਹੁੰਦੀਆਂ ਨੇ। ਮੌਕੇ ਦੇ ਉੱਤੇ ਕੋਈ ਇਸ ਕਿਸਮ ਦੀ ਖਬਰ ਹੁੰਦੀ ਹੈ ਕਿ ਪਹਿਲਾਂ ਸਾਰਾ ਰਿਸਰਚ ਵਰਕ ਪਿੱਛੇ ਚਲਾ ਜਾਂਦਾ ਔਰ ਇਹਦੇ 'ਚ ਅਸੀਂ ਉਹਨਾਂ ਸਾਰੇ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਬਿਲਕੁਲ ਗੁਪਤ ਰੂਪ ਦੇ ਵਿੱਚ ਹੁੰਦੇ ਆ, ਜਿਹੜਾ ਉਹ ਕਈ ਘੰਟਿਆਂ ਬੱਧੀ ਜਿਹੜਾ ਉਹ ਰਿਸਰਚ ਕਰਦੇ ਨੇ, ਸਾਡੇ ਤੱਕ ਸਟੋਰੀਜ਼ ਪਹੁੰਚਾਉਂਦੇ ਨੇ। ਇਹੀ ਕਾਰਨ ਹੈ ਕਿ ਜਿਹੜੀ ਜਦੋਂ ਤੱਕ ਅਸੀਂ ਆਪਣਾ ਰਿਸਰਚ ਕੰਮ ਮੁਕੰਮਲ ਕਰ ਲਿਆ ਹੁੰਦਾ, ਈਵਨ ਫਿਰ ਵੀ ਸਟੂਡੀਓ ਤੱਕ ਪਹੁੰਚਦੇ ਆ ਜਾਂ ਆਫਿਸ ਟੂ ਸਟੂਡੀਓ ਹੀ ਜਿਹੜਾ ਹੈ ਉਹਦੇ ਤੇ ਕੋਈ ਨਾ ਕੋਈ ਨਵੀਂ ਸਟੋਰੀ ਸਾਡੇ ਇਹਨਾਂ ਰਿਸਰਚਰ ਵੀਰਾਂ ਨੇ ਭੇਜੀ ਹੁੰਦੀ ਹੈ। ਅਸੀਂ ਉਹਨਾਂ ਦਾ ਵੀ ਔਰ ਆਪਣੀ ਟੈਕਨੀਕਲ ਟੀਮ ਦਾ ਵੀ ਜਿਹੜੇ
ਵੀਕਐਂਡਸ ਨੂੰ ਜਿਹੜਾ ਹੈ ਉਹ ਕੁਰਬਾਨ ਕਰਦੇ ਨੇ ਆਪਣੀ ਸੋਸ਼ਲ ਲਾਈਫ ਜਾਂ ਦੂਜੇ ਦੀ ਥਾਂ। ਉਹਨਾਂ ਨੂੰ ਪਤਾ ਹੈ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਵੀਕਐਂਡ ਤੇ ਹੁੰਦੀਆਂ ਨੇ। ਔਰ ਇਹ ਸਾਰੇ ਦੇ ਨਾਲ ਨਾਲ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਪਿਛਲੇ ਲਗਭਗ 12 ਸਾਲਾਂ ਤੋਂ ਇਸ ਰਸਤੇ ਤੇ ਜਿਸ ਨੂੰ ਤੁਸੀਂ ਮਜ਼ਬੂਤੀ ਨਾਲ ਖੜੇ ਹੋ। ਔਰ ਇਹ ਸਾਰਿਆਂ ਦਾ ਹੀ ਜਿਹੜਾ ਜਦੋਂ ਵੀ ਕੋਈ ਪ੍ਰਾਪਤੀ ਹੁੰਦੀ ਹੈ, ਪ੍ਰਾਪਤੀ ਤਾਂ ਕਿਸੇ ਚੀਜ਼ ਦਾ ਸੱਚ ਹੱਕ ਇਨਸਾਫ ਦੀ ਗੱਲ ਦਾ ਜਾਰੀ ਰਹਿਣਾ, ਇਹ ਟੀਮ ਵਰਕ ਹੁੰਦਾ ਹੈ। ਔਰ ਇਸ ਦੇ ਲਈ ਉਹ ਪੇਰੈਂਟਸ ਵੀ ਦੂਸਰੇ ਵੀ ਜਿਹੜੇ ਇਹ ਸਭ ਨੂੰ ਜਿਹੜਾ ਅਲਾਉ ਕਰਦੇ ਨੇ, ਕਿਉਂਕਿ ਇਹ ਰਸਤਾ ਸੌਖਾ ਨਹੀਂ ਹੈ, ਬਹੁਤ ਕੁਝ ਦਾਅ ਤੇ ਲਾਉਣ ਦੀ ਗੱਲ ਹੁੰਦੀ ਹੈ। ਲੇਕਿਨ ਜਿਸ ਕਿਸਮ ਦੀਆਂ ਪ੍ਰਾਪਤੀਆਂ ਵੀ ਸਾਹਮਣੇ ਨਜ਼ਰ ਆ ਰਹੀਆਂ ਨੇ, ਇਹ ਜਿਵੇਂ ਮੈਂ ਅਕਸਰ ਆਪਣੀਆਂ ਪਿਛਲੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਇਹ ਕਿਹਾ ਕਿ ਉਹ ਵਾਈਬਸ ਹੁੰਦੀਆਂ ਨੇ, ਤੁਸੀਂ ਮਹਿਸੂਸ ਕਰ ਸਕਦੇ ਹੁੰਦੇ ਹੋ ਕਿ ਓਪਰਚੁਨਿਟੀ ਤੁਹਾਡੇ ਦਰਾਂ ਤੇ ਦਸਤਕ ਦੇ ਰਹੀ ਹੈ। ਦਸਤਕ ਠਕ 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 ਤੋਂ ਕਹਿੰਦੇ ਨੇ। ਬਿਲਕੁਲ। ਮੈਂ ਕਿਹਾ ਇਹਨਾਂ ਕਹਿਣ ਜੀ ਇਹ ਦਸਤਕ ਕੀ ਹੁੰਦੀ ਹੈ? ਖੜਕਾਣਾ, ਉਹ ਖੜਕਾ ਰਿਹਾ। ਹਾਂ, ਹੁਣ ਇਹ ਸਾਰੇ ਤੋਂ ਇਹ ਮੌਕਾ ਹੈ ਜਿਸ ਨੂੰ ਹਾਸਲ ਕਰਨ ਦੇ ਲਈ ਜਿਹੜੇ ਵੀ ਲੋੜੀਂਦੇ ਇਨਫਰਾਸਟ੍ਰਕਚਰ ਦੀ ਲੋੜ ਹੈ। ਬਹੁਤ ਵਾਰ ਜਿਵੇਂ ਯੂਕੇ ਦੀਆਂ ਡਿਸਕਸ਼ਨ 'ਚ ਵੀ ਨੈਗੋਸ਼ੀਏਸ਼ਨ ਟੀਮ ਦੂਜੇ ਤੀਜੇ, ਅੱਜ ਹੀ ਮਲਕ ਸਾਹਿਬ ਵਕੀਲਾਂ ਦੀ ਗੱਲ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਜਦੋਂ ਦਿਮਾਗ ਲੜਦੇ ਨੇ, ਪ੍ਰਪੋਜ਼ਲਸ ਆਉਂਦੀਆਂ ਨੇ, ਦੇਖੋ 47 ਵੇਲੇ ਜਿਨ੍ਹਾਂ ਸਾਹਿਬ ਵੀ ਵਕੀਲ, ਨਹਿਰੂ ਵੀ ਵਕੀਲ, ਗਾਂਧੀ ਵੀ ਵਕੀਲ, ਪਟੇਲ ਵੀ ਵਕੀਲ, ਔਰ ਸਾਡੇ ਮਾਸਟਰ ਜੀ ਜਾਂ BA ਪਾਸ ਬਲਦੇਵ ਸਿੰਘ। ਹੁਣ ਉਸ ਸਾਰੇ ਦੇ ਥੱਲੇ ਅੱਜ ਵੀ ਜਦੋਂ ਅਸੀਂ ਇਸ ਸਾਰੇ ਨੂੰ ਦੇਖ ਰਹੇ ਹਾਂ ਔਰ ਅੱਜ ਦੇ ਸਾਡੇ ਟੌਪਿਕਸ ਇਹ ਦੱਸ ਰਹੇ ਨੇ ਕਿ ਵੀ ਡਾਇਸਪੋਰਾ ਸਿੱਖਾਂ ਦੀਆਂ ਕੀ ਪ੍ਰਾਪਤੀਆਂ ਨੇ, ਕਿਵੇਂ ਸਾਨੂੰ ਇਹਨਾਂ ਨੇ ਦਹਿਸ਼ਤਗਰਦ ਲੇਬਲ ਕਰਨ ਦੇ ਲਈ 1985 'ਚ ਕਨਿਸ਼ਕਾ ਕਾਂਡ ਕੀਤਾ, ਕਿਵੇਂ ਇਹਨਾਂ ਨੇ ਲਗਾਤਾਰਤਾ ਨਾਲ ਕਿੰਨੀ ਪਾਵਰਫੁਲ ਹੁਣ ਹਿੰਦੂਤਵੀ ਲੌਬੀ ਹੈ ਇੱਥੇ ਕਿ ਜਦੋਂ ਕਿਤੇ ਖਾਲਿਸਤਾਨ ਰੈਫਰੈਂਡਮ ਦਾ ਜ਼ਿਕਰ ਹੁੰਦਾ ਹੈ ਜਾਂ ਕੋਈ ਰੈਫਰੈਂਡਮ ਕਰਵਾਉਣ ਦੀ ਲਾਈਨ ਆਈ ਤਾਂ ਇਹਨਾਂ ਨੇ ਅਕਸ਼ਧਾਮ ਟੈਂਪਲ ਜਿਹੜੇ ਨੇ, ਜਿਹੜੇ ਬਾਪਸ ਜਿਹਨਾਂ ਨੂੰ ਕਹਿੰਦੇ ਨੇ ਟੈਂਪਲ, ਉਹ ਵੈਂਡਲਾਈਜ਼ ਕਰਕੇ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਜੇ ਕੈਲੀਫੋਰਨੀਆ ਅਸੈਂਬਲੀ 'ਚ ਬੀਬੀ ਬੈਂਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਲਿਆਂਦਾ, ਯੂਨੈਨਿਮਸਲੀ ਹਾਊਸ 'ਚ ਪਾਸ ਹੋਇਆ, ਉਹਨੂੰ ਉਹਨਾਂ ਨੇ ਸਟੇਟ ਸੈਨੇਟ ਦੇ ਵਿੱਚ ਐਪਰੋਪ੍ਰੀਏਸ਼ਨ ਕਮੇਟੀ ਵੱਲ ਧੱਕ ਦਿੱਤਾ। ਜੇ ਕਾਸਟ ਸਿਸਟਮ ਨੂੰ ਰੈਕਗਨਾਈਜ਼ ਕਰਨ ਵਾਲਾ ਬਿੱਲ ਹਾਊਸ ਔਰ ਸੈਨੇਟ ਦੋਨਾਂ 'ਚੋਂ ਕੈਲੀਫੋਰਨੀਆ 'ਚ ਪਾਸ ਹੋਇਆ ਤੇ ਗਵਰਨਰ ਦੀ ਮੁੱਠੀ ਗਰਮ ਕਰਕੇ ਉਹਦੇ ਤੋਂ ਵੀਟੋ ਕਰਾ ਦਿੱਤਾ। ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਕਾਫਲਾ ਸਾਡਾ ਆਪਣੇ ਨਿਸ਼ਾਨੇ ਵੱਲ ਵੱਧ ਰਿਹਾ ਹੈ ਔਰ ਇੱਥੋਂ ਦੇ ਸਟਰਕਚਰ ਨੂੰ ਪ੍ਰਭਾਵਿਤ ਕਰ ਰਿਹਾ। ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਹਾਊਸ ਦੇ ਵਿੱਚ ਵੀ ਸੈਨੇਟ ਦੇ ਵਿੱਚ ਵੀ, ਪਰ ਇਹ ਕਈ ਵਾਰ ਇੰਟਰੋਡਿਊਸ ਹੋ ਜਾਂਦੇ ਨੇ, ਭਾਵੇਂ ਉਹਨੂੰ 2 ਬੰਦੇ ਕਰਨ ਜਾਂ ਜ਼ਿਆਦਾ ਕਰਨ, ਪਰ ਜਦੋਂ ਤੱਕ ਉਹ ਫੁੱਲ ਹਾਊਸ ਜਾਂ ਦੂਜੇ 'ਚ ਜਾਣਾ ਹੁੰਦਾ ਉਹਦੀਆਂ ਇੱਕ ਪ੍ਰੋਸੈਸਿਸ ਹੁੰਦੀਆਂ, ਕਈ ਵਾਰੀ ਇਹ ਡਾਈ ਡਾਊਨ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਨਵੇਂ ਸਿਰਿਓਂ ਜਿਹੜਾ ਹੈ ਉਹ ਰੀਡਰਾਫਟਿੰਗ ਦੇ ਨਾਲ ਜਾਂ ਉਹਦੇ 'ਚ ਕੋਈ ਐਡ ਕਰਕੇ, ਕੋਈ ਸਬਸਟ੍ਰੈਕਟ ਕਰਕੇ ਉਹਨੂੰ ਫਿਰ ਪੁਸ਼ ਕੀਤਾ ਜਾਂਦਾ। ਇਵੇਂ ਇਹ ਜਿਹੜੀ ਇੱਥੇ ਪ੍ਰੋਸੈਸ ਹੈ ਇਹ ਇਸ ਕਿਸਮ ਦੀ ਹੈ, ਇਹ ਕੋਈ ਭਾਰਤ ਵਾਂਗ ਨਹੀਂ ਹੈ ਕਿ ਭਾਈ ਉੱਥੇ ਨਾਗਪੁਰ ਵਾਲਿਆਂ ਨੇ ਲਿਖ ਕੇ ਭੇਜਿਆ ਤੇ ਮੋਦੀ ਨੇ ਪੜ੍ਹਿਆ ਤੇ ਅਮਿਤ ਸ਼ਾਹ ਨੂੰ ਚਿੱਠ ਦਿੱਤੀ ਤੇ ਉਹ ਆਇਆ ਤੇ ਉਹਨੇ ਰਾਜ ਸਭਾ 'ਚ ਕਿਹਾ ਜੀ ਆਰਟੀਕਲ 370 ਖਤਮ, 35A ਖਤਮ, ਪਾਓ ਜੀ ਵੋਟਾਂ, ਹਾਂ 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 ਕੀਤਾ ਔਰ ਗੱਲ ਮੁਕਾ ਦਿੱਤੀ, ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ। ਨਹੀਂ, ਇੱਥੇ ਹਰ ਚੀਜ਼ ਜਿਹਨੂੰ ਉਹ ਪੂਰੀ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਸੂਈ ਦੇ ਨੱਕੇ 'ਚ ਲੰਘਾਉਣ ਵਾਂਗ। ਔਰ ਅੱਜ ਜਿਹੜੀ ਇੱਕ ਵੱਡੀ ਪ੍ਰਾਪਤੀ ਹੈ, ਕਿਉਂਕਿ ਆਲਰੇਡੀ ਜਿਵੇਂ ਮੈਂ ਕਿਹਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਹੈ ਉਹ ਕਾਂਗਰਸਮੈਨ ਐਡਮ ਸ਼ਿਫ ਜਿਨ੍ਹਾਂ ਨੇ ਅੱਜ ਜਿਹੜਾ ਇੰਟਰੋਡਿਊਸ ਕੀਤਾ, ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਇਸ ਟਾਈਪ ਦਾ ਸਟਾਪ ਟਰਾਂਸਨੈਸ਼ਨਲ ਰਿਪਰੈਸ਼ਨ ਐਕਟ ਜਿਹੜਾ ਉਹਨਾਂ ਨੇ 2022 ਦੇ ਵਿੱਚ ਵੀ ਇੰਟਰੋਡਿਊਸ ਕੀਤਾ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਔਰ ਉਹਨੂੰ ਰੀਇੰਟਰੋਡਿਊਸ ਕੀਤਾ ਸੀ ਦਸੰਬਰ 2023 ਦੇ ਵਿੱਚ, ਜਦੋਂ ਕਿ ਜੂਨ ਔਰ ਸਤੰਬਰ ਔਰ ਨਵੰਬਰ ਅਨਸੀਲ ਵਾਲਾ ਵਾਕਿਆ ਹੋ ਚੁੱਕਾ ਸੀ। ਔਰ ਹੁਣ ਉਸੇ ਹੀ ਕਾਂਗਰਸਮੈਨ ਐਡਮ ਸ਼ਿਫ ਨੇ ਜਿਹੜਾ ਬੜਾ ਇੰਪੋਰਟੈਂਟ ਕਾਂਗਰਸਮੈਨ ਹੈ, ਹੁਣ ਉਹਦੀ ਲਾਸਟ ਟਰਮ ਹੈ ਆਉਣ ਵਾਲੇ ਪੀਰੀਅਡ 'ਚੋਂ ਕੈਲੀਫੋਰਨੀਆ ਤੋਂ ਸੈਨੇਟ ਦੇ ਲਈ ਰਨ ਕਰ ਰਿਹਾ, ਕਿਉਂਕਿ ਡਾਇਨ ਫਾਈਨਸਟਾਈਨ ਜਿਹੜੀ ਲੰਬਾ ਵਕਤ ਸੈਨੇਟਰ ਰਹੀ ਉਸ ਦੀ ਡੈਥ ਹੋ ਚੁੱਕੀ ਹੈ, ਉਹਦੀ ਸੀਟ ਦੇ ਉੱਤੇ ਇਹਨੇ ਆਉਣਾ ਔਰ ਬਣਨ ਦੀਆਂ ਸੰਭਾਵਨਾਵਾਂ ਨੇ ਉਸ ਤੇ। ਲੇਕਿਨ ਉਹਨੇ ਜਿਹੜਾ ਅੱਜ ਇਹ ਇੰਟਰੋਡਿਊਸ ਕੀਤਾ ਹਾਊਸ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ, ਇਸ ਨੂੰ ਕਿਹਾ ਗਿਆ ਟੂ ਟਰੈਕ ਕੇਸਿਸ ਆਫ ਫੋਰਨ ਰਿਪਰੈਸ਼ਨ ਇਨ ਦਾ US, ਔਰ ਇਸ ਨੂੰ ਜਿਹੜਾ
ਕੋ ਸਪਾਂਸਰ ਕਰਨ ਵਾਲਿਆਂ ਦੇ ਵਿੱਚ 6 ਹੋਰ ਕਾਂਗਰਸਮੈਨ ਕਾਂਗਰਸਵੂਮਨ ਨੇ, ਜਿਨ੍ਹਾਂ 'ਚ ਡੈਨੀਅਲ ਐਸ ਗੋਲਡਮੈਨ, ਇਹ ਇਸੇ ਤਰ੍ਹਾਂ ਇਲਹਾਨ ਉਮਰ, ਬਾਰਬਰਾ ਲੀ, ਜੇਮਸ ਮੈਕਗਵਰਨ ਤੇ ਐਲਨਰ ਹੋਮਸ ਨਾਰਟਨ ਤੇ ਐਰਿਕ ਸਵਾਲਵਲ। ਇਹ ਜਿਹੜੇ ਕਾਂਗਰਸਮੈਨ ਇਹਨਾਂ ਦੇ ਵਿੱਚ 2 ਬੀਬੀਆਂ ਨੇ, ਉਮਰ ਵੀ ਔਰ ਬਾਰਬਰਾ ਲੀ ਵੀ, ਇਹ ਉਹਨਾਂ ਨੇ ਇਹਨੂੰ ਜਿਹੜਾ ਹੈ ਉਹ ਕੋ ਸਪਾਂਸਰ ਕੀਤਾ। ਔਰ ਇਸ ਬਿੱਲ ਨੂੰ ਜਿਹੜਾ ਜਿਸ ਦਾ ਮੈਂ ਕੁਛ ਹਿੱਸਾ ਸਾਂਝਾ ਕਰਾਂਗਾ, ਇਸ ਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਬੈਕ ਕੀਤਾ ਔਰ ਜਿਨ੍ਹਾਂ ਦੇ ਐਫਰਟ ਦੇ ਨਾਲ ਇਹ ਆਇਆ ਸਾਹਮਣੇ, ਉਹਨਾਂ ਦੇ ਵਿੱਚ ਕਿਉਂਕਿ ਮੈਂ ਉਹਨਾਂ ਦੀ ਆਫੀਸ਼ੀਅਲ ਜਿਹੜੀ ਕਾਂਗਰਸਮੈਨ ਐਡਮ ਸ਼ਿਫ ਦੀ ਪ੍ਰੈਸ ਰਿਲੀਜ਼ ਹੈ ਉਹਨਾਂ ਦੇ ਆਫਿਸ ਵੱਲੋਂ, ਉਦੋਂ ਹੀ ਆਧਾਰ ਬਣਾ ਰਹੇ ਹਾਂ ਇਸ ਡਿਸਕਸ਼ਨ ਦਾ। ਔਰ ਉਹਦੇ 'ਚ ਜਿਨ੍ਹਾਂ ਆਰਗੇਨਾਈਜੇਸ਼ਨਸ ਨੇ ਇੰਟਰੋਡਿਊਸ ਇਸ ਨੂੰ ਸਪੋਰਟ ਕੀਤਾ, ਜਿਨ੍ਹਾਂ 'ਚ ਸਿੱਖ ਆਰਗੇਨਾਈਜੇਸ਼ਨਸ ਵੀ ਨੇ, ਨਾਨ ਸਿੱਖ ਆਰਗੇਨਾਈਜੇਸ਼ਨਸ ਵੀ ਨੇ। ਸਭ ਤੋਂ ਪਹਿਲਾਂ ਹਿਊਮਨ ਰਾਈਟਸ ਵਾਚ। ਸੋ ਜ਼ਾਹਰ ਹੈ ਵੀ ਹਿਊਮਨ ਰਾਈਟਸ ਵਾਚ ਨੇ ਇਹ ਜੋ ਕੁਛ ਵਾਇਲੈਂਸ ਦਾ ਚੱਲ ਰਿਹਾ ਹੈ ਔਰ ਇਸ ਦੇ ਉੱਤੇ ਉਹਨਾਂ ਦਾ ਹੈ ਕਿ ਭਾਈ ਅਮਰੀਕਾ ਦੀ ਸੋਵਰਨਿਟੀ ਵੀ ਔਰ ਇੰਟਰਨੈਸ਼ਨਲ ਲਾਅ ਵੀ ਇਹ ਵਾਇਓਲੇਟ ਨਾ ਹੋਏ, ਇਸ ਦੇ ਲਈ ਜਿਹੜੇ ਕਦਮ ਚੁੱਕੇ ਜਾਣ। ਸਿੱਖ ਜਥੇਬੰਦੀਆਂ ਦੇ ਵਿੱਚ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ, ਜਿਹਨੂੰ ਸੈਲਡੈਫ ਕਹਿੰਦੇ ਨੇ, ਇਸੇ ਤਰ੍ਹਾਂ ਸਿੱਖ ਕੋਲੀਸ਼ਨ, ਸਿੱਖ ਅਸੈਂਬਲੀ ਆਫ ਅਮਰੀਕਾ, ਇਸੇ ਤਰ੍ਹਾਂ ਅਮਰੀਕਨ ਸਿੱਖ ਕਾਕਸ ਕਮੇਟੀ, ਜ਼ਾਹਰ ਹੈ ਜਿਹਦੇ 50 ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਨੇ, ਇੰਟਰਨੈਸ਼ਨਲ ਡਿਫੈਂਡਰਸ ਕਾਉਂਸਲ, ਪਬਲਿਕ ਅਫੇਅਰਸ ਅਲਾਇੰਸ ਆਫ ਇਰਾਨੀਅਨ ਅਮਰੀਕਨਸ, ਮਿਡਲ ਈਸਟ ਡੈਮੋਕ੍ਰੇਸੀ ਸੈਂਟਰ, ਹਾਂਗਕਾਂਗ ਡੈਮੋਕ੍ਰੇਸੀ ਕਾਉਂਸਲ, ਕਮੇਟੀ ਫਾਰ ਫਰੀडम ਇਨ ਹਾਂਗਕਾਂਗ ਫਾਊਂਡੇਸ਼ਨ ਐਂਡ ਫਲੂਨ ਡਾਫਾ ਐਸੋਸੀਏਸ਼ਨ। ਹੁਣ ਇਹ ਜਿਹੜਾ ਇਸ ਬਿੱਲ ਦੀ ਜ਼ਦ ਦੇ ਵਿੱਚ 4 ਮੁਲਕਾਂ ਨੂੰ ਪ੍ਰਮੁੱਖ ਤੌਰ ਤੇ ਲਿਆਂਦਾ ਗਿਆ, ਜਿਸ ਦਾ ਜਿਹੜਾ ਸਰਵਸ਼੍ਰੇਸ਼ਟ ਹੈ ਉਹ ਭਾਰਤ ਮਾਤਾ ਹੈ। ਉਹਦੇ 'ਚ ਇੰਡੀਆ, ਸਾਊਦੀ ਅਰੇਬੀਆ, ਈਰਾਨ ਔਰ ਚਾਈਨਾ, ਇਹਦੇ 'ਚੋਂ ਰੂਸ ਨੂੰ ਮਾਈਨਸ ਕੀਤਾ ਗਿਆ। ਸੋ ਜ਼ਾਹਰ ਹੈ ਕਿ ਇਹ ਜਿਹੜਾ ਇਹਨਾਂ 4 ਮੁਲਕਾਂ 'ਚ, ਔਰ ਕਿਉਂਕਿ ਇਹਨਾਂ ਦੀਆਂ ਕੰਕਰੀਟ ਉਦਾਹਰਨਾਂ ਸਾਹਮਣੇ ਨੇ ਕੀ ਹੋਇਆ, ਔਰ ਇਹਦੇ ਤੇ ਇਸ ਬਿੱਲ ਨੂੰ ਜਿਹੜਾ ਹੈ ਉਸ ਦੀ ਬਿਗਨਿੰਗ ਹੀ ਇਹ ਹੈ ਕਿ ਭਾਈ ਇਹ ਜਿਹੜਾ ਟੂ ਐਸਟੈਬਲਿਸ਼ ਏ ਰਿਪੋਰਟਿੰਗ ਰਿਕੁਆਇਰਮੈਂਟ ਫॉर केसेस ऑफ ट्रांसनेशनल रिप्रेशन अगेंस्ट यूनाइटेड स्टेट्स पर्सन एंड फॉर अदर परपसेस, कि भाई किवें जिहड़ा यूनाइटेड स्टेट्स के जिहड़े वछिंदे ने उन्हां नूं जिहड़ा सेफ करन दे लई रिपोर्टिंग मैकेनिज़म इस दे थल्ले करन दा है। और इहदे च उन्हां ने जिथे उन्होंने कहा कि भाई ये एलीगेशनस ने कि ट्रांसनैशनल रिप्रैशन यूनाइटेड स्टेट्स दे विच रहन वाले जिहड़े वछिंदे ने उन्हां दे खिलाफ है, जिहदे च टारगेट किया जाता है पोलिटिकल और ह्यूमन राइट्स एक्टिविस्ट नूं, जर्नलिस्टां नूं ते मैंबरस ऑफ रिलीजन एंड एथनिक माइनॉरिटी ग्रुप्स। सो ज़ाहिर है कि सिख जिहड़े ने इन्हां तिन्नां च क्वालीफाई करते हैं, वो एज ए एथनिक ग्रुप भी ने, रिलीजन भी है, और वो राइट ऑफ सैल्फ डिटरमीनेशन के लिए जिहड़ा है वो मंग कर रहे हैं। उन्होंने कहा कि भी लार्ज नंबर ऑफ डायस्पोरा कम्युनिटीज़ हैव एक्सपीरियंस्ड ए राइज ऑफ इंसीडेंट्स ऑफ इंटीमिडेशन, हरासमेंट और इन सम केसेस वायलेंस इन यूनाइटेड स्टेट्स के ये चल रहा है, हिंसा भी है, हरासमेंट भी है। और ये जड़ा उन्होंने कहा कि भी ये खास तौर पर इन्हां 4 मुल्कों वालों however transnational repression against United States persons or persons in the United States appears to be on the rise, particularly from India, Saudi Arabia, Iran and China। ਹੁਣ ਜਿਹੜਾ ਬਿੱਲ ਕੈਲੀਫੋਰਨੀਆ ਅਸੈਂਬਲੀ 'ਚ ਬਲੌਕ ਕਰਵਾਇਆ ਹਿੰਦੂ ਫਾਊਂਡੇਸ਼ਨ ਨੇ ਪੈਸੇ ਨਾਲ ਔਰ ਲੌਬੀ ਨਾਲ, ਉਹਦੇ ਉਹਨੇ ਕਿਹਾ ਸੀ ਜੀ ਇੰਡੀਆ ਤਾਂ ਇੱਕ ਡੈਮੋਕ੍ਰੇਸੀ ਹੈ, ਤਾਂ ਬਦਨਾਮ ਕਰਨ ਲਈ ਇਹ ਤਾਂ ਉਹ ਇੱਕ ਟੋਲਾ ਹੈ ਖਾਲਿਸਤਾਨੀਆਂ ਦਾ ਜਿਹੜਾ ਇੰਡੀਆ ਨੂੰ ਬਦਨਾਮ ਕਰ ਰਿਹਾ। ਹੁਣ ਇਸ ਦੇ ਵਿੱਚ ਜਿਹਦੇ 'ਚ 7 ਕਾਂਗਰਸਮੈਨ ਇਨਵੋਲਵ ਨੇ ਔਰ ਪਾਵਰਫੁਲ ਕਾਂਗਰਸਮੈਨ, ਉਹ ਜਿਹੜੇ ਨੇ ਉਹ ਸਭ ਤੋਂ ਉੱਤੇ ਉਹਨਾਂ ਨੇ ਸਰਵਸ਼੍ਰੇਸ਼ਟ ਭੂਮੀ ਭਾਰਤ ਕੀ ਉਹਨੂੰ ਰੱਖਿਆ ਇੰਡੀਆ, फिर सऊदी अरेबिया ज़ाहिर है क्राउन प्रिंस सऊदी अरेबिया का उस मुद्दे के उत्ते तो बाइडन और दूजिया की टिफ भी हुई लंबा वक्त, और ईरान नाल संबंधित भी वाकया इत्थे होए ने और चाइना नाल संबंधित भी। फिर इंडिया के उत्ते जिहड़ी है बिगनिंग दे विच ही इस बिल के ड्राफ्ट के प्रीलिमिनरी इन्वेस्टिगेशन सुजैसट
that individuals associated with Government of India may have played a role in orchestrating the 2023 attempted assassination of Gurpatwant Singh Pannu, a prominent Sikh activist living in New York. ਹੁਣ ਇੰਡੀਆ ਤਾਂ ਕਹਿ ਰਿਹਾ ਹੈ, ਉਹਨਾਂ ਦੀ ਅੱਜ ਵੀ ਫੋਰਨ ਅਫੇਅਰਸ ਦੇ ਉਹਨੇ ਮਿਸਰੀ ਨੇ, ਵਿਕਰਮ ਮਿਸਰੀ ਨੇ ਕਿਹਾ ਕਿ ਜੀ ਸਿੱਖਸ ਫਾਰ ਜਸਟਿਸ ਤਾਂ ਦਹਿਸ਼ਤਗਰਦ ਜਥੇਬੰਦੀ ਹੈ, ਪੰਨੂ ਤਾਂ ਅਨਲਾਫੁਲ ਔਰ ਦੂਜੀਆਂ ਐਕਟੀਵਿਟੀਜ਼ ਲਈ ਉਹਨੂੰ ਦਹਿਸ਼ਤਗਰਦ ਬਣਾਇਆ ਹੋਇਆ। ਪਰ ਇਹ ਉਹਨਾਂ ਦਾ ਬਿੱਲ ਕਹਿ ਰਿਹਾ ਕਿ ਭਾਈ ਇਹ ਜਿਹੜਾ ਭਾਰਤ ਦੀ ਸਾਜ਼ਿਸ਼ ਹੈ, ਇਨੀਸ਼ੀਅਲ ਇਨਵੈਸਟੀਗੇਸ਼ਨ 'ਚੋਂ ਸਾਹਮਣੇ ਆਈ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਇੱਕ ਪ੍ਰੋਮੀਨੈਂਟ ਸਿੱਖ ਐਕਟਿਵਿਸਟ ਨੇ, ਨਿਊਯਾਰਕ 'ਚ ਰਹਿੰਦੇ ਨੇ। The attempted assassination of Pannu appears to have been an effort to silence his criticism of the Indian government, ਕਿਉਂਕਿ ਉਹਨਾਂ ਦੀ ਜਿਹੜੀ assassination ਦਾ attempt ਹੈ, ਇਹ ਜਿਹੜੀ ਉਹ ਆਵਾਜ਼ ਚੁੱਕਦੇ ਨੇ ਉਹਨੂੰ ਚੁੱਪ ਕਰਾਉਣ ਦੇ ਲਈ ਹੈ। Indian government for his advocacy for the rights of Sikhs and the creation of an independent Sikh state known as Khalistan out of the province of Punjab in India, for which the government of India has declared Pannu a terrorist on the basis of sedition and secessionism। ਖਾਲਿਸਤਾਨ ਦੀ ਗੱਲ ਵੀ ਆ ਗਈ ਕਿ ਭਾਈ ਇਸ ਲਈ ਉਹਨਾਂ ਨੇ ਕਿਹਾ ਜੀ ਉਹ ਐਕਟਿਵਿਸਟ ਹੈ, ਖਾਲਿਸਤਾਨ ਦੇ ਲਈ ਕਰ ਰਿਹਾ ਹੈ, ਔਰ ਇੰਡੀਅਨ ਗਵਰਨਮੈਂਟ ਇਸ ਨੂੰ ਸੈਸੈਸ਼ਨਿਜ਼ਮ ਔਰ ਜਿਹੜਾ ਉਹ ਸੈਡੀਸ਼ਨ ਦੇਸ਼ ਧਰੋਹ ਦੇ ਨਾਲ ਜੋੜ ਕੇ ਉਸ ਦਾ ਮਰਡਰ ਕਰਨਾ ਚਾਹੁੰਦੇ। ਦਾ ਅਟੈਂਪਟਡ ਅਸੈਸੀਨੇਸ਼ਨ ਆਫ ਪੰਨੂ followed shortly after the successful assassination of Hardeep Singh Nijjar in June 2023 in Canada, for which the Prime Minister Justin Trudeau stated that there was credible allegations of Indian involvement। उन्होंने कहा जी पन्नू ਦਾ ਤੋਂ ਪਹਿਲਾਂ ਇਹ 18 ਜੂਨ 2023 ਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਇਹਨਾਂ ਇੰਡੀਅਨ ਐਲੀਮੈਂਟਸ ਨੇ ਕੀਤਾ, ਜਿਸ ਬਾਰੇ ਜਸਟਿਨ ਟਰੂਡੋ ਨੇ ਜਿਹੜਾ ਇਹ ਕਿਹਾ ਕਿ ਵੀ ਕ੍ਰੈਡੀਬਲ ਐਲੀਗੇਸ਼ਨ ਨੇ ਕਿ ਇਹ ਇੰਡੀਅਨ ਗਵਰਨਮੈਂਟ ਨੇ ਕਰਵਾਇਆ। ਸੋ ਇਹ ਮੇਨ ਇੰਡੀਆ ਦੇ ਉੱਤੇ ਹੈ, ਫਿਰ ਸਾਊਦੀ ਅਰੇਬੀਆ ਨਾਲ ਰਿਲੇਟਡ ਜਿਹੜੇ ਕੇਸ ਨੇ, ਫਿਰ ਈਰਾਨ ਨਾਲ ਹੈ, ਫਿਰ ਚਾਈਨਾ ਨਾਲ ਰਿਲੇਟਡ ਹੈ, ਔਰ ਇਹ ਸਾਰੇ ਦੇ ਚਲਦੇ ਆ ਫਿਰ ਉਹਨਾਂ ਨੇ ਜਿਹੜੀ ਇਸ ਦੇ ਵਿੱਚ ਰਿਕਮੈਂਡੇਸ਼ਨਸ ਨੇ ਜਾਂ ਜੋ ਐਕਸ਼ਨ ਟੇਕਨ ਕੀ ਹੋਣਾ ਚਾਹੀਦਾ, ਉਹਨਾਂ ਨੇ ਕਿਹਾ ਕਿ ਭਾਈ ਇਹ ਨੋ ਮੈਟਰ ਮੁਲਕਾਂ ਦੇ ਸਬੰਧ ਕਿੰਨੇ ਨਜ਼ਦੀਕੀ ਹੋਣ, notwithstanding the importance of bilateral relationship to the common interests of the stable and prosperous region, any such relationship should be based on an alignment of shared values held in democratic institutions, fundamental human rights and respect for international laws and norms। ਕਿ ਭਾਈ ਇਹ ਕੋਈ ਵਪਾਰਕ ਪੂਰਕ ਸੰਬੰਧਾਂ ਦੇ ਉੱਤੇ ਕੋਈ ਇਹ ਨਹੀਂ ਹਰ ਚੀਜ਼ ਨੂੰ ਕੁਰਬਾਨ ਕੀਤਾ ਜਾਣਾ ਚਾਹੀਦਾ। ਇਹ ਹੈ ਕਿ ਜਿੱਥੇ ਡੈਮੋਕ੍ਰੈਟਿਕ ਸੰਸਥਾਵਾਂ, ਫੰਡਾਮੈਂਟਲ ਹਿਊਮਨ ਰਾਈਟਸ ਔਰ ਇੰਟਰਨੈਸ਼ਨਲ ਲਾਅ ਦਾ ਰਿਸਪੈਕਟ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਐਕਟ ਨੇ, they violate the sovereignty of nations, undermining the values that are foundational in relationship within the international community of nations। ਕਿ ਮੁਲਕਾਂ ਦੇ ਆਪਸੀ ਸੰਬੰਧਾਂ ਦੇ ਵਿੱਚ ਇੰਟਰਨੈਸ਼ਨਲ ਲਾਅ ਦੇ ਥੱਲੇ ਤੁਸੀਂ ਇੱਕ ਦੂਜੇ ਦੀ ਸੋਵਰਨਟੀ ਦਾ ਰਿਸਪੈਕਟ ਕਰਦੇ ਹੋ। ਜੇ ਤੁਸੀਂ ਇੱਕ ਦੂਜੇ ਦੀ ਧਰਤੀ ਤੇ ਆ ਕੇ ਉਹ ਜੀ ਕਰਤੂਤ ਕਰੋਗੇ, ਤੁਸੀਂ ਉਸ ਸਾਰੇ ਨੂੰ ਜਿਹੜਾ ਉਹ ਸਾਇਲੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਟਰਾਂਸਨੈਸ਼ਨਲ ਰਿਪਰੈਸ਼ਨ ਰਿਜ਼ਲਟਸ ਇਨ ਵਿਕਟਮਸ through the silencing of critics and stifling speech, making it more difficult for individuals to express freedoms and giving pause to the consideration of the potential cause for doing so। कि मकसद ਇਹ ਹੈ ਵੀ ਤੁਸੀਂ ਉਸ ਆਵਾਜ਼ ਨੂੰ ਬੰਦ ਕਰਵਾਉਣਾ ਹੈ ਜਿਹੜੀ ਕ੍ਰਿਟੀਕਲ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਤਰੀਕੇ ਨਾਲ ਐਸੇ ਮੁਲਕ ਜਿਹੜੇ ਕਰਦੇ ਨੇ ਉਹਨਾਂ ਦੀ ਜਿਹੜੀ ਹੈ ਕ੍ਰੈਡੀਬਿਲਿਟੀ, ਰੈਪੂਟੇਸ਼ਨ ਉਹ ਜੈਪਰਡੀ ਦੇ ਵਿੱਚ ਚਲਾ ਜਾਂਦਾ ਹੈ। ਔਰ ਯੂਨਾਈਟਿਡ ਸਟੇਟਸ ਨੂੰ ਦੇ ਉੱਤੇ ਆਇਤ ਹੁੰਦਾ ਹੈ ਕਿ ਬਈ ਉਹ ਇਸ ਕਿਸਮ ਦੀਆਂ ਵਾਇਲੇਸ਼ਨਸ ਨੂੰ ਚੈੱਕ ਕਰੇ। ਫਿਰ ਉਹਨਾਂ ਨੇ ਅੱਗੋਂ ਜਿਹੜਾ ਹੈ ਉਹ ਉਸ ਦੇ ਉੱਤੇ ਰਿਕਮੈਂਡੇਸ਼ਨਸ ਕੀਤੀਆਂ ਨੇ ਕਿ ਕੀ ਕਰਨ ਦੀ ਲੋੜ ਹੈ। detailed description of each such case reported to the Department of Justice or another relevant federal agency, including the nature of the transnational repression, individuals involved, location of each incident of transnational repression associated with the case। कि भी ये रिपोर्ट ਦਾ ਹਿੱਸਾ ਹੋਏ, ਫਿਰ ਹਰ ਕੇਸ ਦੀ ਅਸੈਸਮੈਂਟ ਹੋਏ, ਸਾਰੇ ਲਾ ਐਨਫੋਰਸਮੈਂਟ ਇੰਟੈਲੀਜੈਂਸ ਰਿਸੋਰਸਿਸ ਨੂੰ ਲਾ ਕੇ ਫਿਰ ਜਿਹੜਾ ਯੂਨਾਈਟਿਡ ਸਟੇਟਸ ਦੀ ਗਵਰਨਮੈਂਟ ਦਾ ਕੀ ਰਿਸਪੌਂਸ ਹੋਣਾ ਚਾਹੀਦਾ। ਪਹਿਲਾਂ ਤਾਂ ਡਿਪਲੋਮੈਟਿਕ ਮੇਸ਼ਰ ਕਿ ਉਹਨਾਂ ਹਕੂਮਤਾਂ ਦੇ ਨਾਲ ਡਿਪਲੋਮੈਟਿਕਲੀ ਇਹਨਾਂ ਇਸ਼ੂਜ਼ ਨੂੰ ਚੁੱਕਿਆ ਜਾਏ। ਲਾ ਐਨਫੋਰਸਮੈਂਟ ਐਕਸ਼ਨਸ ਐਂਡ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਇਸ ਦੇ ਉੱਤੇ ਪੂਰੇ
ਕ੍ਰਿਮੀਨਲ ਜਿਹੜੀ ਹੈ ਪ੍ਰੋਸੀਕਿਊਸ਼ਨ ਹੋਏ, ਸਿਵਲ ਔਰ ਐਡਮਿਨਿਸਟ੍ਰੇਟਿਵ ਐਕਸ਼ਨਸ ਜਿਹੜੀਆਂ ਨੇ ਟਾਰਗੇਟਡ ਸੈਂਕਸ਼ਨਸ ਲਾਈਆਂ ਜਾਣ, ਆਰਥਿਕ ਪਾਬੰਦੀਆਂ ਫਾਈਨ ਕੀਤੇ ਜਾਣ, ਪੈਨਲਟੀਜ਼ ਹੋਏ ਔਰ ਇਨਐਲੀਜੀਬਿਲਟੀ ਆਫ ਫੋਰਨ ਉਹਨਾਂ ਜਿਹੜੇ ਲੋਕ ਇਹਦੇ 'ਚ ਇਨਵੋਲਵ ਨੇ ਜਿਹੜੀਆਂ ਹਕੂਮਤਾਂ ਉਹਨਾਂ ਦੀ ਅਮਰੀਕਾ ਦਾਖਲੇ 'ਤੇ ਪਾਬੰਦੀ ਲਾਈ ਜਾਏ ਔਰ ਇਸੇ ਤਰ੍ਹਾਂ ਜਿਹੜੇ ਨੇ ਵਿਕਟਮ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੇ ਮੈਸ਼ਰਸ ਲਏ ਜਾਣ ਔਰ ਇਸ ਕਿਸਮ ਦਾ ਉਹਨਾਂ ਨੇ ਜਿਹੜਾ ਇਹ ਸਾਰੇ ਦੀ ਡਿਟੇਲ ਦੇ ਵਿੱਚ ਜਿਹੜਾ ਅੱਗੇ ਹੋਰ ਵੀ ਹੈ, ਮੈਂ ਹੁਣ ਵਕਤ ਵੱਲ ਵੀ ਦੇਖ ਰਿਹਾ, ਸੋ ਅਸੀਂ ਇਸ ਦੇ ਉੱਤੇ ਮੁਬਾਰਕਬਾਦ ਵੀ ਦਿੰਦੇ ਹਾਂ ਇਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਐਫਰਟ ਕੀਤਾ ਔਰ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਿੱਥੇ ਮੁੱਖ ਤੌਰ ਦੇ ਉੱਤੇ ਇਸ ਨੂੰ ਮੂਵ ਕਰਨ ਵਾਲੇ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਜਿਹੜੇ ਨੇ ਉਹ ਨੇ ਕਾਂਗਰਸਮੈਨ ਐਡਮ ਸ਼ਿਫ, ਪਰ ਬਾਕੀ ਸਾਰੇ ਵੀ 7-8 ਜਿਹੜੇ ਕੋ ਸਪਾਂਸਰ ਨੇ। ਹਾਲਾਂ ਇਹ ਕਦੋਂ ਤੱਕ ਜਾ ਕੇ ਪਾਸ ਹੁੰਦੇ ਨੇ ਜਾਂ ਕੀ ਹੈ, ਪਰ ਗੱਲ ਇਹ ਹੈ ਵੀ ਇੱਕ ਤੋਂ ਬਾਅਦ ਇੱਕ ਮੂਵ ਜਿਹੜਾ ਚੱਲ ਰਿਹਾ ਔਰ ਇਹਦੇ 'ਚ ਘੱਟੋ ਘੱਟ ਇੱਕ ਅੰਬਰੇਲੇ ਦੇ ਥੱਲੇ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਕੋਈ ਸਪਾਂਸਰ ਕਰਵਾਉਣ ਦੇ ਲਈ ਜਿਨ੍ਹਾਂ ਨੇ ਫਰੰਟਲ ਰੋਲ ਅਦਾ ਕੀਤਾ, ਜਿਹੜੇ ਪਿੱਛੇ ਸੀ ਉਹਨਾਂ ਨੇ ਵੀ ਬੈਕ ਕੀਤਾ ਕਿ ਭਾਈ ਇਹ ਠੀਕ ਕੰਮ ਹੈ। ਸੋ ਅਸੀਂ ਇਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਡੌਨ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਦੀ ਕਾਨੂੰਨੀ ਟੀਮ ਵੱਲੋਂ ਜਿਹੜਾ ਸਿਵਲ ਕੇਸ ਨਿਊਯਾਰਕ ਦੀ ਅਦਾਲਤ ਵਿੱਚ ਭਾਰਤ ਸਰਕਾਰ ਅਤੇ ਉਸ ਦੀਆਂ ਖੁਫੀਆ ਏਜੰਸੀਆਂ ਦੇ ਕਰਿੰਦਿਆਂ ਦੇ ਖਿਲਾਫ ਪਾਇਆ ਗਿਆ ਹੈ, ਉਸ ਨੇ ਭਾਰਤੀ ਸਿਸਟਮ ਵਿੱਚ ਕਾਫੀ ਹਲਚਲ ਪੈਦਾ ਕੀਤੀ ਹੈ। ਸੋ ਇਸ ਤੇ ਰਿਐਕਸ਼ਨ ਦਿੰਦਿਆਂ ਭਾਰਤ ਦੇ ਵਿਦੇਸ਼ ਸਕੱਤਰ
ਵਿਕਰਮ ਮਿਸਰੀ ਨੇ ਕਿਹਾ ਹੈ ਕਿ ਇਹ ਕੇਸ ਆਧਾਰਹੀਨ ਹੈ। ਉਸ ਅਨੁਸਾਰ ਪੰਨੂ ਭਾਰਤ ਵਿਰੋਧੀ ਕਾਰਵਾਈਆਂ ਵਿੱਚ ਮੁਲਵਸ ਹੈ ਅਤੇ 6 ਫॉर ਜਸਟਿਸ ਸੰਸਥਾ ਭਾਰਤ ਦੀ ਏਕਤਾ ਅਖੰਡਤਾ ਨੂੰ ਚੈਲੰਜ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇੱਕ ਡੀਟੇਲ ਸੈਗਮੈਂਟ ਕੀਤਾ ਸੀ ਜਿਹਦੇ ਚ ਅਸੀਂ ਜਿਹੜਾ ਸਿਵਲ ਲਾ ਸੂਟ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਲੀਗਲ ਟੀਮ ਵੱਲੋਂ ਕੀਤਾ ਗਿਆ। ਬਾਅਦ ਚ ਮੈਂ ਦੇਖਿਆ ਉਹਨਾਂ ਦੇ ਅੱਡ ਲਾਇਰਸ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਵੇਰਵੇ ਦਿੱਤੇ ਗਏ ਔਰ ਅਸੀਂ ਜਿਹੜੇ ਆਲਮੋਸਟ 30 ਤੋਂ ਜ਼ਿਆਦਾ ਪੇਜਿਸ ਦੀ ਉਹ ਸਾਰੀ ਸਮਰੀ ਸੀ ਕੇਸ ਦੀ, ਉਸ ਦੇ ਚੀਦਾ ਨੁਕਤਿਆਂ ਦੇ ਉੱਤੇ ਗੱਲ ਕੀਤੀ ਸੀ ਕਿ ਭਾਈ ਕਿੰਨਾ ਸਟਰੋਂਗ ਕੇਸ ਬਣਦਾ, ਕਿਉਂਕਿ ਇਹ ਨਹੀਂ ਹੈ ਕਿ ਵੀ ਇਹ ਜਿਹੜੇ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਇਹ ਪਹਿਲੀ ਵਾਰ ਸਮਨ ਜਿਹੜੇ ਨੇ ਉਹਨਾਂ ਨੂੰ ਇਸ਼ੂ ਹੋਏ ਨੇ, ਜਿਸ ਦੇ ਵਿੱਚ 21 ਦਿਨ ਦੇ ਵਿੱਚ ਜਵਾਬ ਦੇਣ ਦੀ ਲਾਈਨ ਹੈ। ਇਸ ਤੋਂ ਪਹਿਲਾਂ ਵੀ ਮੋਦੀ ਦੀ 2014 ਜਦੋਂ ਇਹ ਬਣਦਾ ਉਸ ਤੋਂ ਬਾਅਦ ਉਸ ਦੀ ਵਿਜ਼ਿਟ ਵੇਲੇ ਮੈਨੂੰ ਯਾਦ ਹੈ, ਸਨ ਤਾਂ ਮੈਨੂੰ ਯਾਦ ਨਹੀਂ ਹੈ, ਉਦੋਂ ਵੀ ਸੰਮਨ ਜਾਰੀ ਹੋਏ ਸੀ। ਇਸੇ ਤਰ੍ਹਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਇਸ ਧਰਤੀ ਤੇ ਆਇਆ ਉਦੋਂ ਵੀ ਉਹ ਇੱਕ ਡਿਫਰੈਂਟ ਐਕਟ ਦੇ ਥੱਲੇ ਸੀ ਅਮਰੀਕਾ ਦੇ, ਸੋਨੀਆ ਗਾਂਧੀ ਨੂੰ ਵੀ ਸਰਵ ਹੋਏ ਸੀ। ਪਰ ਉਸ ਸਾਰੇ ਪੈਟਰਨ ਦੇ ਵਿੱਚ ਉਹ ਇੱਕ ਪੋਜ਼ਿਟਿਵ ਐਫਰਟ ਤਾਂ ਸੀ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਤੁਹਾਨੂੰ ਅਕਾਊਂਟੇਬਲ ਹੋਲਡ ਕਰ ਰਹੇ ਹਾਂ ਇਸ ਦੇ ਲਈ ਕਿ ਤੁਹਾਡੀ ਨਿਗਰਾਨੀ ਥੱਲੇ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਹੋ ਰਹੀ ਹੈ ਔਰ ਉਹ ਜ਼ਾਹਰ ਹੈ ਕਿ ਉਹਨਾਂ ਦੀ ਆਮਦ ਦੇ ਦੌਰਾਨ ਇਸ ਕਿਸਮ ਦੀ ਜਦੋਂ ਕੋਈ ਖਬਰ ਆਂਦੀ ਸੀ ਤੇ ਉਹਨਾਂ ਦੇ ਜਿਹਨੂੰ ਕਹਿੰਦੇ ਨੇ ਕਿ ਭਾਈ ਉਹਨਾਂ ਨੂੰ ਪਸੂੜੀ ਵੀ ਪੈ ਜਾਂਦੀ ਸੀ ਕਿ ਇਹ ਜਿਹੜਾ ਇਹ ਖਬਰ ਕ੍ਰੀਏਟ ਹੋਈ ਨੈਗੇਟਿਵਿਟੀ। ਪਰ ਇਸ ਵਾਰ ਜਿਹੜਾ ਇਹ ਲੀਗਲ ਸਿਸਟਮ ਹੈ, ਸਿਵਲ ਕੇਸ ਹੈ, ਇਹ ਬੜੀ ਫਰਮ ਗਰਾਊਂਡ ਦੇ ਉੱਤੇ ਔਰ ਜਿਵੇਂ ਅਸੀਂ ਉਸ ਕੱਲ ਦੀ ਡਿਸਕਸ਼ਨ 'ਚ ਦੱਸਿਆ ਸੀ ਕਿ ਬੇਸ਼ੱਕ ਜਿਹੜੇ ਫੋਰਨ ਡਿਗਨਿਟਰੀ ਜਾਂ ਪ੍ਰਾਈਮ ਮਿਨਿਸਟਰ ਜਾਂ ਦੂਜੇ ਨੇ ਉਹ ਇੱਕ ਇਮਿਊਨਿਟੀ ਐਕਟ ਦੇ ਥੱਲੇ ਅਮਰੀਕਾ ਜਾਂ ਦੂਸਰੇ ਮੁਲਕਾਂ ਦੇ ਵਿੱਚ ਉਹ ਜਿਹੜਾ ਉਹਨਾਂ ਨੂੰ ਤੁਸੀਂ ਜਵਾਬਦੇਹ ਨਹੀਂ ਬਣਾ ਸਕਦੇ, ਲੇਕਿਨ ਜਿਹੜਾ ਦੂਸਰਾ ਪਾਸਾ ਜਿਹੜਾ ਅਮਰੀਕਨ ਸਿਟੀਜ਼ਨਸ ਦੇ ਰਾਈਟਸ ਨੂੰ ਡਿਫੈਂਡ ਕਰਦਾ ਹੈ ਔਰ ਖਾਸ ਤੌਰ ਤੇ ਜਿਹੜਾ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ ਔਰ ਜਦੋਂ ਤੁਸੀਂ ਬੇਸ਼ੱਕ ਉਹ ਮਰਡਰ ਨਹੀਂ ਹੋਇਆ ਜਿਹੜਾ ਇਹਨਾਂ ਨੇ ਪਲਾਨ ਕੀਤਾ ਸੀ ਗੁਰਪਤਵੰਤ ਸਿੰਘ ਪੰਨੂ ਦਾ, ਪਰ ਲਾਅ ਦੀ ਟਰਮ ਦੇ ਵਿੱਚ ਵੈਦਰ ਉਹ ਐਕਟ ਜਿਹੜਾ ਉਹ ਫਰੈਕਟੀਫਾਈ ਹੋਇਆ ਜਾਂ ਹੋਣ ਤੋਂ ਪਹਿਲਾਂ ਉਸ ਨੂੰ ਰੋਕ ਦਿੱਤਾ ਗਿਆ, ਉਹ ਉਸੇ 'ਚ ਉਹ ਕ੍ਰਿਮੀਨਲ ਕੈਟਾਗਰੀ ਦੇ ਵਿੱਚ ਹੀ ਆਉਂਦਾ ਹੈ। ਔਰ ਇਸੇ ਤਰ੍ਹਾਂ ਜੋ ਉਹਨਾਂ ਦੇ ਨਿਖਲ ਗੁਪਤਾ, ਕਿਉਂਕਿ ਹੁਣ ਇਹ ਅਮਰੀਕਨ ਜਦੋਂ ਇਹ ਸਾਰੇ ਦੀ ਇਹ ਕੇਸ ਅੱਗੇ ਜਾਏਗਾ, ਕਿਉਂਕਿ ਪਹਿਲੇ ਮਾਮਲਿਆਂ ਦੇ ਵਿੱਚ ਤਾਂ ਅਮਰੀਕਾ ਇਨਵੋਲਵ ਨਹੀਂ ਸੀ, ਜੋ ਉੱਥੇ ਕੀਤਾ ਬਾਦਲ ਨੇ ਕੀਤਾ ਜਾਂ ਮੋਦੀ ਦੇ ਥੱਲੇ ਸੀ ਜਾਂ ਕੋਈ ਹੋਰ ਪ੍ਰਾਈਮ ਮਿਨਿਸਟਰ ਦੇ ਥੱਲੇ ਸੀ। ਹੁਣ ਤਾਂ ਕਿਉਂਕਿ ਅਮਰੀਕਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਹੀ ਇਸ ਗੁਰਪਤਵੰਤ ਪੰਨੂ ਮਰਡਰ ਪਲਾਟ ਨੂੰ ਫਾਈਲ ਕੀਤਾ ਔਰ ਉਹਨਾਂ ਨੇ ਹੀ ਜਿਹੜਾ ਚੈੱਕ ਕੋਰਟ ਦੇ ਵਿੱਚ 4 ਸਟੇਜਸ ਉਹਨਾਂ ਦੇ ਕਨਸਟੀਟਿਊਸ਼ਨਲ ਕੋਰਟ ਤੱਕ, ਉਹਨਾਂ ਦੇ ਜਸਟਿਸ ਡਿਪਾਰਟਮੈਂਟ ਤੱਕ ਨਾ ਭਿੜ ਕੇ ਕਾਨੂੰਨੀ ਭਿੜੰਤ ਉਹਨੂੰ 1 ਸਾਲ ਬਾਅਦ ਲਿਆਂਦਾ। ਇੱਥੇ ਡਿਸਟ੍ਰਿਕਟ ਕੋਰਟ ਦੇ ਵਿੱਚ ਨਿਊਯਾਰਕ ਦੇ ਉਹਦੇ ਖਿਲਾਫ ਜਿਹੜੀ ਹੈ ਇੰਡਾਇਕਟਮੈਂਟ ਵੀ ਹੋਈ, ਫਿਰ ਜਿਹੜੀ ਹੈ ਉਸ ਨੂੰ ਹੁਣ ਉਹ ਟ੍ਰਾਇਲ ਦੇ ਵਿੱਚ ਕੇਸ ਜਾ ਰਿਹਾ। ਸੋ ਇਹ ਕਾਫੀ ਫਰਮ ਫੁਟਿੰਗ ਦੇ ਉੱਤੇ ਗੱਲ ਹੈ ਔਰ ਜ਼ਾਹਰ ਹੈ ਕਿ ਵੀ ਬੜੀ ਕਾਬਲ ਲੀਗਲ ਟੀਮ ਇਸ ਨੂੰ ਹੈਂਡਲ ਕਰੇਗੀ। ਹੁਣ ਇਹਦੇ 'ਚ ਕਿਉਂਕਿ ਇਹ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਇਹਦੇ 'ਚ ਜ਼ਾਹਰ ਹੈ ਕਿ ਕਲੇਮ ਤਾਂ ਤੁਸੀਂ ਜਿਹੜਾ ਉਹ ਡੈਮੇਜ ਜੋ ਹੋਇਆ ਇਮੋਸ਼ਨਲ ਸਾਈਕੀ ਨੁਕਸਾਨ, ਜਿਹੜਾ ਸੇਫਟੀ ਦਾ ਫੀਅਰ, ਸਾਈਕੋਲੋਜੀਕਲ ਟਰਾਮਾ, ਦੂਜੇ ਤੀਜੇ ਉਹਦਾ ਤੁਸੀਂ ਕੰਪਨਸੇਸ਼ਨ ਲੱਭਦੇ ਹੋ। ਪਰ ਇਸ ਸਭ ਦੇ ਲਈ ਜਿਹੜੀ ਜਵਾਬਦੇਹੀ ਹੈ ਉਹ ਇੰਡੀਅਨ ਗਵਰਨਮੈਂਟ ਜ਼ਾਹਰ ਹੈ, ਮੋਦੀ ਔਰ ਦੂਸਰਾ, ਫਿਰ ਉਹਨਾਂ ਦਾ ਮੇਨ ਗੁਰੂ ਘੰਟਾਲ ਬਦਮਾਸ਼ ਅਜੀਤ ਡੋਵਾਲ, ਫਿਰ ਜਿਹੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਗੋਇਲ ਜਿਹੜਾ ਰਾਹ ਦਾ ਚੀਫ ਸੀ, ਜਿਹੜਾ ਹੁਣ ਜੀ ਸਿਕਿਉਰਿਟੀ ਲੈ ਕੇ ਘੁੰਮ ਰਿਹਾ, ਔਰ ਇੱਥੇ ਵਿਕਰਮ ਯਾਦਵ ਜਿਸ ਨੂੰ ਵਾਸ਼ਿੰਗਟਨ ਪੋਸਟ ਨੇ ਨੇਮ ਕੀਤਾ ਸੀ ਉਹਦਾ ਹੈਂਡਲਿੰਗ ਏਜੰਟ ਸੀ, ਔਰ ਨਿਖਲ ਗੁਪਤਾ ਜਿਹਨੂੰ ਜ਼ਾਹਰ ਹੈ ਜਿਸ ਦੇ ਖਿਲਾਫ ਇੰਡਾਇਕਟਮੈਂਟ ਜਿਹੜੀ ਹੈ ਉਹ ਫਾਈਲ ਹੋਈ ਹੈ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ, ਕਿਉਂਕਿ ਕੱਲ ਤੱਕ ਤਾਂ ਇਹ ਵੱਡੀ ਖਬਰ ਸੀ, ਹੁਣ ਅਸੀਂ ਇਹ ਦੇਖਣਾ ਚਾਹੁੰਦੇ ਸੀ ਵੀ ਇੰਡੀਅਨ ਗਵਰਨਮੈਂਟ ਔਰ ਇਹ ਐਨ ਇਸ ਮੌਕੇ ਤੇ ਜਦੋਂ ਮੋਦੀ ਅਮਰੀਕਾ ਦੀ ਧਰਤੀ ਤੇ ਲੈਂਡ ਹੋਣ ਵਾਲਾ ਹੈ,
ਔਰ ਇੰਡੀਅਨ ਕੌਂਸੂਲੇਟ ਨੂੰ ਉਹਨਾਂ ਨੇ ਨੋਟਿਸ ਭੇਜਿਆ, ਸਮਨ ਹੀ ਅਸੀਂ ਕਹਿੰਦੇ ਉੱਥੇ ਆ ਜਾਏ ਕਿ ਜੀ ਸਮਨ ਆ ਗਿਆ ਤਾਂ ਸਾਰਾ ਮਹੱਲਾ ਰੋਣ ਲੱਗ ਜਾਂਦਾ ਸੀ ਵੀ ਸਮਨ ਆ ਗਿਆ। ਹੁਣ ਇੱਥੇ ਸਮਨ ਦਾ ਮਤਲਬ ਹੀ ਹੈ ਵੀ ਤਲਬ ਕਰੋ, ਇਹ ਕੋਈ ਇਨਵਾਈਟ ਨਹੀਂ ਹੈ ਕਿ ਵੀ ਆਓ ਜੀ ਆਪਣੀ ਐਕਸਪਲੇਨੇਸ਼ਨ ਦਿਓ। ਅਦਾਲਤ ਨੇ ਕਾਰਵਾਈ ਕੀਤੀ ਔਰ ਇੰਡੀਅਨ ਕੌਂਸੂਲੇਟ ਜਿਹੜਾ ਹੈ ਉਹ ਕਿਉਂਕਿ ਰਿਪਰੈਜ਼ੈਂਟ ਕਰਦਾ ਹੈ ਇੰਡੀਅਨ ਸਟੇਟ ਨੂੰ ਆਫੀਸ਼ੀਅਲੀ, ਔਰ ਇਹਦੇ 'ਚ ਇੰਡੀਅਨ ਸਟੇਟ ਜਿਹੜੀ ਆ ਉਹ ਕਲਪਰੇਟ ਹੈ। ਇਸ ਹਾਲਤ 'ਚ ਇੰਡੀਅਨ ਗਵਰਨਮੈਂਟ ਕੀ ਰਿਸਪੌਂਡ ਕਰੇਗੀ, ਅੱਜ ਅਸੀਂ ਉਸ ਦੇ ਉੱਤੇ ਹੀ ਵਿਚਾਰ ਚਰਚਾ ਕਰ ਰਹੇ ਹਾਂ। ਔਰ ਇਸ ਦੇ ਉੱਤੇ ਰਿਸਪੌਂਡ ਕਿਸੇ ਮਾੜੇ ਮੋਟੇ ਨੇ ਨਹੀਂ ਕੀਤਾ, ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ, ਕਿਉਂਕਿ ਇਹ ਸਿੱਧੇ ਤੌਰ ਤੇ ਵਿਦੇਸ਼ ਮੰਤਰਾਲੇ ਨਾਲ ਸੰਬੰਧਿਤ ਕੇਸ ਬਣ ਜਾਂਦਾ, ਔਰ ਉਹਨਾਂ ਦਾ ਜਿਹੜਾ ਫੋਰਨ ਸੈਕਟਰੀ ਹੈ ਮਿਸਟਰ ਵਿਕਰਮ ਮਿਸਰੀ, ਉਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ। ਗੁਰਪਤਵੰਤ ਔਰ ਉਹਨਾਂ ਦੇ ਦਾ ਹਿੰਦੂ ਬਿਊਰੋ ਸਮੇਤ ਬਾਕੀ ਬਹੁਤ ਸਾਰੀਆਂ ਅਖਬਾਰਾਂ ਨੇ ਇਸ ਨੂੰ ਕਵਰ ਕੀਤਾ। ਉਹਨੇ ਕਿਹਾ ਗੁਰਪਤਵੰਤ ਪੰਨੂ ਮਰਡਰ ਪਲਾਟ ਬੇਸਲੈਸ ਕੇਸ ਸੇਜ਼ ਇੰਡੀਆ ਆਫਟਰ US ਕੋਰਟ ਸਮਨਸ। ਹੁਣ ਇਹ ਭਾਵੇਂ ਬਾਕੀ ਖਬਰਾਂ ਕਿਲ ਕਰਦੇ ਨੇ, ਪਰ ਉੱਥੇ ਕਰੋੜਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਮਰੀਕਨ ਕੋਰਟ ਨੇ ਸੰਮਣ ਕਰ ਲਿਆ ਇਹਨਾਂ ਨੂੰ ਵੀ ਆਓ ਇੱਥੇ ਦੱਸੋ ਤੁਸੀਂ ਇਹ ਜਿਹੜੀ ਕਰਤੂਤ ਕਰਨੀ ਚਾਹੀ। ਔਰ ਇੰਡੀਆ ਨੇ ਜਿਹੜਾ ਇਸ ਦੇ ਉੱਤੇ ਸਟੈਂਸ ਲਿਆ, ਉਹਦੇ 'ਚ ਹੁਣ ਇਹ ਖਬਰ ਦੀ ਬਿਗਨਿੰਗ ਇਹ ਹੈ ਕਿ ਵੀ ਜਿਹੜਾ US ਕੋਰਟ ਦੇ ਸੰਮਨ ਜਿਹੜੇ ਇੰਡੀਅਨ ਸਿਟੀਜ਼ਨਸ ਨੂੰ ਹੁਣ ਇੰਡੀਅਨ ਸਿਟੀਜ਼ਨ ਬਣ ਗਏ, ਜਿਨ੍ਹਾਂ 'ਚ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ, ਫਾਰਮਰ ਰਿਸਰਚ ਐਨਾਲਿਸਿਸ ਵਿੰਗ ਚੀਫ ਸਮੰਤ ਗੋਇਲ ਔਰ ਬਾਕੀ ਜਿਹੜੇ ਨੇ ਇਸ ਨਾਲ ਸੰਬੰਧਿਤ ਜਿਹੜੇ ਨੇ, ਇਹਦੇ ਤੇ ਵਿਕਰਮ ਮਿਸਰੀ ਨੇ ਕਿਹਾ ਦਾ ਕੇਸ ਵਾਜ਼ ਬੇਸਡ ਔਨ ਅਨਵਾਰੰਟਡ ਐਂਡ ਅਨਸਬਸਟੈਂਸ਼ੀਏਟਡ ਇੰਪਿਊਟੇਸ਼ਨਸ, ਕਿ ਜਿਵੇਂ ਉਹ ਕੈਨੇਡਾ ਦੇ ਮਾਮਲੇ 'ਚ ਕਿਹਾ ਜਾਂਦਾ ਕੋਈ ਸਬੂਤ ਨਹੀਂ ਜੀ, ਕੋਈ ਸਬੂਤ ਨਹੀਂ, ਕਿ ਜੀ ਇਹ ਅਣਚਾਹਿਆ ਔਰ ਇਸ ਦੀ ਜਿਹੜੀ ਅਨਸਬਸਟੈਂਸ਼ੀਏਟਡ ਜਿਵੇਂ ਇਹਦੇ ਕੋਈ ਸਬੂਤ ਜਾਂ ਦੂਜੇ ਨਹੀਂ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਕੇਸ ਫਾਈਲ ਕੀਤਾ ਇਸ ਹਫਤੇ ਹੀ ਪੰਨੂ ਨੇ ਇੰਡੀਅਨ ਗਵਰਨਮੈਂਟ ਦੇ ਖਿਲਾਫ, ਡੋਵਲ, ਗੋਇਲ, ਵਿਕਰਮ ਯਾਦਵ, ਨਿਖਿਲ ਗੁਪਤਾ ਦੇ ਖਿਲਾਫ ਜਿਹੜਾ ਨਿਊਯਾਰਕ ਦੀ ਜੇਲ੍ਹ 'ਚ ਹੈ। ਔਰ ਇਹ ਉਹਨਾਂ ਨੂੰ ਜਿਹੜਾ ਸਤੰਬਰ 18 ਨੂੰ ਇਹ ਸੰਮਣ ਜਾਰੀ ਕੀਤੇ ਗਏ ਨੇ ਔਰ 21 ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਵਾਬ ਦੇਣ ਲਈ ਕਿਹਾ ਗਿਆ। ਹੁਣ ਇਹਦੇ 'ਚ ਮੈਂ ਇਹ ਸਮਝਦਾ ਵੀ ਇਹਨਾਂ ਦੀ ਘਬਰਾਹਟ ਵੀ ਨਜ਼ਰ ਆ ਰਹੀ ਹੈ, ਪਰ ਕੌਸ਼ਨ ਵੀ ਨਜ਼ਰ ਆ ਰਹੀ ਹੈ। ਬਾਹਮਣ ਨੂੰ ਇਸ ਗੱਲ ਦਾ ਠੀਕ ਇਲਮ ਹੈ ਕਿ ਕਿੱਥੇ ਉਹਨਾਂ ਦੀ ਐਕਲੀਜ਼ ਹੀਲ ਹੈ। ਬੜਾ ਕੌਸ਼ੀਅਸ ਰਿਸਪੌਂਡ, ਇਹ ਤਾਂ ਕਹਿਤਾ ਵੀ ਬੇਸਲੈਸ ਅਨਵਾਰੰਟਡ ਤੇ ਇਹ ਉਹ, ਫਿਰ ਉਹ ਕਹਿ ਰਹੇ ਵੀ ਹੈਵ ਟੇਕਨ ਸਰਟਨ ਐਕਸ਼ਨ ਐਂਡ ਦ ਐਲੀਗੇਸ਼ਨਸ ਆਰ ਬੀਇੰਗ ਇਨਕੁਆਇਰਡ ਇਨਟੂ ਬਾਈ ਅ ਹਾਈ ਲੈਵਲ ਕਮੇਟੀ। ਉਹ 1 ਸਾਲ ਹੋ ਗਿਆ ਇਹਨਾਂ ਦੀ ਕਮੇਟੀ ਨੂੰ, ਅਜੇ ਤੱਕ ਕਲਪਰੇਟ ਨਹੀਂ ਲੱਭੇ। ਇਹ ਕਹਿ ਰਹੇ ਨੇ ਜੀ ਅਸੀਂ ਵੀ ਹੈਵ ਟੇਕਨ, ਅਸੀਂ ਦੇਖੋ ਇੱਥੇ ਕਾਰਵਾਈ ਤਾਂ ਕੀਤੀ ਹੈ ਨਾ, ਔਰ ਅਸੀਂ ਇਹ ਜਿਹੜੇ ਐਲੀਗੇਸ਼ਨ ਨੇ ਹਾਈ ਲੈਵਲ ਕਮੇਟੀ ਉਹਨਾਂ ਨੂੰ ਜਿਹੜੀ ਹੈ ਇਨਕੁਆਇਰ ਕਰ ਰਹੀ ਹੈ। ਐਂਡ ਦ ਰੈਲੇਵੈਂਟ ਏਜੰਸੀਜ਼ ਔਨ ਬੋਥ ਸਾਈਡਸ ਹੈਵ ਐਨਗੇਜਡ ਔਨ ਦਿਸ। ਰੈਲੇਵੈਂਟ ਮਤਲਬ ਅਸੀਂ FBI ਔਰ ਜਾਂ ਰਾਹ ਆਪਸ ਡੀਲ ਕਰ ਜਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੋਨੋਂ ਪਾਸੇ ਦੇ ਡੀਲ ਕਰ ਰਹੇ। ਹੁਣ ਇਹ ਜਿਹੜਾ ਲਾ ਸੂਟ ਹੈ ਇਹਦੇ 'ਚ ਇਹਨਾਂ ਦੀ ਪੋਲੀਟੀਕਲ ਲੌਬੀ ਅਮਰੀਕਾ ਦੀ ਅਲਟੀਮੇਟਲੀ ਇੰਡੀਆ ਨਾਲ ਕੰਪਰੋਮਾਈਜ਼ ਕਰਨਾ ਚਾਹੇ, ਇਹਦੇ ਬਾਵਜੂਦ ਜਿਹੜੀ ਲੀਗਲ ਪ੍ਰੋਸੈਸ ਹੈ, ਅਮਰੀਕਾ ਦੀ ਬਿਊਟੀ ਇਹ ਹੈ ਕਿ ਇੱਥੇ ਹਰ ਚੀਜ਼ ਇੰਡੀਪੈਂਡੈਂਟਲੀ ਰਨ ਹੁੰਦੀ ਹੈ। ਸੋ ਇਹ ਆਪਣੇ ਬਚਾਅ ਵੀ ਕਰ ਰਹੇ ਨੇ ਕਿ ਦੇਖੋ ਅਸੀਂ ਇਹਦੀ ਕਮੇਟੀ ਵੀ ਬਣਾਈ ਸੀ, ਅਸੀਂ ਉਹਨਾਂ ਦੇ ਨਾਲ ਜਿਹੜਾ ਹੈ ਉਹ ਤਾਵਨ ਵੀ ਕਰ ਰਹੇ ਹਾਂ। ਔਰ ਇਹ ਕਿੱਥੋਂ ਵਿੱਚੋਂ ਕੇਸ ਆ ਸੈਡ ਮਿਸਟਰ ਮਿਸਟਰੀ ਔਨ ਇੰਡੀਆ US ਡਿਸਕਸ਼ਨ ਅਰਾਊਂਡ ਚਾਰजेस against issued by the US Department of Justice in November 2023 ਔਰ ਇਹ ਜਿਹੜਾ ਫਿਰ ਇਸ ਦੇ ਉੱਤੇ ਕਹਿੰਦਾ ਕਿ ਪਰ ਮੈਂ ਹੁਣ ਇਹ ਤਾਂ ਪਹਿਲਾਂ ਉਹਨਾਂ ਨੇ ਬੜੀ ਕੌਸ਼ੀਅਸ ਫਿਰ ਪੂਰਾ ਅਟੈਕ ਖੋਲਿਆ। I would only invite your attention to the person behind the particular case whose antecedents are well known, he said, referring to Mr. Pannu, the man FBI has said was being targeted. उन्होंने कहा जी ये तुसी देख लो ਜਿਹੜਾ ਬੰਦਾ ਇਹ ਕੇਸ ਕਰ ਰਿਹਾ ਹੈ ਉਹਦੇ ਜਿਹੜੀ ਹੈ ਕੀ ਹੈ ਉਸਦਾ ਪਿਛੋਕੜ ਕੀ ਹੈ ਉਸਦਾ। ਔਰ ਫਿਰ ਉਹ ਕਹਿੰਦਾ ਮੈਂ ਇਹ ਕਹਿਣਾ ਮਿਸਰੀ ਕਹਿ I would also underline the fact that the organization that this person represents is an unlawful organization, has been declared as such under the Unlawful Activities Prevention Act, and it has been done so on account of its involvement in anti-national
and subversive activities aimed at disrupting the sovereignty and territorial integrity of India, he said during a उन्होंने कहा जी ये ਗੁਰਪ੍ਰਤਾਪ ਸਿੰਘ ਪੰਨੂ ਜੀ ਨੇ ਕੇਸ ਕੀਤਾ ਉਹਦੀ ਤਾਂ ਜਥੇਬੰਦੀ ਜਿਹੜੀ ਆ ਉਹਨੂੰ ਤਾਂ ਅਸੀਂ ਗੈਰ ਕਾਨੂੰਨੀ ਐਲਾਨਿਆ ਹੋਇਆ ਔਰ ਉਹ ਯੂਆਪਾ ਦੇ ਥੱਲੇ ਆਉਂਦੀ ਹੈ ਔਰ ਉਹ ਐਂਟੀ ਨੈਸ਼ਨਲ ਔਰ ਸਬਵਰਸਿਵ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੈ ਜਿਹੜਾ ਭਾਰਤ ਦੀ ਏਕਤਾ ਅਖੰਡਤਾ ਨੂੰ ਜਿਹੜਾ ਪ੍ਰਭੂ ਸੱਤਾ ਨੂੰ ਚੈਲੰਜ ਕਰਦਾ ਇਹ ਤੁਹਾਡੇ ਲਾਅ ਦੇ ਥੱਲੇ ਹੈ ਨਾ ਜੀ ਇੱਥੇ ਤਾਂ ਉਹ ਪੋਲੀਟੀਕਲ ਐਕਟਿਵਿਸਟ ਹੈ ਨॉन ਪ੍ਰੋਫਿਟ ਆਰਗੇਨਾਈਜੇਸ਼ਨ ਸਿੱਖ ਫਾਰ ਜਸਟਿਸ ਸੀ ਮੈਨੂੰ ਨਹੀਂ ਪਤਾ ਹੁਣ नॉन प्रॉफिट ਦੇ ਥੱਲੇ ਆ ਜਾਂ ਕਿਵੇਂ ਵਿਦਨ ਦਾ ਲਾਅ ਜਿਹੜੀ ਹੈ ਰਜਿਸਟਰਡ ਬਾਡੀ ਹੈ ਔਰ ਫਿਰ ਨਾਲ ਹੀ ਉਹਨਾਂ ਨੇ ਕਿਹਾ ਜੀ ਇਹ ਸੰਮਣ ਉਦੋਂ ਆਏ ਨੇ ਜਦੋਂ ਮੋਦੀ ਨੇ ਯੂਐਸ ਵਿਜ਼ਿਟ ਕਰਨਾ ਹੈ ਕੁਆਡ ਸਮਿਟ 'ਚ ਵੀ ਜਾਣਾ ਹੈ ਔਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਬੋਲਣਾ ਹੈ ਸੋ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਹ ਜਿਹੜਾ ਮੂਵ ਹੈ ਸਿਵਲ ਸੂਟ ਦਾ ਇਹਦੀ ਟਾਈਮਿੰਗ ਵੀ ਜ਼ਬਰਦਸਤ ਔਰ ਇਸ ਤੋਂ ਤੁਸੀਂ ਕੌਸ਼ੀਅਸ ਹੈ ਰਿਐਕਸ਼ਨ ਜਿਵੇਂ ਉਹਨਾਂ ਨੇ ਪਹਿਲਾਂ ਇੰਨਾ ਕਹਿ ਕੇ ਕਿ ਜੀ ਦੇਖੋ ਅਸੀਂ ਤਾਂ ਕਮੇਟੀ ਵੀ ਬਣਾਈ ਹੈ ਅਸੀਂ ਲੀਗਲ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਹੁਣ ਜੋ ਵੀ ਇੰਡੀਆ ਨੇ ਹੁਣ ਲਾਅ ਕਾਨੂੰਨ ਦੇ ਦਾਇਰੇ 'ਚੋਂ ਆਏ ਹੋਏ ਨੇ ਹੁਣ ਜੋ ਵੀ ਕਹਿਣਗੇ ਉਹ ਕੱਲ ਨੂੰ ਐਜ਼ ਏ ਐਵੀਡੈਂਸ ਕੋਰਟ ਦੀ ਕਾਰਵਾਈ ਦੇ ਵਿੱਚ ਪੇਸ਼ ਕੀਤਾ ਜਾਏਗਾ ਇਸ ਲਈ ਉਹਨਾਂ ਨੇ ਆਪਣਾ ਉਹ ਸੇਫ ਪਰ ਨਾਲ ਦੀ ਨਾਲ ਜਿਹੜਾ ਉਹ ਆਰਗੂਮੈਂਟ ਹੈ ਉਹ ਲੈਣ ਦਾ ਹਾਲਾਂ ਉਹਨਾਂ ਦੇ ਇੱਕ ਹੋਰ ਮਿਨਿਸਟਰ ਜਾਂ ਕਿਸੇ ਨੇ ਕਿਹਾ ਕਿ ਜੀ ਇਹ ਤਾਂ ਜੁਰਿਸਡਿਕਸ਼ਨ ਹੀ ਨਹੀਂ ਹੈ ਇਹ ਹੁਣ ਤੁਹਾਨੂੰ ਸਮਝ ਆਏਗੀ ਜੁਰਿਸਡਿਕਸ਼ਨ ਜਦੋਂ ਤੁਹਾਡੇ ਜਿਹੜਾ ਉਹ ਪਾ ਕੇ ਸੰਗਲ ਤੁਹਾਨੂੰ ਘੜੀਸ ਕੇ ਅਮਰੀਕਾ ਲਿਆਂਦਾ ਜਾਏਗਾ ਜੀ ਬਿਲਕੁਲ ਆਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦਾ ਸਤੰਬਰ 21, 22, 23 ਨੂੰ ਅਮਰੀਕਾ ਵਿੱਚ ਆਉਣਾ ਤੈਅ ਹੈ ਔਰ 21 ਤਰੀਕ ਨੂੰ ਡੈਲਵੇਅਰ ਵਿੱਚ, 22 ਨੂੰ ਨਾਸਾ ਕੋਲੀਜ਼ੀਅਮ ਨਿਊਯਾਰਕ ਵਿੱਚ ਅਤੇ 23 ਨੂੰ ਯੂਨਾਈਟਿਡ ਨੇਸ਼ਨ ਦੇ ਬਾਹਰ ਸਿੱਖ ਸੰਗਤਾਂ ਵੱਲੋਂ ਜ਼ੋਰਦਾਰ ਵਿਖਾਵੇ ਰੱਖੇ ਗਏ ਨੇ ਔਰ ਮੀਡੀਆ ਰਿਪੋਰਟਾਂ ਅਨੁਸਾਰ ਪ੍ਰੈਜ਼ੀਡੈਂਟ ਬਾਈਡਨ ਅਤੇ ਮੋਦੀ ਵਿਚਕਾਰ ਮੁਲਾਕਾਤ ਦੇ ਦੌਰਾਨ ਖਾਲਿਸਤਾਨ ਦਾ ਇਸ਼ੂ ਵੀ ਚਰਚਾ ਵਿੱਚ ਰਹੇਗਾ। ਧੰਨਵਾਦ ਮੋਦੀ ਦੇ ਮੂੰਹੋਂ ਬਾਈਡਨ ਦੇ ਸਾਹਮਣੇ ਖਾਲਿਸਤਾਨ ਦਾ ਸ਼ਬਦ ਫੁੱਲਾਂ ਵਾਂਗ ਜਿਹੜਾ ਉਹ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਔਰ ਇਸ ਬਾਰੇ ਕਾਫੀ ਵੱਡੀ ਗਿਣਤੀ 'ਚ ਟੈਲੀਕਾਨਫਰੰਸ ਰਾਹੀਂ ਵੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜਿਹੜਾ ਉਹ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, ਇੰਡੀਵਿਜੂਅਲਸ, ਗੁਰਦੁਆਰਾ ਕਮੇਟੀਆਂ ਨੂੰ ਲਾਈਨ ਤੇ ਲਿਆ ਔਰ ਇਹ ਤਿੰਨੋਂ ਹੀ ਦਿਨ ਕਿਉਂਕਿ ਮੋਦੀ ਦੀ 3 ਦਿਨ ਦੀ ਵਿਜ਼ਿਟ ਹੈ ਉਸ ਨੇ ਜਿਹੜਾ 21 ਤਰੀਕ ਜਿਹੜਾ ਸੈਚਰਡੇ ਹੈ ਉਹ ਵਿਲਮਿੰਗਟਨ, ਡੈਲਾਵੇਅਰ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਡੈਲਾਵੇਅਰ ਪ੍ਰੈਜ਼ੀਡੈਂਟ ਬਾਈਡਨ ਦੀ ਹੋਮ ਸਟੇਟ ਹੈ। ਉੱਥੋਂ ਹੀ ਉਹ ਲੰਬਾ ਵਕਤ ਸੈਨੇਟਰ ਰਹੇ ਨੇ। ਨਿੱਕੀ ਜਿਹੀ ਸਟੇਟ ਹੈ। ਸ਼ੁਰੂ ਜਦੋਂ ਮੈਂ ਨਿਊਯਾਰਕ ਤੋਂ ਜਿਹੜਾ ਉਸ ਐਮਟਰੈਕ ਰਾਹੀਂ ਵਾਸ਼ਿੰਗਟਨ ਜਾਣਾ ਤਾਂ ਇੱਕ ਦੋ ਵਾਰ ਜਦੋਂ ਇਹ ਸੈਨੇਟਰ ਸੀ ਡੱਬੇ ਦੇ ਵਿੱਚ ਮਿਲੇ ਵੀ, ਆਮ ਸਧਾਰਨ ਛੋਟੀ ਜਿਹੀ ਸਟੇਟ ਦਾ, ਪਰ ਵਾਈਸ ਪ੍ਰੈਜ਼ੀਡੈਂਟ ਫਿਰ ਪ੍ਰੈਜ਼ੀਡੈਂਟ ਤੱਕ ਦਾ ਸਫ਼ਰ ਕੀਤਾ
ਔਰ ਕਿਉਂਕਿ ਜਿਹੜੀ ਕੁਆਡ ਸਮਿਟ ਜਿਹਨੂੰ ਇੰਡੀਆ ਨੇ ਹੋਸਟ ਕਰਨਾ ਸੀ ਉਹ ਜਿਹੜਾ ਇਹ ਪੋਸਟਪੋਨ ਹੋ ਗਈ ਸੀ। ਫਿਰ ਇਹਨਾਂ ਨੇ ਕਿਹਾ ਜੀ ਹੁਣ ਉੱਥੇ ਕਰਨ ਦੀ ਥਾਂ ਇੱਥੇ ਆਏ ਹੀ ਹੋਣਾ ਹੈ, ਔਰ ਇਹ ਬਾਈਡਨ ਨੇ ਆਨਰ ਹੀ ਕੀਤਾ ਆਪਣੇ ਵੱਲੋਂ। ਤਾਂ ਇਹਨੂੰ ਇਹ ਵੈਸੇ ਸ਼ਰਮ ਦੀ ਗੱਲ ਹੈ ਕਿ ਵੀ ਹਾਲਾਂ ਇਹੀ ਮੀਟਿੰਗ ਜਿਹੜੀ ਹੈ ਜੇ ਇੱਥੇ ਸਾਈਡ ਲਾਈਨ ਤੇ ਵੀ ਹੋ ਸਕਦੀ ਸੀ, ਲੇਕਿਨ ਇਹ ਉਹਨੇ ਆਪਣੇ ਵਿਲਮਿੰਗਟਨ ਆਪਣੇ ਹੋਮ ਟਾਊਨ ਦੇ ਵਿੱਚ ਡੈਲਾਵੇਅਰ 'ਚ ਹੋਸਟ ਕਰਨਾ। ਇਕੱਲਾ ਮੋਦੀ ਨੂੰ ਨਹੀਂ, ਆਸਟ੍ਰੇਲੀਆ ਔਰ ਜਾਪਾਨ ਦੇ ਹੈਡ ਆਫ ਸਟੇਟਸ ਨੂੰ ਵੀ, ਕਿਉਂਕਿ ਕੁਆਡ ਦੀ ਜਿਹੜੀ ਮੀਟਿੰਗ ਇੰਡੀਆ ਨੇ ਹੋਸਟ ਕਰਨੀ ਸੀ ਉਹ ਹੁਣ ਅਮਰੀਕਾ ਔਰ ਬਾਈਡਨ ਆਪਣੇ ਟਾਊਨ ਦੇ ਵਿੱਚ ਉਹਨੂੰ ਹੋਸਟ ਕਰ ਰਿਹਾ। ਸੋ ਇਹ ਸੈਚਰਡੇ ਹੈ ਔਰ ਇਸ ਦੇ ਵਿੱਚ ਜਿਹੜਾ 2 ਵਜੇ ਤੋਂ ਲੈ ਕੇ 7 ਵਜੇ ਤੱਕ ਉੱਥੇ ਇਹਨਾਂ ਦੀ ਮੀਟਿੰਗ ਹੈ। ਸੋ ਪ੍ਰੋਟੈਸਟ ਵੀ 2 ਤੋਂ 7 ਵਜੇ ਤੱਕ ਸੈਚਰਡੇ ਨੂੰ ਹੋਏਗਾ। ਇਸੇ ਤਰ੍ਹਾਂ ਸੰਡੇ ਜਿੱਥੇ ਕਿ ਇਹਨਾਂ ਨੇ 15,000 ਤੋਂ ਜ਼ਿਆਦਾ ਹਿੰਦੂ ਤੋਂ ਵੀ ਇੱਥੇ ਇਕੱਠੇ ਕੀਤੇ ਨੇ ਵੈਨਿਊ ਨਾਸਾ ਕੋਲੀਸੀਅਮ ਦੇ ਵਿੱਚ, ਜਿੱਥੇ ਵੱਡਾ ਸੀਟਿੰਗ ਪਲੇਸ ਹੈ। ਇਸ ਦੇ ਬਾਅਦ ਕਿਉਂਕਿ ਇਹ ਇਵੈਂਟ ਦਾ ਹੋਲ ਡੇ ਇਵੈਂਟ ਹੀ ਹੈ, ਉਹਨੇ ਕਦੋਂ ਆਣਾ ਕਦੋਂ ਨਹੀਂ। ਸੋ ਇਹ ਜਿਹੜਾ ਪ੍ਰੋਟੈਸਟ ਹੈ 9 ਵਜੇ ਸ਼ੁਰੂ ਹੋਏਗਾ ਔਰ ਮੰਡੇ ਕਿਉਂਕਿ ਪਹਿਲਾਂ ਇਹ ਸੀ ਵੀ ਸ਼ਾਇਦ ਉਹਨੇ ਚਲੇ ਜਾਣਾ ਔਰ ਐਸ ਜੈ ਸ਼ੰਕਰ 28 ਸਤੰਬਰ ਨੂੰ UN ਜਨਰਲ ਅਸੈਂਬਲੀ ਨੂੰ ਐਡਰੈਸ ਕਰੇਗਾ, ਪਰ ਹੁਣ ਇਹ ਹੈ ਕਿ ਵੀ ਉਸਨੇ ਆਪਣੀ ਡੇਟ ਇਹਨਾਂ ਨੇ ਚੇਂਜ ਕਰਾ ਲਈ। ਨਵੰਬਰ ਜਿਹੜਾ ਮੰਡੇ 23 ਤਰੀਕ ਨੂੰ ਸਵੇਰੇ 9 ਵਜੇ ਯੂਨਾਈਟਿਡ ਨੇਸ਼ਨਸ ਮਾਰਨਿੰਗ 'ਚ ਤੇ ਉਹਨੇ ਐਡਰੈਸ ਕਰਨਾ। ਸੋ ਇਹ ਇੱਕ ਜ਼ੋਰਦਾਰ ਪ੍ਰੋਟੈਸਟ ਹੋਣਗੇ ਔਰ ਇਹਦੇ ਜਿਹੜੇ ਫਲਾਇਰ ਵੀ ਜਾਂ ਪੋਸਟਰ ਵੀ ਉਹਨਾਂ ਨੇ ਬਣਾਏ ਨੇ, ਗੋ ਬੈਕ ਮੋਦੀ, ਸਟਾਪ ਇੰਡੀਆਜ਼ ਟੈਰਰਿਜ਼ਮ, ਔਰ ਉਹਦੇ 'ਚ ਉਹਨਾਂ ਨੇ ਮੋਦੀ ਦੀ ਸ਼ਕਲ ਦੇਖ ਕੇ ਵੱਡਾ ਟਿੱਕਾ ਲਾਇਆ ਹੋਇਆ। ਇੱਧਰ ਖਾਲਿਸਤਾਨ ਦੇ ਝੰਡਿਆਂ ਦਾ ਪਾਰਟ ਹੈ ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੇ ਉਹ ਫਲਾਇਰ ਦਿਖਾ ਵੀ ਦੇਣ ਜੇ ਉਹਨਾਂ ਦੇ ਕੋਲ ਹੈ ਤਾਂ। ਔਰ ਇਹਦੇ ਤੇ ਆ ਕਿ ਪ੍ਰੋਟੈਸਟ ਅਗੇਂਸਟ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਮਾਸਟਰਮਾਈਂਡ ਬਿਹਾਈਂਡ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਗੇਂਸਟ ਸਿੱਖਸ। ਸੋ ਇਹ ਬਿਲਕੁਲ ਟਾਈਮਲੀ ਆ। ਹੁਣ ਤਾਂ ਨਿਊਯਾਰਕ ਦੇ ਕੋਰਟ ਨੇ ਵੀ ਸੰਮਨ ਜਾਰੀ ਕੀਤੇ ਹੋਏ ਨੇ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੰਡੀਅਨ ਮੀਡੀਆ ਦੇ ਨਾਲੋਂ ਵੀ ਜ਼ਿਆਦਾ ਜਿਵੇਂ ਬਿਜ਼ਨਸ ਟੂਡੇ ਡੈਸਕ ਨੇ ਇਸ ਦੇ ਉੱਤੇ ਖਬਰ ਲਾਈ ਔਰ ਹੈਡਲਾਈਨ ਇਹਦੀ ਬੜੀ ਦਿਲਚਸਪ ਹੈ, ਇੰਡੀਆ ਟੂ ਡਿਸਕਸ ਖਾਲਿਸਤਾਨ ਇਸ਼ੂ ਇਨ ਪ੍ਰਾਈਮ ਮਿਨਿਸਟਰ ਮੋਦੀਜ਼ ਬਾਇਲੇਟਰਲ ਮੀਟਿੰਗ ਵਿਦ US ਪ੍ਰੈਜ਼ੀਡੈਂਟ ਜੋ ਬਾਈਡਨ, ਹੀਅਰ ਇਜ਼ ਵਟ ਵੀ ਨੋ। ਤੇ ਮੈਂ ਜਦੋਂ ਇਹ ਦੇਖਿਆ ਕਿ ਵੀ ਹੁਣ ਖਾਲਿਸਤਾਨ ਕਿਵੇਂ ਇੰਟਰਨੈਸ਼ਨਲ ਪਲੇਟਫਾਰਮ ਤੇ ਮੋਦੀ ਇਸ ਇਸ਼ੂ ਨੂੰ ਡਿਸਕਸ ਕਰੇਗਾ ਬਾਈਡਨ ਦੇ ਨਾਲ, ਇਹ ਕਿੰਨੀ ਵੱਡੀ ਤਬਦੀਲੀ ਹੈ ਭਾਵੇਂ। ਔਰ ਮੇਰੇ ਮਨ 'ਚ ਇੱਕਦਮ ਖਿਆਲ ਆਇਆ ਕਿ ਵੀ ਇੱਕ ਜ਼ਕਰੀਆ ਖਾਨ ਜਦੋਂ ਲਾਹੌਰ ਦਾ ਗਵਰਨਰ ਸੀ ਤੇ ਉਹਦਾ ਪ੍ਰਾਈਮ ਮਿਨਿਸਟਰ ਇੱਕ ਹਿੰਦੂ ਲਖਪਤ ਰਾਏ ਸੀ ਔਰ ਉਸ ਲਖਪਤ ਰਾਏ ਦਾ ਭਰਾ ਜਸਪਤ ਰਾਏ ਜਿਹੜਾ ਸ਼ਾਇਦ ਸਿਆਲਕੋਟ ਜਾਂ ਇਸ ਏਰੀਆ ਦੇ ਨਾਲ ਉਹਦਾ ਸੰਬੰਧ ਸੀ ਐਮਨਾਬਾਦ ਨਾਲ, ਉਹ ਜਿਹੜਾ ਸਿੰਘਾਂ ਦਾ ਇੱਕ ਜਥਾ ਜਿਹੜਾ ਵਿਚਾਰੇ ਭੁੱਖੇ ਭਾਣੇ ਉੱਥੋਂ ਗੁਜ਼ਰ ਰਹੇ ਸੀ, ਉਹਨਾਂ ਨੇ ਜਾਂ ਐਮਨਾਬਾਦ ਸੀ ਜਾਂ ਸਿਆਲਕੋਟ ਸੀ, ਐਮਨਾਬਾਦ ਸੀ ਮੋਸਟ ਲਾਈਕਲੀ, ਉੱਥੇ ਉਹਨਾਂ ਨੇ ਪੜਾਅ ਕੀਤਾ, ਰਾਤ ਨੂੰ ਰੁਕੇ ਸੀ ਥੋੜਾ। ਤੇ ਉਹਦਾ ਭਰਾ ਉੱਥੋਂ ਦਾ ਹਾਕਮ ਸੀ, ਉਹਨੂੰ ਪਤਾ ਲੱਗਾ, ਉਹਨੇ ਇੱਕਦਮ ਮੈਸੇਜ ਭੇਜਿਆ ਕਿ ਭਾਈ ਇੱਥੋਂ ਨਿਕਲ ਜਾਓ ਫੌਰਨ, ਨਹੀਂ ਤਾਂ ਅਸੀਂ ਹਮਲਾ ਕਰ ਦਿਆਂਗੇ। ਉਹਨਾਂ ਨੇ ਸਿੰਘਾਂ ਨੇ ਕਿਹਾ ਅਸੀਂ ਭੁੱਖੇ ਭਾਣੇ ਕਈ ਦਿਨਾਂ ਦੇ ਅਸੀਂ ਆਏ ਹਾਂ ਔਰ ਅਸੀਂ ਨਾਲੇ ਦਰਸ਼ਨ ਕਰਨੇ ਨੇ ਤੇ ਅਸੀਂ ਕੱਲ ਸਵੇਰੇ ਨਿਕਲ ਜਾਵਾਂਗੇ, ਅਸੀਂ ਕੋਈ ਕਬਜ਼ਾ ਕਰਨ ਨਹੀਂ ਇੱਥੇ ਆਏ। ਉਹ ਬੜਾ ਭੁਤਰਿਆ ਹੋਇਆ ਸੀ, ਉਹਨੇ ਹਮਲਾ ਕਰਨ ਦਾ ਦਿੱਤਾ। ਇੱਕ ਜਿਹੜਾ ਨਬਾਊਆ ਸਿੰਘ ਕਰਕੇ ਸਿੰਘ ਨੇ ਉਹ ਜੰਗ ਦੇ ਵਿੱਚ ਆ ਗਏ, ਸਿੰਘਾਂ ਨੇ ਉਹ ਹਾਥੀ ਦੀ ਪੂਛ ਫੜ ਕੇ ਉਹਨੇ ਉੱਤੇ ਚੜ੍ਹ ਕੇ ਉਹਦਾ ਜਸਪਤ ਰਾਏ ਦਾ ਜਿਹੜਾ ਸਿਰ ਵੱਢ ਲਿਆ ਤੇ ਲੈ ਕੇ ਸਿੰਘ ਚਲੇ ਗਏ। ਹੁਣ ਇਹ ਇੰਨਾ ਕੁ ਸੜ ਵੱਲ ਗਿਆ ਲਖਪਤ ਰਾਏ ਕਿ ਇਹਨੇ ਉਹਦੇ ਭਰਾ ਦਾ ਕਿ ਵੀ ਮੇਰਾ ਬਰੂਟਲੀ ਉਹਨੇ ਇਹ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਇੱਕ ਕਸ਼ਤਰੀ ਸਨ ਜਿਨ੍ਹਾਂ ਨੇ ਖਾਲਸਾ ਪੰਥ ਸ਼ੁਰੂ ਕੀਤਾ ਤੇ ਮੈਂ ਲਖਪਤ ਰਾਏ ਇੱਕ ਖੱਤਰੀ ਹਾਂ, ਮੈਂ ਹੀ ਇਸ ਪੰਥ ਦਾ ਐਂਡ ਕਰਾਂਗਾ। ਔਰ ਜਿਹੜਾ ਛੋਟਾ ਘੱਲੂਕਾਰਾ ਹੋਇਆ ਉਹਨੇ ਮਾਸਟਰਮਾਈਂਡ ਕੀਤਾ, ਬਹੁਤ ਸਾਰੇ ਗੁਟਕੇ ਔਰ ਧਾਰਮਿਕ ਪੁਸਤਕਾਂ ਖੂਹਾਂ ਦੇ ਵਿੱਚ ਸੁਟਾਈਆਂ। ਇਹ ਵੀ ਅੱਜ ਕੱਲ੍ਹ ਵੀ ਇਹ ਚਰਚਾ ਹੁੰਦੀ ਹੈ ਕਈ ਵਾਰ ਵੀ ਗੁੜ ਨੂੰ ਭੇਲੀ ਜਾਂ ਰੋੜੀ ਕਿਉਂ ਕਿਹਾ ਜਾਂਦਾ, ਜੋ ਗੁੜ ਲਫ਼ਜ਼ ਹੈ ਹੀ ਸੀ। ਔਰ ਇਹਦਾ ਵੀ ਬੈਕਗਰਾਊਂਡ ਹੈ ਕਿ ਇੰਨੀ ਕਿਉਂਕਿ ਇੱਕ ਕਲਾਸ ਸੀ ਜਿਹੜੀ ਇਹਨਾਂ ਚੋਂ ਹਿੰਦੂਆਂ ਚੋਂ ਜਿਹੜੀ ਸਹਿਜਧਾਰੀ ਔਰ ਫਿਰ ਇੱਧਰ ਤੁਰਦੀ ਸੀ, ਉਹਨੂੰ ਲੱਗਾ ਵੀ ਇਹਨਾਂ ਨੂੰ ਖਾਲਸੇ ਦਾ ਤਾਂ ਉਹਨੇ ਜਿਹੜਾ ਉਹ ਛੋਟਾ ਘੱਲੂਕਾਰਾ ਔਰ ਸਿਰਾਂ ਦੇ ਮੁੱਲ ਰੱਖੇ ਫੜ ਕੇ ਲਾਹੌਰ 'ਚ ਉਸ ਜ਼ਮਾਨੇ 'ਚ ਈਵਨ ਜਿਹੜੇ ਸਰਕਾਰ ਪ੍ਰਤੀ ਸਿੱਖ ਸੀ ਉਹਨਾਂ ਦੇ ਨੂੰ ਵੀ ਟੌਰਚਰ ਕਰ ਕਰਕੇ ਮਾਰਿਆ। ਔਰ ਉਹਨੇ ਆਰਡਰ ਕੱਢਤਾ ਕਿ ਵੀ ਇਹ
ਗੁੜ ਲਫ਼ਜ਼ ਕਿਹਾ, ਗੁਰ ਯਾਦ ਆਉਂਦਾ ਹੈ, ਗੁਰੂ ਗੁਰੂ ਕਾ। ਉਹਨੇ ਕਿਹਾ ਵੀ ਮੈਂ ਜੀਭ ਕੱਟ ਲਓ ਇਹਨਾਂ ਦੀ, ਜਿਹੜਾ ਇਹਦੇ ਮੂੰਹ ਗੁਰੂ ਜਾਂ ਵਾਹਿਗੁਰੂ ਨਿਕਲੇ, ਇਹਨੂੰ ਕੋਈ ਗੁੜ ਵੀ ਨਾ ਕਹੇ। ਉਹਨੇ ਕਿਹਾ ਜਦੋਂ ਕੋਈ ਗੁੜ ਕਹਿੰਦਾ ਤੇ ਗੁਰੂ ਯਾਦ ਆਉਂਦਾ। ਉਦੋਂ ਫਿਰ ਰੂੜੀ ਜਾਂ ਭੇਲੀ ਇਹ ਲਫ਼ਜ਼ ਉਦੋਂ ਦੇ ਪਪੂਲਰ ਹੋਏ। ਹੁਣ ਸਿੰਘਾਂ ਨੂੰ, ਔਰ ਇਸ ਨੇ ਬਹੁਤ ਜਿਹੜਾ ਮੂੰਹ ਚੋਂ ਇਹ ਗੰਦ ਵੀ ਬੋਲਦਾ ਸੀ ਔਰ ਜ਼ੁਲਮ ਵੀ ਕੀਤੇ। ਸੋ ਸਿੰਘਾਂ ਦੇ ਮਨ 'ਚ ਸੀ ਕਿ ਵੀ ਇਹਨੂੰ ਮਾਰਨਾ ਨਹੀਂ, ਇਹ ਜਿਹੜਾ ਮੂੰਹ ਚੋਂ ਗੰਦ ਕੱਢਦਾ ਹੈ ਨਾ, ਇਹਨੂੰ ਇਹੀ ਗੰਦ ਖਵਾਉਣਾ ਹੈ। ਸੋ ਇਵੈਂਚੁਅਲੀ ਹਾਲਾਤ ਇਸ ਕਿਸਮ ਦੇ ਬਣ ਗਏ। ਉਧਰੋਂ ਜਿਹੜਾ ਉਹ ਪੱਛਮ ਵੱਲੋਂ ਅਬਦਾਲੀ ਦੇ ਆਉਣ ਦਾ ਹੋ ਗਿਆ, ਮੁਗਲਾਂ ਨੂੰ ਲੋੜ ਪੈ ਗਈ ਸਿੱਖਾਂ ਦੇ ਨਾਲ। ਉਹਨਾਂ ਨੇ ਕਿਹਾ ਜੀ ਚਲੋ ਅਸੀਂ ਜਿਹੜਾ ਦੀਵਾਨ ਕੌੜਾ ਮਲ ਉੱਥੇ, ਉਹ ਲਾਹੌਰ ਦੇ ਬਣ ਗਏ। ਉਹਨੂੰ ਸਿੰਘ ਦੀਵਾਨ ਕੌੜਾ ਮਲ ਨੂੰ ਮਿੱਠਾ ਸਿੰਘ ਹੀ ਕਹਿੰਦਾ ਸੀ, ਕਹਿੰਦਾ ਵੀ ਤੇਰਾ ਨਾਂ ਕੌੜਾ ਮਲ ਨਹੀਂ। ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ ਔਰ ਉਹਨੇ ਫਿਰ ਇਹ ਕਿਹਾ ਜੀ, ਉਹਨੇ ਉਹਨੂੰ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਉਹਨੂੰ ਵੀ ਕਨਵਿੰਸ ਕੀਤਾ ਕਿ ਬਈ ਸਿੱਖਾਂ ਦੀ ਮਦਦ ਜ਼ਰੂਰੀ ਹੈ ਇਸ ਵੇਲੇ, ਇਹਨਾਂ ਦੇ ਨਾਲ ਕੋਈ ਸਮਝੌਤਾ ਕਰ ਲਈਏ ਤਾਂ ਕਿ ਆਉਣ ਵਾਲੇ ਹਮਲਾਵਰ ਦਾ ਕਰੀਏ। ਪਰ ਸਿੱਖਾਂ ਨੇ ਇਹ ਸ਼ਰਤ ਰੱਖੀ ਵੀ ਇਹ ਸਾਡੇ ਹਵਾਲੇ। ਇਹਨੂੰ ਲੱਖੂ ਕਹਿੰਦੇ ਸੀ, ਇਹਨਾਂ ਦੋਨਾਂ ਭਰਾਵਾਂ ਦਾ ਨਾਂ ਲੱਖੂ ਜੱਸੂ, ਲਖਪਤ ਰਾਏ ਜਸਪਤ ਰਾਏ, ਵੀ ਇਹਨੇ ਬਹੁਤ ਜਿਹੜਾ ਉਹ ਜ਼ੁਲਮ ਕੀਤੇ ਹੋਏ ਨੇ ਔਰ ਇਹਨੇ ਬਹੁਤ ਮੰਦ ਸ਼ਬਦਾਵਲੀ ਦੇ ਮੂੰਹ ਚੋਂ ਗੰਦ ਹੀ ਨਿਕਲਦਾ ਰਿਹਾ। ਚਲੋ ਸਿੰਘਾਂ ਨੇ ਉਹਦਾ ਜੋ ਵੀ ਸੀ ਕਰ ਕਰਾ ਕੇ ਉਹਦਾ ਲੈ ਲਿਆ ਉਹਨੂੰ, ਲੱਖੂ ਨੂੰ। ਔਰ ਫਿਰ ਜਿੱਥੇ ਵੀ ਉਹਨਾਂ ਨੇ ਜਾਣਾ, ਜੰਗਲ ਪਾਣੀ ਤੋਂ ਟੋਆ ਪੁੱਟ ਕੇ ਉਹਨੂੰ ਥੱਲੇ ਬਿਠਾਇਆ ਹੁੰਦਾ ਸੀ, ਕਹਿੰਦੇ ਚੱਲ ਗੰਦ ਸਾਰੀ ਉਮਰ ਤੂੰ ਬਕਿਆ ਔਰ ਗੰਦ ਖਾ। ਸੋ ਮੈਂ ਕਈ ਵਾਰ ਦੇਖਦਾ ਵੀ ਜਿਨ੍ਹਾਂ ਦੇ ਹੱਥ, ਜਦੋਂ ਇੱਕ ਸਟੇਜ ਤੇ ਲੱਖੂ ਨੇ ਉਸ ਕਿਸਮ ਦੇ ਹਾਲਾਤ ਕਰ ਦਿੱਤੇ ਕਿ ਪੰਜਾਬ 'ਚ ਰਹਿਣਾ ਮੁਹਾਲ ਕਰਤਾ, ਛੋਟਾ ਘੱਲੂਘਾਰਾ ਕਾਹਨੂੰ ਆਣ ਦੇ ਛੰਮ 'ਚ ਉਹਨੇ ਮਾਸਟਰਮਾਈਂਡ ਕੀਤਾ। ਉਹਨੇ ਜਿਹੜੇ ਸਰਕਾਰ ਪੱਖੀ ਤਨਖਾਹੀਏ ਸਿੱਖ, ਤਨਖਾਹੀਆ ਲਫ਼ਜ਼ ਵੀ ਉੱਥੋਂ ਹੀ ਆਇਆ, ਉਹਨਾਂ ਨੂੰ ਮਾਰੇ। ਪਰ ਉਹੀ ਫਿਰ ਜਦੋਂ ਅਸੀਂ ਵਕਤ ਦੇਖਦੇ ਹਾਂ ਕਿਵੇਂ ਜਿਹੜੇ ਇਸ ਕਿਸਮ ਦੇ ਵੱਡੇ ਵੱਡੇ ਹੰਕਾਰੀ ਔਰ ਦੂਜੇ ਤੀਜੇ ਨੇ ਉਹ ਕਿੱਥੋਂ ਤੱਕ ਜਾਂਦੇ ਨੇ। ਇਹ ਕੁਦਰਤੀ ਜਦੋਂ ਮੈਂ ਇਹ ਦੇਖਿਆ ਕਿ ਵੀ ਉਹਨਾਂ ਦੀ ਬਿਜ਼ਨਸ ਟੂਡੇ ਕਹਿ ਰਿਹਾ ਕਿ ਵੀ ਮੋਦੀ ਡਿਸਕਸ ਕਰੇਗਾ ਬਾਈਡਨ ਨਾਲ ਖਾਲਿਸਤਾਨ। ਸੋ ਬਾਈਡਨ ਨਾਲ ਕਾਹਨੂੰ ਕਰਨਾ, ਸਾਡੇ ਨਾਲ ਹੀ ਕਰ ਲੈ, ਖਾਲਸੇ ਨਾਲ। ਉਹਨਾਂ ਨੂੰ ਕਹੋ ਜੀ ਆ ਨਕਸ਼ਾ ਭੁਲਾ ਲਓ, ਜਿਹੜਾ ਸਾਡਾ ਬਣਦਾ ਹਿੱਸਾ ਸਾਨੂੰ ਦਿਓ, ਤੁਸੀਂ ਜਮਨਾ ਪਾਰ ਜਾ ਕੇ ਗਊ ਮੂਤਰ ਦੀ ਕੋਲਡ ਡਰਿੰਕ ਇੰਜੋਏ ਕਰੋ ਔਰ ਆਪਣਾ ਆਨੰਦ ਮਾਣੋ। ਹੁਣ ਇਹ ਹੈ ਜਦੋਂ ਇੱਕ ਹਾਲਾਤ ਹੋ ਕਿ ਜਿੱਥੇ ਖਾਲਿਸਤਾਨ ਲਫ਼ਜ਼, ਦੇਸ਼ ਧਰੋਹ ਔਰ ਭਾਰਤ 'ਚ ਸੰਤ ਪਿੰਡਾਂ ਵਾਲਿਆਂ ਨੂੰ ਔਰ ਦੂਜੇ ਤੀਜੇ, ਇਸੇ ਲਈ ਉਹ ਜਿਹੜੀ ਸੱਪ ਮੂੰਹ ਬਿਠਾਈ ਹੋਈ ਹੈ ਕੰਗਣਾ, ਜਿਹੜੀ ਕਹਿੰਦੇ ਹੈ ਕਿ ਜੀ ਪਿੰਡਾਂ ਵਾਲਿਆਂ ਨੂੰ ਤਾਂ ਕੋਈ 1% ਵੀ ਨਹੀਂ ਮੰਨਦੇ, ਤਾਂ ਉਹ ਜਿਹੜਾ ਮੇਰੀ ਫਿਲਮ ਰੋਕੀ ਹੋਈ ਆ ਉਹਨੂੰ, ਉਹ ਪਬਲਿਸਿਟੀ ਵੀ ਉਹਦੀ ਕੱਢ ਰਹੀ ਹੈ ਫਿਲਮ ਦੀ ਜੋ ਉਹਦੇ 'ਚੋਂ ਕੱਢਣਾ, ਪਰ ਉਹਨਾਂ ਨੇ ਉਹਨੂੰ ਰੱਖਿਆ ਹੋਇਆ ਲੂਜ਼ ਕੈਨਨ, ਖੁਦ ਹੀ ਉਹਨੂੰ ਐਨਕਰੇਜ ਕਰਦੇ ਨੇ। ਜਿਵੇਂ ਪਿਛਲੇ ਵੇਲੇ ਸਮ੍ਰਿਤੀ ਇਰਾਨੀ ਸੀ ਜਾਂ ਹੁਣ ਉਹਦੇ ਬੁੱਚੜ ਬੇਅੰਤੇ ਦਾ ਪੋਤਾ ਜਿਹੜਾ ਮੂੰਹ 'ਚੋਂ ਗੰਦ ਕੱਢਣ ਲਈ ਰੱਖਿਆ ਹੋਇਆ। ਤੇ ਲੇਕਿਨ ਇਹ ਹਾਲਾਤ ਨੇ ਵੀ ਕਿੱਥੋਂ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਸਮਝਦੇ ਸੀ ਵੀ ਅਸੀਂ ਮਾਰਤੇ ਨੇ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਸੀ, ਦੂਜੇ ਆ ਬਾਦਲ ਕੇ ਤੇ ਦੂਜੇ ਤੀਜੇ ਜਿਹੜੇ ਟੁਕੜ ਬੋਚ ਜੇ, ਇਹਨਾਂ ਹਰ ਇੱਕ ਦੇ ਮੂੰਹ 'ਚ ਬੁਰਕੀ ਪਾਈ ਹੋਈ ਹੈ। ਬਾਕੀ ਜਿਹੜੇ ਅੱਗੇ ਪਿੱਛੇ ਗੱਲਾਂ ਕਰਦੇ ਉਹਨਾਂ ਨੂੰ ਅਸੀਂ ਫੁੱਲੀਆਂ ਸੁੱਟ ਦਿੰਦੇ ਔਰ ਗੱਲ ਮੁੱਕ ਗਈ। ਹੁਣ ਅੱਜ ਇਹ ਇਸ ਮੁਕਾਮ ਤੱਕ ਆ ਗਏ ਕਿ ਇਹ ਜਿਨ੍ਹਾਂ ਨੂੰ ਇਹ 2% ਕਹਿੰਦੇ ਸੀ, इनको हम मसल देंगे, चींटियों की तरह मसल देंगे, नवंबर 84 इनको भूल गया। ਅੱਜ ਅਕਾਊਂਟੇਬਿਲਟੀ ਅਮਰੀਕਾ ਦੀਆਂ ਅਦਾਲਤਾਂ 'ਚ ਵੀ ਇਹਨਾਂ ਦੇ ਸੰਮਣ ਇਹਨਾਂ ਦੇ ਖਿਲਾਫ। ਔਰ ਜੇ ਕੋਈ ਇਹਨਾਂ ਨੂੰ ਬਾਦਰ ਕਰ ਰਿਹਾ ਇਸ਼ੂ, ਉਹ ਸਿੱਖ ਹੈ, ਡਾਇਸਪੋਰਾ ਸਿੱਖ ਨੇ। ਪੰਜਾਬ 'ਚ ਵੀ ਕਿਸਾਨ ਮੂਵਮੈਂਟ ਦੇ ਦੌਰਾਨ ਅਸੀਂ ਦੇਖਿਆ ਵੀ ਕਿਵੇਂ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਏ ਔਰ ਦੂਸਰੇ। ਔਰ ਇਹ ਇਸ ਖਬਰ ਦਾ ਆਧਾਰ ਵੀ ਕਿ ਭਾਈ ਖਾਲਿਸਤਾਨ ਦਾ ਇਸ਼ੂ ਮੇਨ ਡਿਸਕਸ ਹੋਣਾ। ਉਹਨਾਂ ਨੇ ਇਹ ਬਿਜ਼ਨਸ ਟੂਡੇ ਡੈਸਕ ਦਾ ਹੀ ਹੈ कि India and the US are expected to discuss all issues in the upcoming bilateral meeting between Prime Minister Modi and US President Joe Biden. India could also discuss the Khalistan issue with the US. ਹੁਣ ਇਹਦੇ 'ਚ ਇਹ ਨਹੀਂ ਹੈ ਜੀ ਟੈਰਰਿਜ਼ਮ ਇੰਟਰਨੈਟ ਨਾ, ਵੀ ਇਹ ਜਿਹੜਾ ਇੰਡੀਆ ਹੈ ਉਹ ਖਾਲਿਸਤਾਨ ਦਾ ਇਸ਼ੂ ਵੀ US ਨਾਲ ਡਿਸਕਸ ਕਰ ਸਕਦਾ ਹੈ। This comes after a US court summoned the Indian government on Thursday after a civil lawsuit was filed by Khalistani Gurpratap Singh Pannu over his assassination attempt. ਉਹਨਾਂ ਨੇ ਕਿਹਾ ਜੀ ਇਹ ਹੁਣ ਕਿਉਂਕਿ ਇਸ਼ੂ ਇਸ ਲੈਵਲ ਤੇ ਪਹੁੰਚ ਗਿਆ, ਇੰਡੀਆ ਨੂੰ ਸੰਮਣ ਵੀ ਕੀਤਾ ਹੈ। ਔਰ ਦੂਸਰਾ ਔਰ ਇਸ ਦੇ ਉੱਤੇ ਉਹਨਾਂ ਨੇ ਅਗੇਨ ਵਿਕਰਮ ਮਿਸਰੀ ਜਿਹੜਾ ਫੋਰਨ ਸੈਕਟਰੀ ਹੈ ਉਹਨੂੰ ਹੀ ਕੋਟ ਕੀਤਾ ਹੈ। As we have said earlier,
whatever issues are of mutual concern between India and America, we discuss them. Whether any specific issue will be raised or not, I cannot say at this time, but I can definitely say that we will discuss all the issues. ਅਸੀਂ ਸਾਰੇ ਕਰਾਂਗੇ when he was asked if the Khalistan issue would be discussed. ਇਸ ਤੇ ਜਵਾਬ ਚੋਂ ਕਹਿ ਰਹੇ ਦਾ ਮਤਲਬ ਇਹ ਹੈ ਕਿ ਅਸੀਂ ਤਾਂ ਹੀ ਤੁਸੀਂ ਠੀਕ ਕਿਹਾ ਕਿ ਭਾਈ ਇਹਨਾਂ ਦੇ ਮੂੰਹ ਚੋਂ ਖਾਲਿਸਤਾਨ ਲਫ਼ਜ਼ ਜਦੋਂ ਨਿਕਲੇਗਾ ਤਾਂ ਇਵੇਂ ਲੱਗੇਗਾ ਕਿ ਜਿਵੇਂ ਮੂੰਹ ਚੋਂ ਫੁੱਲ ਕਿਰਦੇ ਨੇ, ਪਰ ਇਵੇਂ ਹੀ ਹੁੰਦਾ ਹੈ। ਇੱਕ ਜ਼ਮਾਨਾ ਸੀ ਜਦੋਂ ਕੋਈ ਮੰਗ ਉੱਠਦੀ ਹੈ ਉਸ ਦੇ ਲਈ ਕੋਈ ਲਹਿਰ ਖੜੀ ਹੁੰਦੀ, ਜਿਵੇਂ ਪਾਕਿਸਤਾਨ ਲਫ਼ਜ਼ ਸੀ। ਗੁੱਜਰਾਂ ਦਾ ਮੁੰਡਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਮਤ ਅਲੀ ਕੈਂਬਰਿਜ ਦੇ ਵਿੱਚ ਪੜ੍ਹਦਾ ਸੀ 1930 'ਚ, ਉਹਨੇ ਇਹ ਲਫ਼ਜ਼ ਘੜਿਆ ਪਾਕਿਸਤਾਨ ਕਿ ਇਹ ਸਾਡਾ ਇਹ ਮੁਸਲਿਮ ਮੈਜੋਰਿਟੀ ਜਿਹੜੇ ਪ੍ਰੋਵਿੰਸ ਨੇ ਇਹਨਾਂ ਦਾ ਇੱਕ ਮੁਲਕ ਬਣਾਇਆ ਜਾਏ। ਔਰ ਬਾਅਦ 'ਚ ਜਿਨ੍ਹਾਂ ਨੇ ਪਾਕਿਸਤਾਨ ਬਣਾ ਕੇ ਦਿੱਤਾ, ਜਿਨ੍ਹਾਂ ਦੇ ਵਿਜ਼ਨ ਨੇ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਉਹਨਾਂ ਦਾ ਵੀ ਕਿਉਂਕਿ ਉਦੋਂ ਉਹ ਪੱਕੇ ਜਿਹੜੇ ਨੇ ਹਿੰਦੂ ਮੁਸਲਿਮ ਏਕਤਾ ਔਰ ਯੂਨੀਫਾਈਡ ਇੰਡੀਆ ਔਰ ਪੱਕੇ ਜਿਹੜੇ ਨੇ ਸੈਕੂਲਰ ਸੀ, ਉਹਨਾਂ ਨੂੰ ਤਾਂ ਇਹ ਸੋਚ ਵੀ ਨਹੀਂ ਸੀ। ਇਹ ਤਾਂ ਗਾਂਧੀ ਔਰ ਨਹਿਰੂ ਦਾ ਜਦੋਂ ਉਹਨਾਂ ਨੇ ਨੇੜਿਓਂ ਦੇਖਿਆ ਫਿਰ ਉਹ ਪਾਕਿਸਤਾਨ ਲਈ ਖਲੋਤੇ, ਤੇ ਉਹਨਾਂ ਨੇ ਵੀ ਰਹਿਮਤ ਅਲੀ ਦੇ ਉਸ ਮੰਗ ਨੂੰ ਦੇ ਰਿਸਪੌਂਸ ਕਿਤੇ ਕਿਹਾ ਸੀ ਕਿ ਇਟ ਇਜ਼ ਏ ਕਿਡ ਸਟਫ, ਇਹ ਬੱਚਿਆਂ ਦੀ ਗੱਲ ਹੈ। ਲੇਕਿਨ ਉਹੀ ਕਾਇਦੇ ਆਜ਼ਮ ਜਿਹੜੇ ਨੇ ਫਿਰ ਉਸ ਨਿਰਣੇ ਤੇ ਪਹੁੰਚੇ ਕਿ ਭਾਈ ਪਾਕਿਸਤਾਨ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ, ਭਾਵੇਂ ਸਾਨੂੰ ਰੁਮਾਲ ਜਿੰਨਾ ਦੇ ਦਿਓ, ਭਾਵੇਂ ਸਾਨੂੰ 24 ਘੰਟਿਆਂ 'ਚ ਇੱਕ ਵੇਲੇ ਖਾਣ ਨੂੰ ਮਿਲੇ, ਪਾਕਿਸਤਾਨ ਤੋਂ ਘੱਟ ਜਿਹੜਾ ਹੈ ਉਹ ਸਾਡੀ ਕੋਈ ਵੀ ਚੀਜ਼ ਹੋਰ ਤਸੱਲੀ ਨਹੀਂ ਕਰਵਾ ਸਕਦੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਿਹੜੀ ਸਾਡੀ ਮੂਵਮੈਂਟ ਨੂੰ ਇਹਨਾਂ ਨੇ ਦਹਿਸ਼ਤਗਰਦ ਔਰ ਦੂਸਰੇ ਦੇ ਖਾਤੇ 'ਚ ਪਾ ਕੇ ਉੱਥੇ ਇੱਕ ਸਾਡੀ ਪੂਰੀ ਜਨਰੇਸ਼ਨ ਮੁਕਾ ਕੇ ਸਮਝਿਆ ਸੀ ਕਿ ਗੱਲ ਮੁਕਾ ਦਿੱਤੀ ਹੈ। ਹੁਣ ਜਿਹੜਾ ਹੈ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾ ਰਿਹਾ ਔਰ ਅੱਜ ਇਹਨਾਂ ਦੀ ਇਹ ਮਜਬੂਰੀ ਹੈ ਕਿ ਇੰਟਰਨੈਸ਼ਨਲ ਪਲੇਟਫਾਰਮ ਤੇ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਮੋਦੀ ਜਿਹੜਾ ਹੈ ਆਪਣੇ ਮੂੰਹ ਚੋਂ ਖਾਲਿਸਤਾਨ ਲਫ਼ਜ਼ ਕੱਢ ਰਿਹਾ ਹੋਏਗਾ। ਕਾਸ਼ ਸਾਡੀ TV 84 ਦੀ ਟੈਕਨੀਕਲ ਟੀਮ ਉੱਥੇ ਹੋਏ ਔਰ ਉਸ ਦੇ ਉਹਨਾਂ ਲਫ਼ਜ਼ਾਂ ਨੂੰ ਕੈਮਰੇ 'ਚ ਬੰਦ ਕਰ ਦਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦੇ ਸ਼ਹਿਰ ਡਰਬੀ ਦੀ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਹੈ ਔਰ ਇਸ ਸੰਬੰਧੀ ਸਿੱਖ ਫੈਡਰੇਸ਼ਨ UK ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ ਹੈ। ਅਸੀਂ ਡਰਬੀ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਠੀਕ ਲਾਮਬੰਦੀ ਕਰਕੇ ਇਹ ਵੱਡੀ ਪ੍ਰਾਪਤੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹ ਰਹੇ ਹੋ? ਦੇਖੋ, ਅਸੀਂ ਪਿਛਲੇ ਇੱਕ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਕਿਵੇਂ 7-8 ਕਾਂਗਰਸਮੈਨਾਂ ਨੇ ਕੋ-ਸਪਾਂਸਰ ਕੀਤਾ ਹੈ ਉਸ ਮਤੇ ਨੂੰ ਜਿਹੜਾ US ਕਾਂਗਰਸ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਐਕਟ, ਜਿਸ ਦੇ ਉੱਤੇ ਰਿਪੋਰਟਿੰਗ
ਦੇ ਮੁੱਦੇ ਤੇ ਔਰ ਜਿਹੜੇ ਉਸ ਦੇ ਪ੍ਰੀਵੈਂਟਿਵ ਮੇਸ਼ਰਸ ਲਏ ਜਾਣੇ ਚਾਹੀਦੇ ਨੇ ਉਹ ਆਲਰੇਡੀ ਇੰਟਰੋਡਿਊਸ ਕੀਤਾ। ਪਿਛਲੇ ਕੱਲ ਦੇ ਪ੍ਰੋਗਰਾਮ 'ਚ ਅਸੀਂ ਡਰਬੀ ਦਾ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਡਰਬੀ ਦੇ ਵਿੱਚ ਇੱਕ ਖੂਬਸੂਰਤ ਸਿੱਖ ਮਿਊਜ਼ੀਅਮ, ਖੂਬਸੂਰਤ ਗੁਰਦੁਆਰਾ ਸਾਹਿਬ ਔਰ ਉੱਥੇ ਸਾਨੂੰ ਦਿੱਤੇ ਗਏ ਮਾਣ ਪਿਆਰ ਦਾ ਜ਼ਿਕਰ ਸੀ। ਔਰ ਅੱਜ ਹੀ ਜਦੋਂ ਦੁਪਹਿਰੇ ਸਰ ਰਜਿੰਦਰ ਸਿੰਘ ਪੁਰੇਵਾਲ ਜਿਹੜੇ ਪੰਜਾਬ ਟਾਈਮਸ ਚਲਾਉਂਦੇ ਨੇ ਉਹਨਾਂ ਦਾ ਵਾਇਸ ਮੈਸੇਜ ਸੀ WhatsApp ਦੇ ਉੱਤੇ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਆਏ ਔਰ ਵਧਾਈ ਕਿ ਡਰਬੀ ਕੌਂਸਲ ਨੇ ਜਿਹੜਾ ਹੈ ਉਹ ਯੂਨੈਨੀਮਸਲੀ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਨ ਵਾਲਾ ਔਰ ਜੂਨ 84 ਨੂੰ ਵੀ ਜਿਹੜਾ ਹੈ ਉਹ ਐਕਨੋਲੇਜ ਕੀਤਾ ਹੈ, ਉਸ ਦਾ ਅਸੀਂ ਜ਼ਿਕਰ ਕਰਾਂਗੇ। ਔਰ ਉਦੋਂ ਤੱਕ ਮੈਂ ਅਜੇ ਸਿੱਖ ਫੈਡਰੇਸ਼ਨ UK ਦੀ ਪ੍ਰੈਸ ਰਿਲੀਜ਼ ਨਹੀਂ ਸੀ ਦੇਖੀ, ਬਾਅਦ ਦੇ ਵਿੱਚ ਮੇਰੇ ਕੋਲ ਡਿਟੇਲ ਵੀ ਆਈ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਨਹੀਂ ਹੈ ਜੋ ਨਵੰਬਰ 84 ਜਾਂ ਜੂਨ 84 'ਚ ਹੋਇਆ ਉਸ ਦੀ ਜਦੋਂ ਰੈਕਗਨੀਸ਼ਨ ਐਜ਼ ਏ ਜੈਨੋਸਾਈਡ ਜਾਂ ਐਜ਼ ਏ ਪੋਗਰਾਮ ਕੁਛ ਥਾਵਾਂ ਤੇ ਇਹ ਵੀ ਹੈ ਇਹ ਹੁੰਦੀ ਹੈ ਤੇ ਉਸ ਦੇ ਨਾਲ ਕੱਲ ਨੂੰ ਅਕਾਊਂਟੇਬਿਲਟੀ ਵੀ ਹੈ। ਮੈਂ ਇਹ ਨਹੀਂ ਹੈ ਅਦਰਵਾਈਜ਼ ਤਾਂ ਸਾਡੇ ਲਈ ਕੌਣ ਮੰਨਦਾ ਕੌਣ ਨਹੀਂ ਮੰਨਦਾ ਇਹ ਮੈਟਰ ਨਾ ਕਰੇ, ਲੇਕਿਨ ਅਲਟੀਮੇਟਲੀ ਇਹ ਸਾਡਾ ਕੇਸ ਜਿਹੜਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦਾ ਹੈ ਉਸ ਨੂੰ ਬਿਲਟ ਵੀ ਕਰਦਾ ਹੈ ਔਰ ਅਕਾਊਂਟੇਬਿਲਿਟੀ ਜਿਹੜੇ ਜ਼ੁਲਮ ਕਰਨ ਵਾਲੇ ਨੇ, ਵਾਰ ਕ੍ਰਿਮੀਨਲ ਨੇ, ਉਹਨਾਂ ਦੀ ਜਵਾਬਦੇਹੀ। ਜੇ ਅੱਜ ਤੱਕ ਵੀ ਨਾਜ਼ੀਆਂ ਦਾ ਜ਼ਿਕਰ ਹੁੰਦਾ 80-90 ਸਾਲ ਬੀਤਣ ਬਾਅਦ ਵੀ, ਜਦੋਂ ਕਿ ਇਜ਼ਰਾਈਲ ਜੋ ਹੁਣ ਖੁਦ ਕਰ ਰਿਹਾ ਉਹ ਨਾਜ਼ੀਆਂ ਤੋਂ ਵੀ ਬਦਤਰ ਹੈ, ਲੇਕਿਨ ਉਹ ਵਾਰ ਕ੍ਰਿਮੀਨਲ ਨੇ। ਸੋ ਇਹ ਜਿੱਥੇ ਜੈਨੋਸਾਈਡ ਹੈ ਉਹ ਕਰਨ ਵਾਲੇ ਵਾਰ ਕ੍ਰਿਮੀਨਲ ਦੀ ਕੈਟਾਗਰੀ ਚ ਆਉਂਦੇ ਨੇ ਇੰਟਰਨੈਸ਼ਨਲ ਲਾਅ ਦੇ ਥੱਲੇ। ਔਰ ਡਰਬੀ ਦੇ ਜਿਹੜੇ ਕਾਉਂਸਲਰ ਨੇ ਜਿਨ੍ਹਾਂ ਨੇ ਮੂਵ ਕੀਤਾ, ਇਹ ਸਾਰੇ ਨੂੰ ਪਹਿਲਾਂ ਮੈਂ ਜ਼ਿਕਰ ਕਰਾਂ ਕਿ ਭਾਈ ਇਹ ਹੈ ਕੀ ਹੈ ਮਤੇ ਦੇ ਵਿੱਚ। ਇਹ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਮਤਾ ਜਿਹੜਾ ਲਿਬਰਲ ਡੈਮੋਕ੍ਰੇਟ ਕਾਉਂਸਲਰ ਨੇ ਅਜੀਤ ਸਿੰਘ ਅਟਵਾਲ ਔਰ ਇਹ ਜਿਹੜੇ ਨੇ ਡਰਬੀ ਸਿਟੀ ਕਾਉਂਸਲ ਦੀ ਮੀਟਿੰਗ 'ਚ ਉਹਨਾਂ ਨੇ ਕੀਤਾ ਔਰ ਇਸ ਨੂੰ ਬੈਕ ਕਰ ਰਹੇ ਸਨ ਲਿਬਰਲ ਡੈਮੋਕ੍ਰੇਟ ਕਾਉਂਸਲਰ ਐਮਿਲੀ ਲੈਂਡਸਲੇ। ਮੋਸ਼ਨ ਜਿਹੜਾ ਉਹਨਾਂ ਨੇ ਨਵੰਬਰ 84 ਦੇ ਉੱਤੇ ਲਿਆਂਦਾ। ਫਿਰ ਲੇਬਰ ਪਾਰਟੀ ਦੀ ਕਾਉਂਸਲਰ ਗੁਰਕਿਰਨ ਕੌਰ, ਉਹਨਾਂ ਨੇ ਉਹਦੇ 'ਚ ਅਮੈਂਡਮੈਂਟ ਵੀ ਲਿਆਂਦੀ ਔਰ ਉਹਨੂੰ ਬੈਟਰ ਵਰਡਡ ਬਣਾਇਆ, ਜਿਸ ਨੂੰ ਫਿਰ ਲੇਬਰ ਦੇ ਕਾਉਂਸਲਰ ਹਰਦਿਆਲ ਢੀਂਡਸਾ ਤੇ ਲੇਬਰ ਕਾਉਂਸਲਰ ਬਲਬੀਰ ਸੰਧੂ ਨੇ ਵੀ ਆਪਣੀ ਹਮਾਇਤ ਦਿੱਤੀ। ਔਰ ਜਿਹੜਾ ਅਮੈਂਡਡ ਮੋਸ਼ਨ ਹੈ ਜਿਸ ਨੂੰ ਬਾਅਦ ਦੇ ਵਿੱਚ ਯੂਨੈਨੀਮਸਲੀ, ਇਹ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਇੱਕ ਵੀ ਡਾਈਸੈਂਟ ਵੋਟ ਨਹੀਂ ਹੈ ਔਰ ਇਸ ਨੂੰ ਜਿਹੜਾ ਯੂਨੈਨੀਮਸਲੀ ਪਾਸ ਕੀਤਾ ਗਿਆ। ਔਰ ਇਸ ਦੇ ਉੱਤੇ ਜਿਹੜਾ ਇਸ ਦੇ ਲਫ਼ਜ਼ 1984 ਅਟੈਕਸ ਔਨ ਸਿੱਖਸ ਇਨ ਇੰਡੀਆ, the terrible events that took place in India in June 1984 are now within their 40th anniversary। ਇਹ ਇੰਪੋਰਟੈਂਟ ਹੈ ਕਿ ਇਸ 40ਵੀਂ ਐਨੀਵਰਸਰੀ ਦਾ ਜ਼ਿਕਰ ਵੀ ਹੋਇਆ ਕਿ ਭਾਈ ਇਹ ਜੂਨ 84 ਚ ਕੀ ਹੋਇਆ। Many Sikh men, women and children needlessly lost their lives and many others experienced grave human rights violations। ਬਹੁਤ ਸਾਰੇ ਮਾਰੇ ਗਏ ਔਰ ਬਹੁਤ ਸਾਰਿਆਂ ਦੇ ਮਨੁੱਖੀ ਹੱਕਾਂ ਦਾ ਘਾਣ ਹੋਇਆ। Council resolves to commemorate all those who lost their lives during these events and offers condolences to members of Sikh community who remain affected 40 years on। ਕਿ ਇਹ ਡਰਬੀ ਸਿਟੀ ਕੌਂਸਲ ਉਹਨਾਂ ਸਾਰਿਆਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਗਵਾਈਆਂ ਔਰ ਉਹਨਾਂ ਨੂੰ ਜਿਹੜਾ ਸ਼ੋਕ ਸੁਨੇਹਾ ਵੀ ਦਿੰਦੀ ਹੈ ਸਿੱਖ ਕਮਿਊਨਿਟੀ ਨੂੰ ਜਿਹੜੇ ਪਿਛਲੇ 40 ਸਾਲਾਂ ਤੋਂ ਲਗਾਤਾਰ ਇਸ ਇਮੋਸ਼ਨਲ ਟਰਾਮੇ ਚੋਂ ਗੁਜ਼ਰ ਰਹੇ ਨੇ, ਇਹਨਾਂ ਯਾਦਾਂ ਨੂੰ ਹੰਢਾ ਰਹੇ ਨੇ। and work with communities affected to promote healing, tolerance and future peace। ਕਿ ਅਸੀਂ ਜਿਹੜਾ ਕਮਿਊਨਿਟੀ ਦੇ ਨਾਲ ਤਾਂ ਜਿਹੜਾ ਉਹ ਤਾਵਨ ਕਰਾਂਗੇ ਤਾਂ ਕਿ ਉਹਨਾਂ ਦੇ ਅੰਦਰ ਉਹ ਜਿਹੜੇ ਜ਼ਖਮ ਰਿਸ਼ਤੇ ਜ਼ਖਮ ਨੇ ਉਹਨਾਂ ਦੀ ਹੀਲਿੰਗ ਹੋਏ ਔਰ ਫਿਊਚਰ ਦੇ ਵਿੱਚ ਅਮਨ ਹੋਏ। Council recognizes the huge contribution the Sikh and other communities have made to our city here in Derby and beyond across the UK। ਕਿ ਸਿੱਖ ਕਮਿਊਨਿਟੀ ਨੇ ਜੋ ਯੋਗਦਾਨ ਡਰਬੀ ਦੀ ਡਿਵੈਲਪਮੈਂਟ ਔਰ ਇਸ ਤੋਂ ਵੀ ਬਿਯੋਂਡ UK ਦੀ ਡਿਵੈਲਪਮੈਂਟ 'ਚ ਪਾਇਆ ਉਸ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ। Council also recognized the attack in Punjab in 1984 as well as the attacks in November across India। Council acknowledges the attack on Darbar Sahib Complex Golden Temple in Punjab alongside over 40 other gurdwaras and its impact on the Punjabi community। ਕਿ ਅਸੀਂ ਜੂਨ 84 ਦਰਬਾਰ ਸਾਹਿਬ ਤੇ ਹਮਲਾ, 40 ਤੋਂ ਜ਼ਿਆਦਾ ਗੁਰਦੁਆਰਿਆਂ ਤੇ ਹਮਲਾ ਔਰ ਇਸ ਦਾ ਕਿਵੇਂ
ਜਿਹੜਾ ਇਸ ਦਾ ਪ੍ਰਭਾਵ ਸਿੱਖ ਕੌਮ ਤੇ ਪਿਆ ਉਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। Council calls upon the leader to write to the Deputy Prime Minister to request a timeline on when the promised inquiry into the role Britain played in the attacks will take place। ਔਰ ਇਸ ਵੇਲੇ ਜਿਹੜੀ ਬੜੀ ਸੁਚਾਰੂ ਤੌਰ ਦੇ ਉੱਤੇ ਲੌਬੀ ਸਿੱਖਾਂ ਦੇ ਉੱਤੇ ਚੱਲ ਰਹੀ ਹੈ ਕਿ ਵੀ ਇਹ ਇਹਨਾਂ ਦੇ ਸਿਆਸਤਦਾਨ ਤਾਂ ਸਿਆਸਤਦਾਨ ਹੁੰਦੇ ਨੇ ਕਿ ਵੀ ਤੁਸੀਂ ਆਏ ਬੜੇ ਵਾਅਦੇ ਕੀਤੇ ਔਰ ਫੋਟੋਆਂ ਲਵਾਈਆਂ ਗਰਮ ਸਮੋਸੇ ਔਰ ਚਾਹ ਪੀਤੀ ਅਤੇ ਤੁਰ ਗਏ ਵੀ ਨਹੀਂ ਹੁਣ ਤੁਹਾਡੀ ਹਕੂਮਤ ਬਣੀ ਜਿਹੜਾ ਤੁਸੀਂ ਪ੍ਰੋਮਿਸ ਕੀਤਾ ਹੋਇਆ ਹੈ ਕਿ ਬ੍ਰਿਟਨ ਦਾ ਕੀ ਰੋਲ ਰਿਹਾ ਜੂਨ 84 ਚ ਉਸ ਨੂੰ ਜਿਹੜਾ ਉਸ ਦੀ ਪੜਤਾਲ ਹੋਏ। ਔਰ ਉਹਨਾਂ ਨੇ ਇਹ ਕਿਹਾ ਕੌਂਸਲ ਨੇ ਆਪਣੇ ਲੀਡਰ ਨੂੰ ਕਿ ਵੀ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਲਿਖੋ ਕਿ ਟਾਈਮਲਾਈਨ ਦਿਓ ਕਿ ਕਦੋਂ ਤੁਸੀਂ ਇਹ ਪ੍ਰੋਬ ਕਰੋਗੇ। ਫਿਰ ਉਹਨਾਂ ਨੇ ਕਿਹਾ ਵੀ ਭਾਵੇਂ ਇਹ ਜਿਹੜਾ ਅਮੈਂਡਡ ਮੋਸ਼ਨ ਹੈ ਉਹਦੇ 'ਚ ਜੈਨੋਸਾਈਡ ਲਫ਼ਜ਼ ਮਿਸਿੰਗ ਨਜ਼ਰ ਆਇਆ ਪਰ ਹੋਰ ਬਹੁਤ ਸਾਰੇ ਰਿਸਪੈਕਟਸ ਤੋਂ ਜਿਹੜਾ ਹੈ ਉਹ ਬਿਹਤਰ ਰਿਹਾ। ਔਰ ਇਸ ਦੇ ਵਿੱਚ ਉਹਨਾਂ ਨੇ ਕਾਉਂਸਲਰਸ ਨੇ ਜਿਹੜਾ ਹੈ ਉਹ ਪੁਸ਼ ਕੀਤਾ ਕਿ ਵੀ ਜਿਹੜਾ ਸਪੈਸੀਫਿਕ ਐਕਸ਼ਨ ਹੈ ਲੇਬਰ ਕਾਉਂਸਲ ਲੀਡਰ ਕਾਉਂਸਲਰ ਨੈਦੀਨ ਪਿਟੀਫਾਈਡ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਲਿਖਣਗੇ ਲਿਖੀ ਹੈ ਕਿ ਵੀ ਟਾਈਮ ਲਾਈਨ ਦਿਓ। ਔਰ ਇਸ ਦੇ ਉੱਤੇ ਸਰ ਦਵਿੰਦਰਜੀਤ ਸਿੰਘ ਜਿਹੜੇ ਲੀਡ ਐਗਜ਼ੈਕਟਿਵ ਨੇ ਰਿਸਪੌਂਸਿਬਲ ਫਾਰ ਪੋਲੀਟੀਕਲ ਇੰਗੇਜਮੈਂਟ ਉਹਨਾਂ ਨੇ ਵਧਾਈ ਦਿੱਤੀ ਹੈ ਕਿ ਭਾਈ ਇਹ ਡਰਬੀ ਸਿਟੀ ਕਾਉਂਸਲ ਤੇ ਇਹਦੇ ਕਾਉਂਸਲਰਸ ਇਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਇਹ ਯੂਕੇ ਦੇ ਵਿੱਚ ਬ੍ਰਿਟਨ ਦੇ ਵਿੱਚ ਪਹਿਲੀ ਉਹ ਕਾਉਂਸਲ ਬਣੀ ਹੈ ਪਹਿਲੀ ਉਹ ਕਾਉਂਸਲ ਦਾ ਤੌਰ ਤੇ ਇਹਨੇ ਮਾਣ ਲਿਆ ਜਿੱਥੇ ਕਿ ਜੂਨ 1984 ਤੇ ਨਵੰਬਰ 1984 ਦੀਆਂ ਸਿੱਖ ਨਸਲਕੁਸ਼ੀ ਨੂੰ ਦੋਨੋਂ ਹੀ ਨਸਲਕੁਸ਼ੀਆਂ ਨੂੰ ਉਹਨਾਂ ਨੇ ਇੰਡੀਵਿਜੂਅਲੀ ਔਰ ਕਲੈਕਟਿਵਲੀ ਜੈਨੋਸਾਈਡ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸੇ ਤਰ੍ਹਾਂ ਜਿਹੜਾ 40th ਐਨੀਵਰਸਰੀ ਸਾਲ ਚੱਲ ਰਿਹਾ ਔਰ ਇਹੀ ਜਿਹੜਾ ਅਸੀਂ ਇਹ ਪੁਸ਼ ਕਰਾਂਗੇ ਮੋਸ਼ਨ ਦੀ ਵਰਡਿੰਗ ਕਿ ਵੀ ਇਹਨੂੰ ਸਿੱਖ ਜੈਨੋਸਾਈਡ ਨੂੰ ਵੀ ਪ੍ਰੋਪਰਲੀ ਐਕਨੋਲੇਜ ਕੀਤਾ ਜਾਏ। ਔਰ ਕੌਂਸਲ ਲੀਡਰਸ ਔਰ ਫੋਰਨ ਸੈਕਟਰੀ ਹੋਮ ਸੈਕਟਰੀ ਜਿਹਦੇ 'ਚ ਉਹਨਾਂ ਨੇ ਰਾਦਰ ਦੈਨ ਡਿਪਟੀ ਲੀਡਰ ਔਰ ਉਹਨਾਂ ਨੇ ਕਿਹਾ ਵੀ ਇਹ ਡਿਪਟੀ ਲੀਡਰ ਦੀ ਗੱਲ ਨਹੀਂ ਹੈ ਇਹ ਜਿਹੜਾ ਫੋਰਨ ਸੈਕਟਰੀ ਔਰ ਹੋਮ ਸੈਕਟਰੀ ਨੂੰ ਪੁਸ਼ ਕੀਤਾ ਜਾਏ ਕਿ ਜੱਜ ਲੈਡ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਹੋਏ ਜੋ ਪ੍ਰੋਮਿਸ ਕੀਤਾ ਹੋਇਆ। ਇਸੇ ਤਰ੍ਹਾਂ ਇਹ ਹਾਈ ਕੋਰਟ ਦਾ ਜੱਜ ਜਿਹੜਾ ਹੈ ਭਾਵੇਂ ਉਹ ਰਿਟਾਇਰਡ ਹੀ ਹੋਏ ਪੋਸੀਬਲੀ ਰਿਟਾਇਰਡ ਉਹਨੂੰ ਅਪਾਇੰਟ ਕੀਤਾ ਜਾਏ ਕਿ ਉਹ ਇਸ ਇਨਕੁਆਇਰੀ ਨੂੰ ਲੀਡ ਕਰੇ। ਔਰ ਇਹ ਤਾਂ ਕਿ ਇਹ ਜਿਹੜਾ ਸੈਂਸਿਟਿਵ ਮਟੀਰੀਅਲ ਹੈ ਉਹਨੂੰ ਜਦੋਂ ਐਗਜ਼ਾਮਿਨ ਕਰਨਾ ਔਰ ਇਸ ਦੇ ਨਾਲ ਹੀ ਜਿਹੜਾ ਇਹ ਸਾਰੀ ਇਨਕੁਆਇਰੀ ਨੂੰ ਇੰਡੀਪੈਂਡੈਂਟ ਕਰਨ ਦੀ ਜਿਹੜੀ ਸ਼ਰਤ ਹੈ ਉਹਦੀ ਪੂਰਤੀ ਹੁੰਦੀ ਹੈ। ਔਰ ਉਹਦੇ 'ਚ ਉਹਨਾਂ ਨੇ ਫਿਰ ਇਹ ਫਰਦਰ ਲੌਬੀ ਹੈ ਕਿ ਭਾਈ ਅਸੀਂ ਡਰਬੀ ਦੇ ਵਿੱਚ ਜਿਹੜੇ ਸਾਡੇ ਮੈਂਬਰ ਨੇ ਉਹ ਕਲੀਅਰ ਕਰਨ ਜਿਹੜਾ ਹੈ ਉਹ ਮੇਕਿੰਗ ਸ਼ੋਰ councillors in Derby make clear to the Labour Council leader what is required is a judge-led public inquiry before she writes to the Deputy Prime Minister कि भी ये clear होए कि judge-led public inquiry होए। और ਉਹਦੇ 'ਚ ਉਹਨਾਂ ਨੇ ਕਿਹਾ ਵੀ ਉਹ ਆਪਣੀ ਚਿੱਠੀ ਹੈ ਉਸ ਦੀ ਕਾਪੀ ਫੋਰਨ ਸੈਕਟਰੀ ਹੋਮ ਸੈਕਟਰੀ ਨੂੰ ਵੀ ਜਿਹੜੇ ਦੋਵੇਂ ਮਿਨਿਸਟਰ ਇਨਵੋਲਵ ਨੇ ਜਿਨ੍ਹਾਂ ਨੇ ਫਾਈਨਲੀ ਪਬਲਿਕ ਇਨਕੁਆਇਰੀ ਦਾ ਫੈਸਲਾ ਲੈਣਾ ਔਰ ਇਹ ਪ੍ਰੈਸ ਰਿਲੀਜ਼ ਜਸਪਾਲ ਸਿੰਘ ਲੀਡ ਐਗਜ਼ੈਕਟਿਵ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਹੈ। ਅਸੀਂ ਡਰਬੀ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਦੀ ਲੌਬੀ ਔਰ ਇਸ ਦੇ ਨਾਲ ਕਾਉਂਸਲਰਸ ਖਾਸ ਤੌਰ ਤੇ ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਔਰ ਸਿੱਖ ਫੈਡਰੇਸ਼ਨ ਯੂਕੇ ਜਿਹੜੇ ਬੜੇ ਚੰਗੇ ਢੰਗ ਨਾਲ ਇਹ ਸਾਰਿਆਂ ਨੂੰ ਆਰਟੀਕੂਲੇਟ ਕਰ ਰਹੇ ਨੇ ਸਭ ਨੂੰ ਮੁਬਾਰਕਬਾਦ ਦਿੰਦੇ। ਬਿਲਕੁਲ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਂਡ ਬ੍ਰੇਕ ਵਿਊਅਰਸ ਤੁਸੀਂ ਕਿਤੇ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ।
ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਨੁਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੇ ਯਾਰ ਅਡਾਨੀ ਵੱਲੋਂ ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਹਵਾਈ ਅੱਡੇ ਨੂੰ ਅਗਲੇ 30 ਸਾਲਾਂ ਲਈ ਲੀਜ਼ ਤੇ ਲੈਣ ਦਾ ਮਾਮਲਾ ਖਟਾਈ ਵਿੱਚ ਪੈ ਗਿਆ ਲੱਗਦਾ ਹੈ। ਕੀਨੀਆ ਦੇ ਲੋਕਾਂ ਵੱਲੋਂ ਇਸ ਦੇ ਖਿਲਾਫ ਜ਼ੋਰਦਾਰ ਪ੍ਰੋਟੈਸਟ ਜਾਰੀ ਨੇ ਔਰ ਕੀਨੀਆ ਦੇ ਹਾਈ ਕੋਰਟ ਨੇ ਹਾਲ ਦੀ ਘੜੀ ਵਿੱਚ ਇਸ ਤੇ ਪਾਬੰਦੀ ਲਗਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਚੇਂਜ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਜੇ ਹਿੰਦੂ ਤੋਂ ਵੀ ਇਸ ਖਬਰ ਨੂੰ ਡਿਸਕਸ ਕਰਨ ਤੇ ਉਹ ਕਹਿਣਗੇ ਕਿ ਜੀ ਅਡਾਨੀ ਦੇ ਉੱਤੇ ਜਿਹੜਾ ਉਹ ਮਾੜੇ ਗ੍ਰਹਿ ਆ ਗਏ ਨੇ। ਅੱਜ ਮੈਂ ਕਿਤੇ ਕਮੈਂਟ ਪੜ੍ਹ ਰਿਹਾ ਸੀ, ਕਹਿੰਦੇ ਵੀ ਇਹ ਜਿਹੜੇ ਬ੍ਰਹਿਮੰਡ ਦੇ ਵਿੱਚ ਤਾਰੇ ਸਿਆਰੇ ਇੰਨੇ ਸਾਰੇ ਪਲੈਨਟ ਨੇ, ਉਹਨਾਂ ਨੂੰ ਕੀ ਵਕਤ ਪਿਆ ਵੀ ਥੱਲੇ 8 ਬਿਲੀਅਨ ਲੋਕਾਂ ਦਾ ਦੇਖਣ ਵੀ ਉਹਨਾਂ ਦੀ ਕਿਸਮਤ 'ਚ ਉਹਨਾਂ ਨੇ ਕੀ ਬਾੜਨਾ ਹੈ, ਕੀ ਕੱਢਣਾ ਹੈਗਾ, ਐਵੇਂ ਹੀ ਮਾਰੀ ਜਾਂਦੇ ਨੇ ਯੱਕੜ। ਲੇਕਿਨ ਵੈਸੇ ਜੇ ਕਹਿਣਾ ਹੋਏ ਵੀ ਇਹਨਾਂ ਦੀ ਲੈਂਗੁਏਜ 'ਚ ਕਿ ਵੀ ਰਾਹੂ ਕੇਤੂ ਇਹਨਾਂ ਨੂੰ ਹੁਣ ਚੰਬੜੇ ਹੋਏ ਨੇ, ਜਿਵੇਂ ਹੁਣ ਮੋਦੀ ਦੇ ਮੂੰਹੋਂ ਖਾਲਿਸਤਾਨ ਨਿਕਲੇਗਾ ਜਦੋਂ ਬਾਈਡਨ ਦੇ ਸਾਹਮਣੇ ਬੈਠੇਗਾ, ਹੁਣ ਰਾਹੂ ਕੇਤੂ ਹੀ ਚੰਬੜੇ ਨੇ। ਅਡਾਨੀ, ਅਸੀਂ ਹਾਲਾਂਕਿ ਇਸ ਖਬਰ ਨੂੰ ਕੁਝ ਹਫ਼ਤੇ ਪਹਿਲਾਂ ਡਿਸਕਸ ਕੀਤਾ ਸੀ, ਪਰ ਹੁਣ ਇਹ ਗੱਲ ਅੱਗੇ ਤੱਕ ਪਹੁੰਚ ਗਈ ਕਿ ਅਡਾਨੀ ਨੇ ਜਿਹੜਾ ਇਕੱਲਾ ਇਹੀ ਨਹੀਂ, ਮੋਦੀ ਦਾ ਯਾਰ ਔਰ ਹਮ ਪਿਆਲਾ, ਭਾਵੇਂ ਉਹ ਪਿਆਲੇ 'ਚ ਸ਼ਰਾਬ ਨਹੀਂ ਹੁੰਦੀ, ਗਊ ਮੂਤਰ ਹੁੰਦਾ, ਲੇਕਿਨ ਚਲੋ ਹਮ ਪਿਆਲਾ ਹੀ ਹੈ ਨਾ ਜਦੋਂ ਕੋਈ ਸਾਂਝਾ ਉਹ ਹੋਏ। ਇਹਨੂੰ ਕਿਵੇਂ ਆਪਣੇ ਯਾਰ ਅਡਾਨੀ ਨੂੰ ਉਹਨੇ ਰਾਫੇਲ ਦਾ ਕੰਟਰੈਕਟ 30,000 ਕਰੋੜ ਦਾ, ਜਿਹੜਾ 30,000 ਦਾ ਸਿੱਧੇ ਫਾਇਦੇ ਵਾਲਾ ਦਵਾਇਆ, ਜਿਹਦੇ 'ਚ ਹਾਲਾਂਕਿ ਇਹਨੇ ਕਦੇ ਜਹਾਜ਼ ਤੱਕ ਹੀ ਬਣਾਉਣਾ, ਸੂਈ ਵੀ ਨਹੀਂ ਸੀ ਬਣਾਈ ਹੋਈ। ਇਸੇ ਤਰ੍ਹਾਂ ਇਜ਼ਰਾਈਲ ਦੀ ਜਿਹੜੀ ਮੇਜਰ ਇੱਕ ਪੋਰਟ ਹੈ ਹਾਫਾ ਕਿ ਕੀ ਉਸ ਨੂੰ ਕਹਿੰਦੇ ਨੇ, ਉਹਦਾ ਠੇਕਾ ਅਗਲੇ 30 ਸਾਲ ਲਈ। ਫਿਰ ਐਵੇਂ ਨਹੀਂ ਜਦੋਂ ਇਹ ਹੁੰਦਾ ਇਹ ਮੋਦੀ ਘੁੰਮਦਾ ਫਿਰਦਾ ਦੂਜੇ ਤੀਜੇ ਆਪਣੇ ਯਾਰ ਦੀ ਉਹ ਮਾਰਕੀਟ ਹੀ ਕ੍ਰੀਏਟ ਕਰਦਾ, ਸੌਦਾ ਵੇਚਣ ਜਾਂਦਾ। ਔਰ ਫਿਰ ਇਹ ਆਇਆ ਕਿ ਜੀ ਉਹਨਾਂ ਨੇ ਤਨਜ਼ਾਨੀਆ ਔਰ ਸ਼ਾਇਦ ਕੀਨੀਆ ਤਾਂ ਡੈਫੀਨੇਟ ਹੈ, ਉਸ ਦੇ ਸੀ ਪੋਰਟ ਜਿਹੜੀਆਂ ਸਮੁੰਦਰੀ ਬੰਦਰਗਾਹ ਔਰ 에ਅਰਪੋਰਟ ਖੁਸ਼ਕ ਬੰਦਰਗਾਹ, ਉਹ 30 ਸਾਲ ਦੀ ਲੀਜ਼ ਲੈ ਲਈ। ਫਿਰ ਅਚਾਨਕ ਖਬਰ ਆਈ ਕਿ ਬਈ ਇਹ ਜਿਹੜੀ ਕੀਨੀਆ ਦਾ ਨੈਰੋਬੀ 에ਅਰਪੋਰਟ ਦੀ 30 ਸਾਲ ਦੀ ਲੀਜ਼ ਆ, ਉਹ ਤਾਂ ਜਿਹੜੇ ਹਜ਼ਾਰਾਂ ਵਰਕਰ ਨੇ ਉਹ ਸਟ੍ਰਾਈਕ ਤੇ ਚਲੇ ਗਏ ਕਿ ਭਾਈ ਇਹ ਤਾਂ ਸਾਡੇ ਹੱਕਾਂ ਤੇ ਛਾਪਾ ਮਾਰ ਰਹੇ ਨੇ। ਫਿਰ ਲੋਕ ਸੜਕਾਂ ਤੇ ਨਿਕਲ ਆਏ, ਫਿਰ ਬਹੁਤ ਸਾਰਾ ਜਿਹੜਾ ਰੌਲਾ ਪੈ ਗਿਆ ਕਿ ਭਾਈ ਇਹਨੂੰ ਕੈਂਸਲ ਕਰੋ, ਡੀਲ ਕਿਵੇਂ ਹੋਈ। ਹੁਣ ਅੱਜ ਜਿਹੜੀ ਇਹ ਖਬਰ ਮੁੱਖ ਤੌਰ ਦੇ ਉੱਤੇ ਅਗੇਨ ਇਹਨਾਂ ਦੇ ਦਾ ਹਿੰਦੂ ਅਖਬਾਰ ਨੇ ਦਿੱਤੀ, ਔਨ ਅਡਾਨੀਜ਼ ਪ੍ਰਪੋਜ਼ਲ ਟੂ ਲੀਜ਼ ਕੀਨੀਆਜ਼ ਨੈਰੋਬੀ 에ਅਰਪੋਰਟ, why are there protests against a proposed takeover of the Jomo Kenyatta International Airport? ਨੈਰੋਬੀ ਬਹੁਤ ਵੱਡਾ ਜਿਹੜਾ 에ਅਰਪੋਰਟ ਹੈ ਔਰ ਇਹਦੀ ਬੈਕਗਰਾਉਂਡ ਇਹਨਾਂ ਨੇ ਦਿੱਤੀ ਹੈ ਕਿ ਭਾਈ ਇਹ ਜਿਹੜੇ ਕੀਨੀਆ ਦੇ ਲੋਕ ਨੇ ਪਿਛਲੇ ਕਈ ਹਫ਼ਤਿਆਂ ਤੋਂ ਇਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਕਿ ਇੰਡੀਆ ਦੇ ਅਡਾਨੀ ਗਰੁੱਪ ਨੂੰ 30 ਸਾਲ ਦੀ ਲੀਜ਼ ਦੇ ਉੱਤੇ ਕਿਉਂ ਦਿੱਤਾ ਗਿਆ। ਔਰ ਪਿਛਲੇ ਦਿਨ ਹੀ ਉਹਨਾਂ ਨੇ ਕਿਹਾ ਲਾਸਟ ਵੀਕ 에ਅਰਪੋਰਟ ਵਰਕਰਸ ਵੈਂਟ ਔਨ ਏ ਡੇ ਲੌਂਗ ਸਟ੍ਰਾਈਕ। ਉਹਨਾਂ ਨੇ ਈਵਨ ਜਹਾਜ਼ਾਂ ਦੀਆਂ ਸੈਂਕੜਿਆਂ ਪੈਸੇਂਜਰ ਜਿਹੜੇ ਨੇ ਉਹ ਸਟੈਂਡ ਹੋ ਗਏ, ਫਲਾਈਟਸ ਕੈਂਸਲ ਹੋ ਗਈਆਂ। ਗਵਰਨਮੈਂਟ ਵਰਕਰਾਂ ਨੇ ਹੜਤਾਲ ਉਦੋਂ ਹੀ ਖਤਮ ਕੀਤੀ ਵੈਨ ਦਾ ਗਵਰਨਮੈਂਟ ਐਗਰੀਡ ਟੂ ਗਿਵ ਦੈਮ ਵੀਟੋ ਪਾਵਰ ਔਨ ਦਾ ਫਾਈਨਲ ਐਗਰੀਮੈਂਟ, ਕਿ ਵਰਕਰ ਡਿਸਾਈਡ ਕਰਨਗੇ ਕਿ ਭਾਈ ਇਹਨੂੰ ਕੀ ਦੇਣਾ ਤੇ ਕੀ ਨਹੀਂ ਦੇਣਾ। ਮਤਲਬ ਇਹ ਹੈ ਕਿ ਅਡਾਨੀ ਦੀ ਇਹ ਡੀਲ ਜਾਂਦੀ ਲੱਗੀ। ਹੁਣ ਇਹਦੀ ਇਸੇ ਨਹੀਂ ਦਿੱਤਾ ਵੀ ਬੈਕਗਰਾਉਂਡ ਕੀ ਹੈ ਕਿ ਵੀ ਇਹ 2013 ਤੋਂ ਚੱਲ ਰਿਹਾ ਸੀ ਕਿ ਨੈਰੋਬੀ ਇੰਟਰਨੈਸ਼ਨਲ 에ਅਰਪੋਰਟ ਨੂੰ ਡਿਵੈਲਪ ਕਰਨਾ ਔਰ ਇਸ ਤੇ ਜਿਹੜੀ ਡਿਵੈਲਪਮੈਂਟ ਸੀ ਉਹਦੇ 'ਚ ਨਵਾਂ ਪੈਸੇਂਜਰ ਟਰਮੀਨਲ ਬਣਾਉਣਾ, ਇੱਕ ਹੋਰ ਰਨਵੇ ਬਣਾਉਣਾ ਤੇ 20 ਮਿਲੀਅਨ ਪੈਸੇਂਜਰ ਇੱਕ ਸਾਲ ਦੇ ਵਿੱਚ ਆ ਜਾ ਸਕਣ ਉਸ ਕੈਪੈਸਿਟੀ ਦਾ 에ਅਰਪੋਰਟ ਬਣਾਉਣਾ। ਪਰ ਅੱਡ ਜਿਹੜਾ ਰੀਜ਼ਨਸ ਕਰਕੇ ਜਿਹੜਾ ਕੰਟਰੈਕਟ 2013 'ਚ ਦਿੱਤਾ ਗਿਆ ਸੀ 2016 'ਚ ਕੈਂਸਲ ਕਰ ਦਿੱਤਾ ਗਿਆ। ਫਿਰ 2022 ਤੱਕ ਕੋਈ ਕਾਰਵਾਈ ਨਹੀਂ, ਉਦੋਂ ਅਜੇ ਅਡਾਨੀ ਵਿੱਚ ਨਹੀਂ ਸੀ ਵੜੇ ਹੋਏ।
ਜੂਨ 2023 ਦੇ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਪਬਲਿਕਲੀ ਕਿ ਜੀ ਅਸੀਂ ਇਸ ਦੇ ਉੱਤੇ ਬੋਲੀ ਦਿਓ ਕਿ ਅਸੀਂ ਪ੍ਰੋਜੈਕਟ ਨੂੰ ਰਿਵਾਈਵ ਕਰਨਾ ਪਰ ਅਚਾਨਕ ਜੁਲਾਈ ਦੇ ਵਿੱਚ ਇੱਕ ਕੀਨੀਆ ਦੇ ਵਿਸਲ ਬਲੋਅਰ ਜਿਹਨੇ ਅੰਦਰੂਨੀ ਖਬਰ ਦਿੱਤੀ ਉਹਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਵੀ ਆਲਰੇਡੀ ਇਹ ਤਾਂ ਐਵੇਂ ਜਿਹੜਾ ਉਹ ਬੋਲੀ ਦੇਣ ਜਾਂ ਟੈਂਡਰ ਦੇਣ ਦਾ ਡਰਾਮਾ ਕਰ ਰਹੇ ਨੇ। ਹਕੂਮਤ ਨੇ ਆਲਰੇਡੀ ਕੀਨੀਆ ਵਾਲਿਆਂ ਨੇ ਅਡਾਨੀ ਗਰੁੱਪ ਦੇ ਨਾਲ ਸਮਝੌਤਾ ਸਾਈਨ ਕਰ ਲਈ ਹੈ ਡੀਲ ਤੇ 30 ਸਾਲ ਦਾ ਉਹਨਾਂ ਨੂੰ ਕੰਟਰੈਕਟ ਦੇ ਦਿੱਤਾ ਔਰ ਇਸ ਦੇ ਉੱਤੇ ਸਾਰੇ ਮੁਲਕ ਭਰ ਦੇ ਵਿੱਚ ਗੁੱਸਾ ਉੱਠਿਆ ਔਰ ਇਹ ਉਹਨਾਂ ਨੇ ਕਿਹਾ ਵੀ ਇਹ ਤਾਂ ਤੁਸੀਂ ਲੁਟਾ ਰਹੇ ਹੋ ਮੁਲਕ ਦੇ ਐਸੈਟ ਨੂੰ, ਸਟ੍ਰੈਟੇਜਿਕ ਨੈਸ਼ਨਲ ਐਸੈਟ ਟੂ ਅ ਫੋਰਨ ਕੰਪਨੀ, ਫੋਰਨਰ ਔਰ ਇਹ ਸਾਰੇ ਦੇ ਥੱਲੇ। ਔਰ ਇਹ ਜਿਹੜੀਆਂ ਸਾਰੀਆਂ ਸੀ ਉਹਦੇ ਚ ਡੀਲ ਦੇ ਵਿੱਚ ਜ਼ਾਹਰ ਹੈ ਅਡਾਨੀਆਂ ਨੇ ਅਗਲੇ 10 ਸਾਲ ਲਈ ਟੈਕਸ ਬ੍ਰੇਕ ਵੀ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਪ੍ਰਾਈਵੇਟਲੀ ਟੂ ਕੀਨੀਆ 에ਅਰਪੋਰਟ ਅਥਾਰਟੀ ਟੂ ਰੀਫਰਬਿਸ਼ ਅੰਡਰ a build operate transfer model with an investment of 1.85 billion dollar। ਹੁਣ ਉਹ $2 billion ਉਹਨਾਂ ਤੋਂ ਲੈਣਾ ਸੀ ਜਿਹੜਾ ਇਨਵੈਸਟ ਕਰਨ ਦੇ ਨਾਂ ਥੱਲੇ ਔਰ ਇਹ ਵੀ ਅਡਾਨੀ ਇਹ ਸਾਰੇ ਨੂੰ ਕਰਨਗੇ। ਫਿਰ ਉਹਨਾਂ ਨੇ ਇਹਨੂੰ ਆਪਣੀ ਇਨਵੈਸਟਮੈਂਟ ਬਣਾ ਲਿਆ ਔਰ ਉਹਨਾਂ ਨੇ ਕਿਹਾ ਜੀ 30 ਸਾਲ ਲਈ ਉਹ ਇਸ ਦੇ ਉੱਤੇ ਕੰਟਰੋਲ ਕਰਨਗੇ ਔਰ ਅਡਾਨੀ ਵੁੱਡ ਗੈਟ 18% ਐਕੁਇਟੀ ਇਨ ਦਾ 에ਅਰਪੋਰਟ। ਮਤਲਬ ਤੁਸੀਂ ਗੈਰ ਮੁਲਕ 'ਚ ਆ ਕੇ ਉਹਨਾਂ ਦਾ ਅੱਡਾ ਹੀ ਖਰੀਦ ਲਿਆ ਜਾਂ ਉੱਥੇ ਆਪਣਾ ਬੇਸ ਬਣਾ ਰਿਹਾ ਔਰ ਇਸ ਸਾਰੇ ਦੇ ਉੱਤੇ ਜਿਹੜਾ ਅਡਾਨੀ ਦੀ ਪ੍ਰਪੋਜ਼ਲ ਨੇ 100 ਕਿਲੋਮੀਟਰ ਰੇਡੀਅਸ ਦੇ ਉੱਤੇ ਕੰਟਰੋਲ ਹੋਣਾ ਸੀ ਉਹਨਾਂ ਦਾ ਔਰ ਇਟ ਆਲਸੋ ਪ੍ਰੋਜੈਕਟਡ ਅ ਸ਼ਾਰਪ ਹਾਈਕ ਇਨ ਐਨੂਅਲ ਫੀਸ ਦੈਟ ਵੁੱਡ ਬੀ ਟ੍ਰਾਂਸਫਰਡ ਟੂ 에ਅਰਪੋਰਟ ਯੂਜ਼ਰਸ। ਫੀਸ ਵੀ ਵਧਾ ਦਿਓ, ਦੂਜਾ ਵੀ ਹੁਣ $2 ਬਿਲੀਅਨ ਦਾ ਫਾਇਦਾ ਚੱਕਣ ਦੀ ਲਾਈਨ। ਇਸ ਦੇ ਉੱਤੇ ਫਿਰ ਵਰਕਰਸ ਨੇ ਦੇਖਿਆ ਕਿ ਬਈ 10 ਸਾਲ ਦੀ ਇਹਨੂੰ ਟੈਕਸ ਬ੍ਰੇਕ ਹੋਏਗੀ। ਜਿਹੜੇ 5000 ਵਰਕਰ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੀ ਛੁੱਟੀ ਹੋ ਜਾਏਗੀ। ਉਹਨਾਂ ਨੂੰ ਫਿਰ ਉਹ ਜਿਹੜਾ ਆਪਣੇ ਟਰਮਸ ਦੇ ਉੱਤੇ ਦੁਬਾਰਾ ਹਾਇਰ ਕਰਨਗੇ ਨਵੇਂ ਲੋਕਾਂ ਨੂੰ ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਾਨੂੰ ਕਬੂਲ ਨਹੀਂ ਹੈ। ਹੁਣ ਗਵਰਨਮੈਂਟ ਨੇ ਉਹਨਾਂ ਨੂੰ ਵੀਟੋ ਦੇ ਦਿੱਤੀ ਪਰ ਇੱਥੇ ਵੀ ਰੁਕੇ ਨਹੀਂ ਹੈ ਕੀਨੀਆ ਦੇ ਲੋਕ। ਲਾ ਸੋਸਾਇਟੀ ਆਫ ਕੀਨੀਆ ਐਂਡ ਕੀਨੀਆ ਹਿਊਮਨ ਰਾਈਟਸ ਕਮਿਸ਼ਨ have filed a joint application against the deal in high court। ਹਾਈ ਕੋਰਟ ਚੋਂ ਚਲੇ ਗਏ ਔਰ ਕੋਰਟ ਨੇ ਆਰਡਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇਹ ਜਦੋਂ ਤੱਕ ਫਰਦਰ ਨਹੀਂ ਹੁੰਦਾ ਇਹ ਕੋਈ ਅਡਾਨੀ ਨੂੰ ਕੋਈ ਇਹ ਠੇਕਾ ਠੂਕਾ ਨਹੀਂ ਹੈ, ਇਹਦਾ ਜੁਡੀਸ਼ੀਅਲ ਰਿਵਿਊ ਹੋਏਗਾ ਔਰ ਇਹ ਜਿਹੜਾ ਅਡਾਨੀ ਫਸ ਗਿਆ। ਔਰ ਇਸ ਦੇ ਉੱਤੇ ਹੀ ਫਿਰ ਇੱਕ ਹਿੰਦੀ ਚੈਨਲ ਦੇ ਉੱਤੇ ਜਾਂ ਉਹਨਾਂ ਦੇ ਬਿਗ ਬ੍ਰੇਕਿੰਗ ਦੇ ਥੱਲੇ ਸੀ ਕਿ ਅਫਰੀਕੀ ਦੇਸ਼ केनिया में अडानी बुरा फंसा, वहाँ की जनता अडानी के खिलाफ विरोध में सड़कों पर उतरी कि भी उत्थे फस गया जाके। उन्होंने कहा जी कीनिया के जंगलों च सब तो ज़्यादा टूरिस्ट जाते हैं, इसलिए अडानी ने अपने चौकीदार मोदी नूं उत्थों दी सरकार ते दबाव बना के एयरपोर्ट का ठेका ले लिया। उन्होंने कहा जी मौजा ही मौजा। फिर पहला ही कीनिया दे विच जिहड़ी सोलर एनर्जी दे ਤੇ ਦਾਲਾਂ ਵਗੈਰਾ ਦੇ ਠੇਕੇ ਨੇ ਉਹ ਅਡਾਨੀਆਂ ਦੇ ਕੋਲ ਹੀ ਨੇ। ਹੁਣ 에ਅਰਪੋਰਟ ਦਾ ਠੇਕਾ ਵੀ ਅਡਾਨੀ ਨੂੰ ਮਿਲ ਗਿਆ ਤੇ ਉੱਥੋਂ ਦੀ ਜਨਤਾ ਨੂੰ ਇਹ ਲੱਗ ਗਿਆ ਕਿ ਜਿਵੇਂ ਅਡਾਨੀ ਨੇ ਇੰਡੀਆ ਨੂੰ ਦੇ ਸਾਰੇ ਹੀ ਜਿਹੜੇ ਉੱਥੋਂ ਜਿਹੜਾ ਕੀਨੀਆ ਦੇ ਸਾਰੇ ਸਾਧਨ ਖਰੀਦ ਲਏ ਨੇ ਔਰ ਉਹ ਤਾਂ ਮੁਲਕ ਹੀ ਖਰੀਦ ਲਿਆ ਕੀਨੀਆ ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦਾ ਇਹ ਨਤੀਜਾ ਹੈ ਵੀ ਉੱਥੋਂ ਦੇ ਇਵਨ ਸੁਪਰੀਮ ਕੋਰਟ ਨੇ ਵੀ ਅਡਾਨੀ ਨੂੰ ਕੋਈ ਵੀ ਪ੍ਰੋਜੈਕਟ ਦੇਣ ਤੇ ਰੋਕ ਲਗਾ ਦਿੱਤੀ ਹੈ। ਪਰ ਨਾਲ ਦੀ ਨਾਲ ਇਹਨੇ ਥੱਲੇ ਪੁੱਛਿਆ ਕਿ ਕੀਨੀਆ ਦੀ ਜਨਤਾ ਦੇ ਜਾਗ ਗਈ ਹੈ। ਹੁਣ ਦੇਖਣਾ ਇਹ ਹੈ ਕਿ ਕੀ ਭਾਰਤ ਦੀ ਜਨਤਾ ਜਾਗੇਗੀ ਕਿਉਂਕਿ ਭਾਰਤ ਦਾ ਵੀ ਸਾਰਾ ਰੇਲਵੇ ਲਾਈਨ 에ਅਰਪੋਰਟ ਦੋ ਸਭ ਵੇਚ ਦਿੱਤੇ ਹੋਏ ਨੇ ਅਡਾਨੀ ਨੂੰ। ਠੀਕ ਕਿਹਾ ਸੀ ਕਿ 2 ਗੁਜਰਾਤੀ ਮੋਦੀ ਔਰ ਅਮਿਤ ਸ਼ਾਹ ਮੁਲਕ ਵੇਚ ਰਹੇ ਨੇ ਔਰ 2 ਜਿਹੜੇ ਗੁਜਰਾਤੀ ਅੰਬਾਨੀ ਤੇ ਅਡਾਨੀ ਉਹ ਮੁਲਕ ਖਰੀਦ ਰਹੇ ਨੇ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊਜ਼ ਮੈਸੇਜ ਨੇ ਸਭ ਦੀ ਲਾਈਨ ਜਾ ਰਿਹਾ, ਸਭ ਤੋਂ ਬਹੁਤ ਸ਼ੁਕਰੀਆ ਆਪਾਂ ਕਰਦੇ ਹਾਂ। ਐਕਚੁਅਲੀ ਅੱਜ ਦੇ ਮੈਸੇਜ ਨੇ ਉਹ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ, ਮੈਂ ਨਾ ਪੜ੍ਹ ਦੇਣੀ ਆ। ਰਾਜਵਿੰਦਰ ਸਿੰਘ ਜੀ ਹੋਰਾਂ ਦਾ ਜਿਹੜਾ ਮੈਸੇਜ ਆ ਉਹ ਆਪਾਂ ਅਖੀਰ 'ਚ ਪੜ੍ਹਦੇ ਹਾਂ। ਔਰ ਦਵਿੰਦਰ ਸੰਧੂ ਜੀ, ਧਰਮ ਸਿੰਘ ਜੀ, ਸੋਨਮਾਲ ਜੀ, ਅਮਰਜੀਤ ਸੈਣੀ ਜੀ, ਸੁਖਜੀਵਨ ਬੱਚੂ ਜੀ, ਬਸਰਾ ਜੀ ਔਰ ਇੰਦਰਜੀਤ ਸੰਧੂ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਦੇਸ਼ ਪੰਜਾਬ 1849, ਬੂਟਾ ਸਿੰਘ, ਰੇਸ਼ਮ ਸਿੰਘ, ਹਰਦੀਪ ਸਿੰਘ, ਰਿਜਵਾਨ ਹੈਦਰ, ਫਿਰ ਇਸੇ ਤਰ੍ਹਾਂ ਮਨਜਿੰਦਰ ਸਿੰਘ ਜੀ, ਫਿਰ ਸਾਜਨਪ੍ਰੀਤ ਸੰਧੂ ਔਰ ਰਾਜਨਪ੍ਰੀਤ ਸਿੰਘ ਜੀ, ਬੂਟਰ ਵਲੋਗਸ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ, ਜਪਨੀਤ ਸਿੰਘ, ਪਰਮਿੰਦਰ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਜੀ, ਸਤਨਾਮ ਔਜਲਾ ਜੀ, ਇਹ ਫਿਰ ਅੱਗੋਂ ਬਲਬਿੰਦਰ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਫੈਨ ਧਾਲੀਵਾਲ ਸਾਹਿਬ,
ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾਜ ਜੀ, ਹਰਜੋਤ ਮਾਲ ਜੀ, ਸੁਰਮੁਖ ਮੁੰਦਰਾ ਜੀ, ਰਸ਼ਦ ਮਨਵਰ ਜੀ, ਬਲੈਕੀਆ ਗੇਮੀਆ ਜੀ, ਸਤਨਾਮ ਔਜਲਾ ਜੀ, ਮੁਹੰਮਦ ਜਾਵੇਦ ਜੀ ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ। ਫਿਰ ਹੈਗਾ ਹਾਂਜੀ ਧਰਮ ਸਿੰਘ ਜੀ ਵਾਰਸ ਪੰਜਾਬ ਦੇ, ਅਵਤਾਰ ਸਿੰਘ ਜੀ ਵਾਰਸ ਪੰਜਾਬ ਦੇ, ਬਲੈਕੀਆ ਗੇਮੀਆ ਜੀ ਔਰ ਨਿਹੰਗ ਸਿੰਘ ਜੀ। ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਿਹੰਗ ਸਿੰਘ ਜੀ ਹਮੇਸ਼ਾ ਤਰ੍ਹਾਂ ਅਮੇਜ਼ਿੰਗ ਆਲਵੇਜ਼ ਗ੍ਰੇਟ ਸ਼ੋ। ਔਰ ਰਸ਼ਦ ਮਨਵਰ ਜੀ ਕਹਿੰਦੇ ਡਾਕਟਰ ਸਾਹਿਬ ਆਈ ਟੋਲਡ ਮਾਈ Christian friend that Sikh believe in one God but he didn't believe me. He ਮੈਂ ਨਾ ਤੁਹਾਡੇ ਇਸ ਮੈਸੇਜ ਤੋਂ ਪਹਿਲਾਂ ਹਾਈਟ 'ਚ ਚਲਾ ਗਿਆ ਸੀ। ਰਿਸ਼ੀ ਭਾਰਦਵਾਜ ਜੀ ਆਏ ਨੇ ਅੱਛਾ ਔਰ ਉਹਨਾਂ ਨੇ ਇਹ ਸ਼ਿਕਵਾ ਕੀਤਾ ਹੈ ਕਿ ਜੀ ਤੁਸੀਂ ਕੱਲ ਮੈਨੂੰ ਡੰਡੇ ਮਾਰਨ ਦੀ ਗੱਲ ਕਹੀ ਤੇ ਆਪਣੀ ਔਕਾਤ ਦੇ ਵਿੱਚ ਰਹੋ ਖਾਲਿਸਤਾਨੀਓ, ਕਿਉਂਕਿ ਡੋਂਟ ਮੈਸ ਵਿਦ ਦਾ ਇੰਡੀਅਨਸ। ਵਾਹ ਵਾਹ ਭਾਰਦਵਾਜ ਜੀ, ਤੁਸੀਂ ਵੀ ਹੁਣ ਮਾਰਸ਼ਲ ਰੇਸ ਹੋ ਗਏ ਹੋ। ਵੈਸੇ ਤੁਸੀਂ ਖੁਦ ਹੀ ਡੰਡੇ ਖਾਣ ਵਾਲੀ ਗੱਲ ਕੀਤੀ ਸੀ। ਅਸੀਂ ਬਿਲਾ ਵਜ੍ਹਾ ਡੰਡਾ ਮਾਰਨ 'ਚ ਯਕੀਨ ਨਹੀਂ ਰੱਖਦੇ। ਤੁਸੀਂ ਇਹ ਪੁੱਛਿਆ ਸੀ ਕਿ ਕੀ ਖਾਲਿਸਤਾਨ ਦੇ ਝੰਡੇ 'ਚ ਡੰਡਾ ਹੋਏਗਾ, ਤੇ ਫਿਰ ਅਸੀਂ ਉਸ ਦਾ ਹੀ ਜਵਾਬ ਦਿੱਤਾ ਸੀ ਕਿ ਭਾਈ ਇਹ ਜਿਹੜਾ ਤੁਸੀਂ ਦੇਖੋ ਕਿ ਭਾਈ ਤੁਸੀਂ ਉਸ ਡੰਡੇ ਰਾਹੀਂ ਕੀ ਕਰਵਾਉਣਾ। ਸੋ ਅਸੀਂ ਬਿਲਕੁਲ ਤੁਹਾਨੂੰ ਬੇਇੱਜ਼ਤ ਨਹੀਂ ਕਰਨਾ ਚਾਹੁੰਦੇ, ਨਾ ਹੀ ਸਾਡੀ ਕੋਈ ਇੰਟੈਂਸ਼ਨ ਹੁੰਦੀ ਹੈ। ਜਦੋਂ ਤੱਕ ਤੁਸੀਂ ਇੱਕ ਸ਼ਾਇਸਤਗੀ ਵਾਲੇ ਦਾਇਰਾਕਾਰ 'ਚ ਰਹਿ ਕੇ ਕੋਈ ਗੱਲ ਕਰਦੇ ਹੋ ਅਸੀਂ ਉਸ ਨੂੰ ਰਿਸਪੌਂਡ ਕਰਦੇ। ਇਸੇ ਤਰ੍ਹਾਂ ਰਾਜਵਿੰਦਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਕੋਵਿਡ ਨੇ ਪ੍ਰੈਸ ਕਾਨਫਰੰਸ 'ਚ ਇਹ ਈਵਨ ਬਾਈ ਪੰਨੂ ਦਾ ਨਾਂ ਵੀ ਨਹੀਂ ਲੈਂਦੇ ਜਾਂ ਔਰ SFJ ਦਾ, ਇਹਨਾਂ ਦੀ ਬਾਡੀ ਲੈਂਗੁਏਜ ਦੇਖੋ। ਹਾਂਜੀ ਇਹ ਉੱਥੇ ਤਾਂ ਫਿਰ ਇਹਨਾਂ ਦੇ ਮੂੰਹ 'ਚੋਂ ਜਿਹੜਾ ਉਹ ਵਿਓ ਜਿਹਨੂੰ ਅਸੀਂ ਕਹਿੰਦੇ ਜ਼ਹਿਰ ਹੀ ਨਿਕਲ ਰਿਹਾ ਹੁੰਦਾ। ਔਰ ਇਸ ਦੇ ਉੱਤੇ ਜਿਹੜੇ ਇੱਕ ਹੋਰ ਕਮੈਂਟ ਜਿਹੜਾ ਤੁਸੀਂ ਪੜ੍ਹਿਆ ਅਖੀਰ 'ਚ ਰਸ਼ਦ ਮਨਵਰ ਜੀ ਦਾ ਕਿ ਉਹਨਾਂ ਦੇ ਇੱਕ ਕ੍ਰਿਸਚਨ ਦੋਸਤ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਜਿਹੜੇ ਇੱਕ ਗੋਡ 'ਚ ਯਕੀਨ ਮੋਨੋਥਿਸਟਿਕ ਨੇ ਉਹਨਾਂ 'ਚ ਵੀ ਸਿੱਖ ਨਹੀਂ ਨੇ, ਕਿਉਂਕਿ ਇਹ ਜੂਡਾਇਜ਼ਮ ਕ੍ਰਿਸਚੈਨਿਟੀ ਔਰ ਇਸਲਾਮ ਹੀ ਜਿਹੜਾ ਉਹ ਮੋਨੋਥਿਸਟਿਕ ਹੈ। ਦੇਖੋ ਰਸ਼ਦ ਮਨਵਰ ਜੀ, ਮੇਰਾ ਖਿਆਲ ਹੈ ਗੂਗਲ ਹੋਏ ਜਾਂ ਦੂਸਰਾ ਹੋਏ ਉਹ ਕੋਈ ਧਰਮ ਨੂੰ ਇੰਟਰਪ੍ਰੇਟ ਨਹੀਂ ਕਰਦਾ। ਕਈ ਵਾਰ ਉਨੀ ਕੀ ਜਾਣਕਾਰੀ ਉਹਨਾਂ ਦੇ ਕੋਲ ਹੁੰਦੀ ਹੈ। ਔਰ ਇਹ ਆਪਣੇ ਕ੍ਰਿਸਚਨ ਦੋਸਤ ਨੂੰ ਕਹੋ ਕਿ ਭਾਈ ਕਿਸੇ ਸਿੱਖ ਨਾਲ ਮਿਲੇ ਜਿਸ ਸ਼ਹਿਰ ਟਾਊਨ 'ਚ ਵੀ ਉਹ ਰਹਿੰਦਾ, ਉਹ ਗੁਰਦੁਆਰਾ ਵੀ ਉੱਥੇ ਜ਼ਰੂਰ ਹੋਏਗਾ। ਦੁਨੀਆ ਦੇ ਇਸ ਵੇਲੇ 100 ਮੁਲਕਾਂ 'ਚ ਸਿੱਖ ਬੈਠੇ ਹੋਏ ਨੇ। ਜੇ ਤਾਂ ਡੀਪਲੀ ਧਰਮਾਂ 'ਚ ਦਿਲਚਸਪੀ ਹੈ ਫਿਰ ਤਾਂ ਇਹ ਹੋਏ, ਤੇ ਜੇ ਸਿਰਫ ਇਹੀ ਰੱਖਣਾ ਕਿ ਜੀ ਸਨ ਆਫ ਗੋਡ ਹੈ ਅਸੀਂ ਔਰ ਜਿਹਨੇ ਸਾਡੇ ਯੀਸ਼ੂ ਦਾ ਪੱਲਾ ਫੜਿਆ ਉਹਦੇ ਲਈ ਹੈਵਨ ਦੇ ਦਰਵਾਜ਼ੇ ਖੁੱਲਣਗੇ, ਕਿੰਗਡਮ ਆਫ ਹੈਵਨ ਉਹਨਾਂ ਲਈ ਹੈ, ਫਿਰ ਤਾਂ ਕੁਛ ਨਹੀਂ ਕੀਤਾ ਜਾ ਸਕਦਾ। ਲੇਕਿਨ ਸਿੱਖੀਜ਼ਮ ਦਾ ਆਧਾਰ ਹੀ ਇੱਕ ਰੱਬ ਹੈ ਔਰ ਇਸ ਨੂੰ ਮਸ਼ਰਕ ਦੇ ਜਿਹੜੇ ਫਿਲਾਸਫਰ ਜਿਹੜੇ ਸੂਫੀ ਔਰ ਫਕੀਰ ਔਰ ਜ਼ਾਹਰ ਹੈ ਵੱਡੇ ਸਕਾਲਰ ਇਸਲਾਮ ਦੇ ਅਲਾਮਾ ਇਕਬਾਲ ਜਦੋਂ ਉਹ ਇਹ ਕਹਿੰਦੇ ਨੇ ਕਿ ਭਾਈ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। सो ज़ाहिर है कि तौहीद एक रब नूं कहंदे ने और गुरु ग्रंथ साहिब स्क्रिप्चर सारा ही उस एक रब दी ही तारीफ है, उसकी सिफत सलाह है और बिल्कुल स्पष्टता दे नाल साहिब मेरा एको है भाई एको है सबना जियां का एक दाता सो मैं विसर ना जाई। सो ਅਸੀਂ ਕੋਈ ਬੁੱਤ ਪ੍ਰਸਤ ਨਹੀਂ ਹਾਂ, ਅਸੀਂ ਕਿਸੇ ਹੋਰ 'ਚ ਰੱਬ ਦੀ ਜ਼ਾਤ ਦੇ ਨਾਲ ਕਿਸੇ ਹੋਰ ਦਾ ਕੋਈ ਮੁਕਾਬਲਾ ਨਹੀਂ ਕਰਦੇ, ਸਿਰਫ ਤੇ ਸਿਰਫ ਇੱਕ ਰੱਬ ਦੇ ਵਿੱਚ। ਔਰ ਇਹੀ ਅਲਫਾਜ਼ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਜਿਹੜਾ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਫਰਮਾਨ ਕੀਤਾ ਸੀ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਅਕਾਲ ਹਰ ਦੁਨੀਆ ਦਾ ਜੀ ਜਿਹੜਾ ਹੈ ਉਹ ਕਾਲ ਦੇ ਵਿੱਚ ਹੈ, ਮੌਤ ਦੇ ਦਾਇਰੇ 'ਚ ਹੈ। ਇੱਕ ਰੱਬ ਹੈ ਅੱਲਾਹ ਤਾਲਾ ਜਿਸ ਨੂੰ ਇਸਲਾਮ ਦੇ ਵਿੱਚ ਕਿਹਾ ਜਾਂਦਾ, ਉਹ ਮੌਤ ਤੋਂ ਪਰੇ ਹੈ। ਸੋ ਉਹੀ ਸਾਡਾ ਰੱਬ ਹੈ। ਔਰ ਬਾਕੀ ਵੈਸਟ ਵਾਲਿਆਂ ਦੀ ਮੋਨੋਥਿਸਟਿਕ ਲੈਂਗੁਏਜ ਕੌਣ ਕਿਹਨੂੰ ਕੀ ਕਹਿੰਦਾ ਹੈ ਇਹ ਉਹਨਾਂ ਦੀ ਪ੍ਰੋਬਲਮ ਹੋ ਸਕਦੀ ਹੈ, ਸਾਡੀ ਪ੍ਰੋਬਲਮ ਨਹੀਂ ਹੈ। ਜੀ ਨਿਪਾ ਜੀ ਕਹਿੰਦੇ ਜਦੋਂ ਤੁਸੀਂ ਗੁਰੂ ਦੀ ਗੱਲ ਕਰਦੇ ਹੋ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਔਰ ਇਸੇ ਤਰ੍ਹਾਂ ਹੈਨਰੀ ਕਲਾਰਕ ਜਿਹੜੇ ਨੇ ਸਿੱਖ ਇਜ਼ ਦਾ ਬੈਸਟ, ਖਾਲਸਾ ਰਾਜ ਕਮਿੰਗ, ਰਾਜ ਕਰੇਗਾ ਖਾਲਸਾ, ਓਨਲੀ ਖਾਲਸਾ ਰਾਜ। ਆਮ ਰੋਮਨ ਕੈਥੋਲਿਕ ਬਟ ਆਈ ਬਿਲੀਵ ਇਨ ਸਿੱਖਿਜ਼ਮ
ਲਖਵਿੰਦਰ ਸਿੰਘ ਔਲਖ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਇਹਦੇ ਚ ਬੜੀ ਦਿਲਚਸਪ ਗੱਲ ਸਾਨੂੰ ਦਵਿੰਦਰਜੀਤ ਹੋਰਾਂ ਨੇ ਦੱਸੀ ਇਸ ਵਾਰ ਜਦੋਂ ਗੱਲ ਹੋਈ ਕਿ ਜਿਹੜੀ ਪਿਛਲੀ ਸੈਂਸਸ ਸੀ ਉਹਦੇ ਚ ਉਹਨਾਂ ਨੇ ਕਿਹਾ ਵੀ 18 ਐਥਨੀਸਿਟੀਜ਼ ਵਾਲੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਸੇ ਨੇ ਚਾਈਨੀਜ਼ ਕਿਹਾ, ਕਿਸੇ ਨੇ ਅਫਰੀਕਨ ਕਿਹਾ, ਕੋਈ ਹੋਰ ਐਥਨੀਸਿਟੀ, ਪਰ ਧਰਮ ਦੇ ਖਾਨੇ ਚ ਉਹਨਾਂ ਨੇ ਸਿੱਖ ਲਿਖਿਆ। ਸੋ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇਹਦੀ ਡਿਟੇਲ ਭੇਜੋ। ਜਿਵੇਂ ਸਾਡੇ ਵੀਰ ਜਿਨ੍ਹਾਂ ਨੇ ਕਿਹਾ ਕਿ ਹੈਨਰੀ ਕਲਾਰਕ ਕਿ ਬਈ ਮੈਂ ਕੈਥੋਲਿਕ ਹਾਂ ਪਰ ਮੈਂ ਸਿੱਖੀਜ਼ਮ 'ਚ ਯਕੀਨ ਕਰਦਾ। ਸੋ ਇਹ ਈਵਨ ਸੈਂਸਸ ਦੇ ਵਿੱਚ ਵੀ ਜਿਹੜੀ ਲਾਸਟ ਸੈਂਸਸ ਸੀ ਉਹਨਾਂ ਦੀ ਉਹਦੇ 'ਚ ਸ਼ੋ ਅਪ ਹੋਇਆ। ਸੋ ਮੈਂ ਕਿਹਾ ਜੀ ਇਹ ਤਾਂ ਬੜੇ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਭਾਈ ਜਿਹੜੇ ਇਸ ਰਸਤੇ ਦੇ ਉੱਤੇ ਆਉਣ ਵਾਲੇ ਨੇ ਉਹਨਾਂ 'ਚ ਅੱਡ-ਅੱਡ ਨਸਲਾਂ ਦੇ ਲੋਕ ਜਿਹੜੇ ਨੇ ਉਹ ਸਿੱਖ ਹੋਣ 'ਚ ਫਖਰ ਮਹਿਸੂਸ ਕਰਦੇ हैं। सब का बहुत बहुत शुक्रिया। सो इस अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tvd4.tv ते असीं अपना प्रोग्राम लैके फिर दोबारा तुहाडे सामने विखोवांगे। तद तक लई मैनूं ते अपना सुना गया दो देखते रहो TV4 फतेह। वाहिगुरू जी का खालसा वाहिगुरू जी की फतेह। रब राखा।